ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਰਮ ਕੋਟ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 4 ਮਾਰਚ 2020 22 ਫੱਗਣ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸਿਮ ਕੇਬਲ, ਗਲਫ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੋ ਪ੍ਰੋਗਰਾਮ ਦੇ ਵਿੱਚ ਜਿਹੜੇ ਅੱਜ ਦੇ ਇਸ਼ੂ ਨੇ ਉਹ ਵਿਚਾਰੇ ਜਾਣਗੇ, ਉਹਨਾਂ ਦੇ ਉੱਪਰ ਵਿਚਾਰ ਚਰਚਾ ਹੋਏਗੀ। ਉਸ ਤੋਂ ਪਹਿਲਾਂ ਮੈਂ ਇੱਕ ਕੁਝ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ, ਜਿਹੜੀਆਂ ਕਿ ਇਸ ਜੋ ਪਹਿਲੀ ਜੋ ਸਾਡੇ ਵਿਸ਼ਾ ਹੈ ਉਸ ਦੇ ਨਾਲ ਮੇਲ ਖਾਂਦੇ ਆ। ਸੋ ਹਾਂ ਅਸੀਂ ਬਾਗੀ ਹਾਂ, ਹਾਂ ਅਸੀਂ ਬਾਗੀ ਹਾਂ ਪਰ ਅੱਤਵਾਦੀ ਨਹੀਂ। ਅਸੀਂ ਵੱਖਰੀ ਕੌਮ ਹਾਂ ਪਰ ਵੱਖਵਾਦੀ ਨਹੀਂ। ਜ਼ੁਲਮ ਦੇ ਮੁੱਢੋਂ ਖਿਲਾਫ ਹਾਂ ਪਰ ਅਖੌਤੀ ਅਹਿੰਸਾ ਨਹੀਂ। ਸਾਡੀਆਂ ਕਕਾਰਾਂ ਉੱਤੇ ਸ਼ੱਕ, ਸਾਡੀਆਂ ਦਸਤਾਰਾਂ ਉੱਤੇ ਸ਼ੱਕ, ਸਾਡੀਆਂ ਗੁਫਤਾਰਾਂ ਉੱਤੇ ਸ਼ੱਕ, ਅਸੀਂ ਕੋਈ ਅਪਰਾਧੀ ਨਹੀਂ। ਬਾਰਡਰ, ਕਾਰਗਿਲ, ਟਾਈਗਰ ਹਿੱਲ ਸਾਰੇ ਸਾਡੇ ਲਈ ਬਣੇ ਨੇ, ਪਰ ਕਿਉਂ ਸਾਡੇ ਲਈ ਬਣੇ ਹੱਕ ਤੇ ਆਜ਼ਾਦੀ ਨਹੀਂ। ਗਲਾਂ ਵਿੱਚ ਟਾਇਰ ਪਾ ਕੇ ਵਫਾਦਾਰੀ ਵਿਖਾਈ ਸਰਕਾਰਾਂ ਨੇ। ਉਂਝ ਹੱਕਾਂ ਲਈ ਮਰਦੇ ਹਾਂ ਪਰ ਹਿੰਸਾਵਾਦੀ ਨਹੀਂ। ਜਾਨਵਰ ਪੂਜਣ ਵਾਲਿਆਂ ਨੂੰ ਕੀ ਸਾਰ ਹੈ ਮਾਨਵ ਪੂਜਨ ਦੀ। ਅਸੀਂ ਸਰਾਬੇ ਭਗਤ ਤੇ ਗਦਰੀ ਹਾਂ, ਚਰਖੇ ਕੱਤਣ ਨਾਲ ਤਾਂ ਮਿਲੀ ਆਜ਼ਾਦੀ ਨਹੀਂ। ਸੋ ਜਿਸ ਤਰ੍ਹਾਂ ਕਿ ਦਿੱਲੀ ਵਿੱਚ ਹਿੰਦੂ ਭੀੜਾਂ ਵੱਲੋਂ ਹਿੰਸਾ ਵਰਤਾਈ ਗਈ, ਬੇਗੁਨਾਹ ਜੋ ਮੁਸਲਮਾਨ ਸਨ ਉਹਨਾਂ ਦੇ ਉੱਪਰ ਉਹਨਾਂ ਨੂੰ ਮਾਰਿਆ ਗਿਆ, ਜ਼ਖਮੀ ਕੀਤਾ ਗਿਆ, ਉਹਨਾਂ ਦੀਆਂ ਜੋ ਅਰਬਾਂ ਦੀਆਂ ਜਾਇਦਾਦਾਂ ਸਨ ਉਹਨਾਂ ਨੂੰ ਸਾੜਿਆ ਗਿਆ। ਸੋ ਇਸ ਹਿੰਸਾ ਦੀ ਜੋ ਚਰਚਾ ਹੈ ਇਹ ਦੁਨੀਆ ਭਰ ਦੇ ਵਿੱਚ ਹੈ। ਸੋ ਬੀਤੇ ਦਿਨੀ ਇੰਗਲੈਂਡ ਦੀ ਜੋ ਪਾਰਲੀਮੈਂਟ ਵਿੱਚ ਹੈ ਉਸ ਜੋ ਇਸ ਹਿੰਸਾ ਦੀ ਜੋ ਗੂੰਜ ਹੈ ਉਹ ਪਈ। ਬ੍ਰਿਟਿਸ਼ ਪਾਰਲੀਮੈਂਟ ਵਿੱਚ ਦੋਵੇਂ ਜੋ ਸਿੱਖ MP ਨੇ ਤਰਨਜੀਤ ਸਿੰਘ ਢੇਸੀ ਅਤੇ ਬੀਬੀ ਪ੍ਰੀਤ ਕੌਰ ਗਿੱਲ ਜੀ ਨੇ ਇਸ ਦੀ ਤੁਲਨਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨਾਲ ਕੀਤੀ ਅਤੇ ਉਹਨਾਂ ਨੇ ਇੰਗਲੈਂਡ ਦੀ ਸਰਕਾਰ ਨੂੰ ਇਸ ਵਿੱਚ ਦਖਲ ਅੰਦਾਜ਼ੀ ਕਰਨ ਲਈ ਕਿਹਾ। ਸੋ ਇਸ ਵਿਸ਼ੇ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਉਸੇ ਤਰ੍ਹਾਂ ਜੋ ਕਸ਼ਮੀਰ ਘਾਟੀ ਹੈ ਉਸੇ ਤਰ੍ਹਾਂ ਹੀ ਉਹ ਸੜ ਰਹੀ ਹੈ, ਜਲ ਰਹੀ ਹੈ। ਉਸੇ ਤਰ੍ਹਾਂ ਹੀ ਜੋ ਕਸ਼ਮੀਰੀ ਆਵਾਮ ਨੇ ਉਸ ਨੂੰ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ। ਜੋ ਉੱਥੋਂ ਦੇ ਜੋ ਲੀਡਰ ਨੇ ਉਹਨਾਂ ਨੂੰ ਪਬਲਿਕ ਸੇਫਟੀ ਐਕਟ ਲਗਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ ਹੈ। 211 ਦਿਨ ਹੋ ਚੁੱਕੇ ਨੇ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਦੈਨ ਫਿਰ ਆਪਾਂ ਵਿਚਾਰਾਂਗੇ ਕਿ ਅਮਰੀਕਾ ਅਤੇ ਤਾਲਿਬਾਨ ਵਿੱਚ ਹੋਏ ਜੋ ਅਮਨ ਸਮਝੌਤੇ ਤੋਂ ਬਾਅਦ ਵੀ ਉਸ ਖਿੱਤੇ ਵਿੱਚ ਹਮਲਿਆਂ ਦਾ ਸਿਲਸਿਲਾ ਉਵੇਂ ਹੀ ਜਾਰੀ ਹੈ। ਭਾਰਤ ਵੱਲੋਂ ਇਸ ਸਮਝੌਤੇ ਨੂੰ ਸਾਬੋਤਾਜ ਕਰਨ ਲਈ ਢਿੱਲ ਲਾਇਆ ਜਾ ਰਿਹਾ ਹੈ। ਸਾਡੇ ਜੋ ਦਰਸ਼ਕਾਂ ਦੀਆਂ ਜੋ ਈਮੇਲਾਂ ਨੇ ਉਹਨਾਂ ਰਾਹੀਂ ਪੁੱਛਿਆ ਜਾ ਰਿਹਾ ਹੈ ਕਿ ਇਸ ਸਮਝੌਤੇ ਦਾ ਕਸ਼ਮੀਰ ਅਤੇ ਖਾਲਿਸਤਾਨ ਦੀਆਂ ਜੋ ਆਜ਼ਾਦੀ ਦੀਆਂ ਤਹਿਰੀਕਾਂ ਨੇ ਉਸ ਤੇ ਇਸ ਦਾ ਕੀ ਅਸਰ ਹੋਵੇਗਾ, ਇਸ ਬਾਰੇ ਵੀ ਆਪਾਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ। ਐਂਡ ਦੂਸਰੇ ਪਾਸੇ ਸਾਨੂੰ ਕਾਫੀ ਸਾਰੀਆਂ ਲਿਖਤਾਂ ਬਰਾਮਦ ਹੋ ਰਹੀਆਂ ਨੇ ਜੋ ਸਿੱਖਾਂ ਪ੍ਰਤੀ ਜੋ ਸਾਡੇ ਪਾਕਿਸਤਾਨੀ ਜੋ ਵੀਰ ਭੈਣਾਂ ਨੇ ਉਹਨਾਂ ਦੀਆਂ ਲਿਖਤਾਂ ਰਾਹੀਂ ਸਾਨੂੰ ਪਿਆਰ
ਦਾ ਇਜ਼ਹਾਰ ਜੋ ਨਜ਼ਰ ਆ ਰਿਹਾ ਹੈ ਉਹ ਲਿਖਤਾਂ ਬਰਾਮਦ ਹੋ ਰਹੀਆਂ ਨੇ। ਸੋ ਆਪਾਂ ਉਹ ਵੀ ਤੁਹਾਡੇ ਨਾਲ ਵਿਚਾਰਾਂਗੇ। ਸੋ ਪ੍ਰੋਗਰਾਮ ਦੇ ਐਂਡ ਵਿੱਚ ਗੁਰਬਾਣੀ ਵਿਚਾਰਾਂ ਦੀਆਂ ਵੀ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜ਼ਾਹਰਾ ਤੌਰ ਦੇ ਉੱਤੇ ਅਜੇ ਵੀ ਦਿੱਲੀ ਦੇ ਵਿੱਚ ਜੋ ਕਹਿਰ 3 ਦਿਨ ਉੱਥੋਂ ਦੀ ਗੁੰਡਾ ਕਰਾਊਡ ਨੇ ਜੀ, ਜਿਸ ਬਾਰੇ ਹੁਣੇ ਬੜਾ ਸਪਸ਼ਟ ਹੈ ਕਿ 2000 ਦੇ ਕਰੀਬ ਬੰਦਾ ਜਿਹੜਾ ਉਹ ਯੂਪੀ ਔਰ ਹਰਿਆਣੇ ਤੋਂ ਬਾਹਰੋਂ ਲਿਆ ਕੇ 24 ਘੰਟੇ ਪਹਿਲਾਂ ਉੱਥੋਂ ਦੇ ਸਕੂਲਾਂ ਦੇ ਵਿੱਚ ਬਿਠਾਇਆ ਗਿਆ। ਔਰ ਇਸ ਦਾ ਜ਼ਿਕਰ ਦਿੱਲੀ ਦੇ ਮਾਈਨੋਰਿਟੀ ਪੈਨਲ ਚੀਫ ਨੇ ਜ਼ਫਰੁਲ ਇਸਲਾਮ ਖਾਨ ਹੋਰਾਂ ਨੇ ਕੀਤਾ, ਜਿਨ੍ਹਾਂ ਨੇ ਕਿ ਇੱਕ ਪੂਰੀ ਤਹਿਕੀਆਤੀ ਕਮੇਟੀ ਬਣਾ ਕੇ ਇਸ ਦੇ ਉੱਤੇ ਰਿਪੋਰਟ ਜੇ ਡਿਟੇਲ ਤਾਂ ਦੇਣੀ ਹੈ, ਪਰ ਮੀਡੀਆ ਦੇ ਵਿੱਚ ਉਸ ਦੇ ਇਨੀਸ਼ੀਅਲ ਪਾਰਟ ਆਏ ਨੇ, ਉਸ ਨੂੰ ਵੀ ਅਸੀਂ ਮੈਂਸ਼ਨ ਕਰਾਂਗੇ। ਲੇਕਿਨ ਜਿਵੇਂ ਅਸੀਂ ਕੱਲ੍ਹ ਦੱਸਿਆ ਸੀ ਕਿ ਕਿਵੇਂ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕਾਉਂਸਲ ਦੀ ਚੀਫ ਨੇ ਇੰਡੀਅਨ ਸੁਪਰੀਮ ਕੋਰਟ ਨੂੰ ਜਿਹੜਾ ਹੈ ਉਹ ਇੰਟਰਵੈਂਸ਼ਨ ਜਾਂ ਇਹ ਕਿਹਾ ਕਿ ਵੀ ਉਹ ਉਹਦੇ 'ਚ ਆਪਣਾ ਵੀ ਜਿਹੜਾ ਉਹ ਰਾਏ ਦੇਣਾ ਚਾਹੁੰਦੇ ਨੇ, ਜਦੋਂ ਕਿ ਇਸ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਜਿਹੜੀ ਹੈ ਸੁਪਰੀਮ ਕੋਰਟ ਅੱਡ ਪਟੀਸ਼ਨਾਂ ਦੀ ਸੁਣਵਾਈ ਕਰੇਗੀ। ਸੋ ਇਸ ਨਾਲ ਉਸ ਖਿੱਤੇ ਦੇ ਵਿੱਚ ਕਾਫੀ ਜਿਹੜਾ ਇਸ ਦੇ ਉੱਤੇ ਟੀਕਾ ਟਿੱਪਣੀਆਂ ਔਰ ਕਾਊਂਟਰ ਆਰਗੂਮੈਂਟ ਹੋ ਰਹੇ ਨੇ। ਔਰ ਅਸੀਂ ਕੱਲ ਕਿਹਾ ਸੀ ਕਿ 4 ਚਫੇਰੇ ਦੁਨੀਆ ਦੇ ਵਿੱਚ ਥੂ ਹੋ ਰਹੀ ਹੈ ਭਾਰਤ ਦੇ ਉੱਤੇ, ਔਰ ਇਹ ਥੂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ ਦੇਖਣ ਨੂੰ ਆਈ, ਜਿੱਥੇ ਕਿ ਇਸ ਮੁੱਦੇ ਨੂੰ ਖਾਲਿਦ ਮਹਿਮੂਦ ਮੈਂਬਰ ਪਾਰਲੀਮੈਂਟ ਨੇ ਜਿਹੜੇ ਪਾਕਿਸਤਾਨੀ ਮੂਲ ਦੇ, ਉਹਨਾਂ ਨੇ ਇਸ ਇਸ਼ੂ ਨੂੰ ਲਿਆਂਦਾ। ਔਰ ਇਸ ਦਾ ਸਵਾਲ ਸੀ ਰੀਸੈਂਟ ਵਾਇਲੈਂਸ ਇਨ ਇੰਡੀਆ, ਔਰ ਇਸ ਦੇ ਉੱਤੇ ਬੇਸ਼ੱਕ ਜਿਹੜਾ ਉਹਨਾਂ ਦਾ ਕੰਸਰਨਡ ਪਰਸਨ ਹੈ ਉਹ ਟਰਕੀ ਦੇ ਦੌਰੇ ਤੇ ਗਿਆ ਹੋਇਆ, ਪਰ ਉਹਨਾਂ ਦੇ ਮਿਨਿਸਟਰ ਆਫ ਸਟੇਟ ਮਿਸਟਰ ਨੀਗਲ ਐਡਮਸ ਨੇ ਇਸ ਨੂੰ ਰਿਸਪੌਂਡ ਕੀਤਾ। ਫਿਰ ਇਸੇ ਇਸ਼ੂ ਦੇ ਉੱਤੇ ਹੀ ਨੁਸਰਤ ਗਨੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਇਹ ਵੀ ਪਾਕਿਸਤਾਨੀ ਓਰੀਜਨ ਦੇ ਨੇ, ਉਹਨਾਂ ਨੇ ਜੋ ਬ੍ਰਿਟਿਸ਼ ਸਰਕਾਰ ਦਾ ਰਿਸਪੌਂਸ ਹੈ ਉਹਨੂੰ ਉਹਨਾਂ ਨੇ ਕਿਹਾ ਵੀ ਐਵੇਂ ਅੱਖਾਂ ਪੂੰਝਣ ਵਾਲਾ ਹੈ। ਲੇਕਿਨ ਜਿਹੜਾ ਇਸ ਸਾਰੇ ਦੇ ਵਿੱਚ ਕਾਫੀ ਜ਼ੋਰਦਾਰ ਪ੍ਰੈਜੈਂਟੇਸ਼ਨ ਸੀ ਉਹ ਦੋਨੋਂ ਹੀ ਸਿੱਖ ਮੈਂਬਰ ਪਾਰਲੀਮੈਂਟ, ਇੱਕ ਸਰ ਤਨਮਨਜੀਤ ਸਿੰਘ ਢੇਸੀ ਜਿਹੜੇ ਦੂਸਰੀ ਵਾਰ ਚੁਣ ਕੇ ਆਏ ਨੇ, ਉਹਨਾਂ ਦਾ ਸੰਬੰਧ ਲੇਬਰ ਪਾਰਟੀ ਨਾਲ ਹੈ, ਔਰ ਦੂਸਰੀ ਬੀਬੀ ਪ੍ਰੀਤ ਕੌਰ ਗਿੱਲ ਜਿਹੜੇ ਵੀ ਦੁਬਾਰਾ ਫਿਰ ਚੁਣੇ ਗਏ ਨੇ। ਹਾਲਾਂਕਿ ਇਹਨਾਂ ਦੋਨਾਂ ਹੀ ਐਮਪੀਜ਼ ਨੂੰ ਹਰਾਉਣ ਲਈ ਆਰਐਸਐਸ ਔਰ ਹਿੰਦੂਤਵਾ ਲੌਬੀ ਨੇ ਪੂਰਾ ਜ਼ੋਰ ਲਾਇਆ, ਔਰ ਤਨਮਨਜੀਤ ਸਿੰਘ ਢੇਸੀ ਕਾਫੀ ਅਹਿਮੀਅਤ ਵਾਲੇ ਐਮਪੀ ਬਣ ਗਏ ਨੇ, ਕਿਉਂਕਿ ਉਹ ਪਹਿਲਾਂ ਹੀ ਜਿਹੜੀ ਨੈਟੋ ਕਮੇਟੀ ਹੈ ਉਸ ਦੇ ਡੈਲੀਗੇਟ ਸੀ, ਪਰ ਰੀਸੈਂਟਲੀ ਉਹਨਾਂ ਨੂੰ ਮੈਂਬਰ ਯੂਕੇ ਡਿਫੈਂਸ ਕਮੇਟੀ ਦਾ ਵੀ ਬਣਾਇਆ ਗਿਆ, ਔਰ ਉਹ ਪਹਿਲੇ ਐਮਪੀ ਬਣੇ ਨੇ ਏਸ਼ੀਅਨ ਮੂਲ ਦੇ। ਉਸ ਤੋਂ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਏਸ਼ੀਅਨ ਮੂਲ ਦੇ, ਖਾਸ ਤੌਰ ਤੇ ਇੰਡੀਅਨ ਕਾਫੀ ਵੱਡੀ ਗਿਣਤੀ 'ਚ ਨੇ ਇੰਡੀਅਨ ਹਿੰਦੂ। ਲੇਕਿਨ ਤਨਮਨਜੀਤ ਸਿੰਘ ਢੇਸੀ ਪਹਿਲੇ ਐਸੇ ਐਮਪੀ ਨੇ ਜਿਹੜੇ ਕਿ ਇਸ ਡਿਫੈਂਸ ਕਮੇਟੀ ਦੇ ਮੈਂਬਰ ਚੁਣੇ ਗਏ ਨੇ, ਜਿਹਦੇ ਉੱਤੇ ਉਹਨਾਂ ਨੇ ਧੰਨਵਾਦ ਵੀ ਕੀਤਾ ਕਿ ਮੇਰੇ ਤੇ ਇੰਨਾ ਭਰੋਸਾ ਕੀਤਾ ਹੈ ਹਕੂਮਤ ਨੇ। ਔਰ ਹਾਲਾਂਕਿ ਹਕੂਮਤ ਉੱਥੇ ਕੰਜ਼ਰਵੇਟਿਵ ਪਾਰਟੀ ਦੀ ਹੈ, ਪਰ ਇਹ ਉਹਨਾਂ ਨੂੰ ਇੱਕ ਆਨਰ ਹੈ ਕਿ ਲੇਬਰ ਪਾਰਟੀ ਦੇ ਐਮਪੀ ਹੁੰਦੇ ਆ ਵੀ ਉਹ ਡਿਫੈਂਸ ਕਮੇਟੀ 'ਚ ਨੇ। ਔਰ ਉਹਨਾਂ ਨੇ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ, ਕਿਉਂਕਿ ਉੱਥੇ ਜਦੋਂ ਇਸ ਕਿਸਮ ਦਾ ਕੋਈ ਸਵਾਲ ਆਉਂਦਾ ਹੈ ਤੇ ਸਮਾਂ ਤਾਂ ਸੀਮਤ ਹੁੰਦਾ, ਪਰ 2-2.5 ਮਿੰਟ ਦੇ ਵਿੱਚ ਹੀ ਉਹਨਾਂ ਨੇ ਕਿਵੇਂ ਰਿਲੇਟ ਕੀਤਾ ਸਾਰਿਆਂ ਨੂੰ, ਔਰ ਖ਼ਾਸ ਤੌਰ ਤੇ ਉਹਨਾਂ ਨੇ ਕਿਹਾ ਉਹਨਾਂ ਦੀ ਪ੍ਰੈਜੈਂਟੇਸ਼ਨ ਦੀਆਂ 2 ਬੜੀਆਂ ਅਹਿਮ ਗੱਲਾਂ ਸੀ। ਇੱਕ ਤਾਂ ਉਹਨਾਂ ਨੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਕਰਕੇ ਦੁਬਾਰਾ ਐਡਰੈਸ ਕੀਤਾ। ਅਕਸਰ ਜਿਹੜੇ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਹੋਣ ਔਰ ਦੂਸਰੇ ਹੋਣ ਇਸ ਦਾ ਜ਼ਿਕਰ ਕਰਦੇ ਨੇ। ਔਰ ਜਿਹੜੀ ਗੱਲ ਜਿਹਦਾ ਮੈਨੂੰ ਵੀ ਨਹੀਂ ਸੀ ਪਤਾ, ਉਹਨਾਂ ਨੇ ਕਿਹਾ ਕਿ ਮੈਂ ਸਟੂਡੈਂਟ ਸੀ, ਪੰਜਾਬ ਦੇ ਵਿੱਚ ਪੜ੍ਹਦਾ ਸੀ ਜਦੋਂ ਨਵੰਬਰ 84 ਹੋਇਆ, ਔਰ ਮੈਂ ਉਸ ਸੰਤਾਪ ਨੂੰ, ਪੀੜ ਨੂੰ ਦੇਖਿਆ ਹੋਇਆ। ਔਰ ਜਿਵੇਂ ਸਿੱਖ ਨਸਲਕੁਸ਼ੀ ਨਵੰਬਰ 84 ਚ ਹੋਈ, ਦਿੱਲੀ ਵਿਚਲੀ ਜਿਹੜੀ ਵਾਇਲੈਂਸ ਹੈ ਉਸ ਦਾ ਦੁਹਰਾ ਹੈ, ਔਰ ਇਹ ਰਿਮਾਈਂਡਰ ਹੈ ਕਿ ਇਹ ਇੰਡੀਅਨ ਸਟੇਟ ਕਿਸ ਪਾਸੇ ਨੂੰ ਜਾ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈ ਉਹ ਪ੍ਰੀਵੇਲ ਕਰੇ, ਇੰਟਰਵੀਨ ਕਰੇ, ਯਕੀਨੀ ਬਣਾਏ ਕਿ ਉੱਥੇ ਜਿਹੜਾ ਇਸ ਕਿਸਮ ਦੀ ਜਿਹੜੀ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਹੈ ਉਹਨੂੰ ਰੋਕਿਆ ਜਾਏ। ਔਰ ਹਾਲਾਂਕਿ ਦੂਸਰੇ ਵੀ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਬੌਬ ਬਲੈਕਮੈਨ ਜਿਹੜਾ ਪ੍ਰੋ ਇੰਡੀਆ, ਉਹਨੇ ਵੀ ਇਸ ਦੇ ਉੱਤੇ ਗੱਲ ਕੀਤੀ, ਔਰ ਉਹਨੇ ਕਿਹਾ ਕਿ ਜੀ
ਉੱਥੇ ਬਹੁਤ ਟੈਨਸ਼ਨ ਹੈ ਔਰ ਇਸ ਨੂੰ ਰੋਕਣ ਲਈ ਕੋਸ਼ਿਸ਼ ਹੋਣੀ ਚਾਹੀਦੀ ਹੈ। ਨੈਸ਼ਨਲ ਸਕਾਟਿਸ਼ ਪਾਰਟੀ ਜਿਹੜੀ ਕਿ ਸਕਾਟਲੈਂਡ ਦੀ ਆਜ਼ਾਦੀ ਪਸੰਦ ਤਹਿਰੀਕ ਵਾਲਿਆਂ ਦੀ ਪਾਰਟੀ ਹੈ, ਉਹਨਾਂ ਦੇ ਜਿਹੜੇ ਨੇ ਉਹਨਾਂ ਨੇ ਵੀ ਬੜੇ ਜ਼ੋਰਦਾਰ ਸ਼ਬਦਾਂ 'ਚ ਕਿਹਾ ਕਿ ਵੀ ਇਹ ਜਿਹੜੀ UK ਗਵਰਨਮੈਂਟ ਦੇ Mr. Alan Smith, Scottish National Party MP Alan Smith sought the UK government's intervention to share best practice around countering the online disinformation campaign being used in India to inflame tensions. So ਉਹਨਾਂ ਨੇ ਇੱਕ ਨਵਾਂ ਨੁਕਤਾ ਲਿਆਂਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਕੱਲਾ ਇਹੀ ਨਹੀਂ ਜਿਹੜਾ ਆਨਲਾਈਨ ਕੈਂਪੇਨ ਇੰਡੀਅਨ ਗਵਰਨਮੈਂਟ ਔਰ ਉਹਨਾਂ ਦੇ ਇਹ ਹਿੰਦੂਤਵੀ ਨਫ਼ਰਤ ਦੇ ਲਈ ਇਸਤੇਮਾਲ ਕਰ ਰਹੇ ਨੇ ਉਸ ਨੂੰ ਰੋਕਿਆ ਜਾਏ। ਔਰ ਇਸ ਦੇ ਉੱਤੇ ਬ੍ਰਿਟਿਸ਼ ਗਵਰਨਮੈਂਟ ਨੇ ਇਹੀ ਕਿਹਾ ਜੀ ਅਸੀਂ ਕੰਸਰਨਡ ਹੈ, ਸਾਡੇ ਚੰਗੇ ਸੰਬੰਧ ਨੇ ਇੰਡੀਆ ਨਾਲ। It is because of our close relationship with the government of India that we are able to discuss difficult issues with them and make clear our concern where we have them, including on the rights of minorities. कि ਅਸੀਂ ਇਹ ਇਸ਼ੂ ਉਹਨਾਂ ਦੇ ਕੰਸਰਨ ਚ ਲਿਆ ਰਹੇ ਹਾਂ। We will continue to follow events closely and to raise our concern when we have with them. So ਇਸ ਦੇ ਉੱਤੇ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਤਨਮਨਜੀਤ ਸਿੰਘ ਢੇਸੀ ਹੋਰਾਂ ਦੀ 1.5 ਮਿੰਟ ਦੀ ਪ੍ਰੈਜੈਂਟੇਸ਼ਨ ਹੈ ਜਿਹੜੀ ਕਿ ਕਲੀਨ ਫੀਡ ਉਹਨਾਂ ਨੇ ਉਹਨਾਂ ਦੇ ਪਾਰਲੀਮੈਂਟ ਦੇ ਮੇਨ ਜਿਹੜਾ ਉਹਨਾਂ ਦਾ ਵੈਬ ਹੈ ਉਸ ਤੋਂ ਹੀ ਲਈ ਹੈ ਕਿ ਉਹਨੂੰ ਦਿਖਾ ਦੇਣ ਔਰ ਉਸ ਤੋਂ ਬਾਅਦ ਅਸੀਂ ਇਸੇ ਇਸ਼ੂ ਨੂੰ ਅੱਗੇ ਤੋਰਦੇ ਕਿ ਕਿਵੇਂ ਇਸ ਦੇ ਉੱਤੇ ਜਿਹੜਾ ਮਾਈਨੋਰਿਟੀ ਕਮਿਸ਼ਨ ਹੈ ਦਿੱਲੀ 'ਚ ਉਹਨੇ ਕੀ ਕਿਹਾ। Tanmjeet Singh Deshik. Thank you very much. Incited mob violence in Delhi on the back of someone's face brings back painful personal memories as a religious minority of the 1984 genocide of the Sikhs while I was studying out there in India. We must learn from history, not be fooled by those whose insidious aim is to divide society, hell-bent on killing and destroying religious places, all in the name of religion. So I ask the Minister, what message has he given to his Indian counterparts that persecution of Indian Muslims, many of whom have been peacefully protesting against the Citizenship Amendment Act, is utterly intolerable, and that the police cannot just stand idly by, or worse still, be complicit, as is alleged by many victims and social activists, and that the perpetrators must feel the full force of the law? Minister. Well, the honourable member speaks very powerfully from personal experience. It's absolutely essential that we speak up where we believe abuses have taken place and where, when protest crosses the line into illegality, as I mentioned, the government needs to act within all domestic laws and international laws to make sure they are enforced. But he's absolutely right to raise these issues. We constantly are talking at ministerial and official level with the government of India about our concerns, in particular regarding the CAA. ਜੀ ਡਾਕਟਰ ਸਾਹਿਬ ਕੀ ਹੁਣ ਵਿਚਾਰ ਨੇ ਤੁਹਾਡੇ ਇਸ ਮੁੱਦੇ ਦੇ ਉੱਪਰ ਕੀ ਕਹਿਣਾ ਚਾਹੋਗੇ? ਦੇਖੋ ਇਹ ਜਿਹੜੀ ਸਿੱਖਾਂ ਵੱਲੋਂ ਦੁਨੀਆ ਭਰ 'ਚ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਲਈ ਆਵਾਜ਼ ਚੁੱਕੀ ਜਾ ਰਹੀ ਹੈ, ਇਸ ਨੂੰ ਬੇਸ਼ੱਕ ਜਿਹੜੇ ਇੰਡੀਅਨ ਨੈਸ਼ਨਲਿਸਟ ਨੇ ਇੱਕ ਪਾਸੇ ਹਿੰਦੂਤਵੀ ਪੋਲਰਾਈਜੇਸ਼ਨ ਗੇਮ ਵਾਲੇ ਨੇ, ਦੂਸਰੇ ਪਾਸੇ ਉਹ ਲੋਕ ਜਿਹੜੇ ਬੇਸ਼ੱਕ ਹਿੰਦੂਤਵੀ ਪੋਲਿਟਿਕਸ ਨੂੰ ਪਸੰਦ ਨਹੀਂ ਕਰਦੇ ਪਰ ਅਲਟੀਮੇਟਲੀ ਉਹ ਇੰਡੀਅਨ ਨੈਸ਼ਨਲਿਸਟ ਨੇ ਜਿਨ੍ਹਾਂ ਦੇ ਵਿੱਚ ਰਵੀਸ਼ ਕੁਮਾਰ NDTV ਵਰਗੇ ਲੋਕ ਨੇ ਜਾਂ ਪ੍ਰੋਮੀਨੈਂਟ ਜਰਨਲਿਸਟ ਪ੍ਰਤੀਸ਼ ਨੰਦੀ ਜਿਹੜਾ ਖੁੱਲ੍ਹ ਕੇ ਹਿੰਦੂਤਵਾ ਦੇ ਖਿਲਾਫ ਬੋਲਦਾ ਹੈ। ਲੇਕਿਨ ਜਿਵੇਂ ਸਿੱਖਾਂ ਨੇ ਦਿੱਲੀ ਦੇ ਵਿੱਚ ਉਹ ਮਦਦ ਦੇ ਉੱਤੇ ਉਤਰੇ, ਹੁਣ ਉਹ ਮੁਸਲਮਾਨਾਂ ਨੂੰ ਜਿਨ੍ਹਾਂ ਦਾ ਸਭ ਕੁਝ ਬਰਬਾਦ ਕਰ ਦਿੱਤਾ ਹੈ ਘਰ ਬਣਾ ਕੇ ਦੇਣ ਦੇ ਲਈ ਫਾਈਨੈਂਸ਼ੀਅਲ ਹੈਲਪ ਕਰ ਰਹੇ ਨੇ ਔਰ ਆਵਾਜ਼ ਚੁੱਕੀ ਹੈ। ਅੱਜ ਮੈਂ ਦੇਖ ਰਿਹਾ ਸੀ ਕਿ ਪ੍ਰਤੀਸ਼ ਨੰਦੀ ਨੇ ਟਵੀਟ ਕਰਕੇ ਕਿਹਾ, ਭਾਵੇਂ ਉਹਨੇ ਇੰਡੀਅਨ ਪਰਸਪੈਕਟਿਵ ਵੀ ਦਿੱਤਾ ਹੈ ਪਰ ਫਿਰ ਵੀ ਦੁਸ਼ਮਣ ਦੇ ਖੈਮੇ ਚੋਂ ਹੀ ਆਉਣ ਵਾਲੀਆਂ ਇਹ ਲਿਖਤਾਂ ਦੱਸਦੀਆਂ ਨੇ ਕਿ ਵੀ ਜਿਹੜੀ ਸਿੱਖਾਂ ਦੇ ਲਈ ਕਿੰਨੀ ਵੱਡੀ ਗੁੱਡਵਿਲ ਹੈ ਇਸ ਵੇਲੇ। ਔਰ ਉਹਦੇ 'ਚ ਉਹਨੇ ਕਿਹਾ the Sikh community deserves the love and respect of every Indian for the humanitarian role they are playing in the riot hit areas of Delhi. ਕਿ ਸਿੱਖ ਕੌਮ ਜਿਹੜੀ ਕਿ ਦੰਗਾਗ੍ਰਸਤ ਦਿੱਲੀ ਦੇ ਵਿੱਚ ਜਿਹੜਾ ਇਨਸਾਨੀਅਤ ਵਾਲਾ ਰੋਲ ਅਦਾ ਕਰ ਰਹੇ ਨੇ ਉਸ ਦੇ ਲਈ ਹਰ ਭਾਰਤੀ ਦਾ ਪਿਆਰ ਔਰ ਸਤਿਕਾਰ ਉਹਨਾਂ ਨੂੰ ਦੇਣਾ ਬਣਦਾ ਹੈ। This is one community that never fails the nation. ਕਿ ਉਹ ਕੌਮ ਹੈ
ਜਿਹਨੇ ਕਦੇ ਨੇਸ਼ਨ ਨੂੰ ਫੇਲ ਨਹੀਂ ਕੀਤਾ। ਹਾਲਾਂਕਿ ਨੇਸ਼ਨ ਨੇ ਐਵਰੀ ਟਾਈਮ ਜਿਹੜਾ ਹੈ ਜ਼ੁਲਮ ਕੀਤੇ ਨੇ। ਔਰ ਜਿਵੇਂ ਤੁਸੀਂ ਇਨੀਸ਼ੀਅਲ ਨਜ਼ਮ ਦੇ ਵਿੱਚ ਕਿਹਾ ਕਿ ਵੀ ਅਸੀਂ ਸੱਤਵਾਦੀ ਹੁੰਦੇ ਹੋਏ ਵੀ ਇਹਨਾਂ ਦੀਆਂ ਨਜ਼ਰਾਂ 'ਚ ਅੱਤਵਾਦੀ ਹਾਂ, ਔਰ ਅਸੀਂ ਆਪਣੇ ਹੱਕਾਂ ਦੇ ਲਈ ਜੇ ਗੱਲ ਕਰੀਏ ਤੇ ਅਸੀਂ ਦਹਿਸ਼ਤਗਰਦ ਹਾਂ। ਤੇ ਜੇ ਇਹਨਾਂ ਦਾ ਫਾਡਰ ਬਣ ਕੇ, ਚਾਰਾ ਬਣ ਕੇ ਅਸੀਂ ਉਹ ਟਾਈਗਰ ਹਿੱਲ ਹੋਏ, ਉਹ ਦਰਰਾ ਹਾਜੀ ਪੀਰ ਹੋਏ, ਉਹ ਕਾਰਗਿਲ ਹੋਏ, ਉਹ ਚੀਨ ਨਾਲ ਲੱਗਦੀਆਂ ਸੀਮਾਵਾਂ ਹੋਣ, ਤੇ ਫਿਰ ਇਹ ਕਹਿੰਦੇ ਨੇ ਜੀ ਇਹ ਭਾਈਚਾਰਾ ਹੈ। ਜਿਵੇਂ ਕਿਸੇ ਨੇ ਕਿਹਾ, ਕਹਿੰਦੇ ਕਿ ਭਾਈ ਇਹ ਭਾਈ ਉਹ ਹੈ ਕਿ ਵੀ ਜਿਹੜਾ ਇਹ ਕਹਿੰਦਾ ਵੀ ਤੁਸੀਂ ਚਾਰਾ ਹੋ ਸਾਡਾ ਤੇ ਬਸ ਇਹ ਅਸੀਂ ਚਾਰਾ ਤੁਹਾਨੂੰ ਖਾਣਾ ਤੇ ਤੁਸੀਂ ਭਾਈਚਾਰਾ ਕਹੀ ਜਾਓ। ਉਹ ਜ਼ਾਹਰ ਹੈ ਕਿ ਅੰਗਰੇਜ਼ੀ ਦੇ ਵਿੱਚ ਵੀ ਫਾਡਰ ਕਹਿੰਦੇ ਨੇ ਕਿ ਭਾਈ ਉਹ ਤੁਹਾਨੂੰ ਇੱਕ ਰਾ ਮਟੀਰੀਅਲ ਉਹਨਾਂ ਨੇ ਬਣਾਇਆ ਹੋਇਆ, ਇੱਕ ਚਾਰਾ ਬਣਾਇਆ ਹੋਇਆ। ਪਰ ਹੁਣ ਸਿੱਖਾਂ ਨੂੰ ਇਸ ਗੱਲ ਦੀ ਸਮਝ ਆ ਕਿ ਤੁਸੀਂ ਜਿੰਨਾ ਮਰਜ਼ੀ ਇਸ ਕਿਸਮ ਦੀ ਲੋਲੋ ਪੋਪੋ ਕਰੋ, ਅਸੀਂ ਤੁਹਾਡਾ ਚਾਰਾ ਨਹੀਂ ਹੈ। ਔਰ ਫਿਰ ਅੱਗੋਂ ਕਹਿੰਦਾ this is one committee that never fails the nation. They are collecting funds to rebuild homes destroyed by rioters in the Muslim areas. ਕਿ ਹੁਣ ਜਿੱਥੇ ਸਿੱਖਾਂ ਨੇ ਦੂਸਰੀਆਂ ਲੋੜਾਂ, ਖਾਣ ਪਾਣ ਦੀ ਤਾਂ ਹੁਣ ਕਮੀ ਨਹੀਂ ਹੈ, ਪਰ ਹੁਣ ਉਹ ਇਸ ਪਾਸੇ ਲੱਗੇ ਨੇ ਕਿ ਉਹਨਾਂ ਨੂੰ ਘਰ ਬਣਾ ਕੇ ਦੇਣੇ ਨੇ ਜਿਹੜੇ ਲੋੜਵੰਦ ਨੇ। ਔਰ ਮੈਂ ਸਮਝਦਾ ਵੀ ਇਹ ਤਾਂ ਇਹਨਾਂ ਦੀ ਜੋ ਹੈ ਹੀ ਹੈ ਇਸ ਕਿਸਮ ਦੀ, ਇਹ ਤਾਂ ਦੇਖ ਰਹੇ ਨੇ, ਇਹਨਾਂ ਨੂੰ ਤਾਂ ਇਹ ਵੀ ਤਕਲੀਫ ਹੈ ਕਿ ਵੀ ਇਹ ਸਿੱਖ। ਔਰ ਅੱਜ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਇਸ ਕਿਸਮ ਦੇ ਵੀ ਟਵੀਟ ਨੇ ਕਿ ਜੇ ਮੁਸਲਮਾਨਾਂ ਨੇ ਗੁਰਦੁਆਰਿਆਂ 'ਚ ਪਨਾਹ ਲਈ ਹੋਈ ਹੈ ਤਾਂ ਗੁਰਦੁਆਰੇ ਸਾੜ ਦਿਓ। ਦੇਖੋ ਇਸ ਕਿਸਮ ਦੀ ਨਫ਼ਰਤ ਚੱਲ ਰਹੀ ਹੈ। ਪਰ ਮੈਂ ਸਮਝਦਾ ਵੀ ਦੂਸਰੇ ਪਾਸੇ ਇਹਨਾਂ ਦਾ ਮੀਡੀਆ, ਇਹਨਾਂ ਨੂੰ ਹੁਣ ਇਹ ਵੀ ਕਿਤੇ ਨਾ ਕਿਤੇ ਤਕਲੀਫ ਹੈ। ਲੇਕਿਨ ਜਿਵੇਂ ਟ੍ਰਿਬਿਊਨ ਦੀ ਇਹ ਅੱਜ ਦੀ ਸਟੋਰੀ ਹੈ, ਮੁਸਲਿਮਸ ਗਿਵ ਅਵੇ ਡਿਸਪਿਊਟਡ ਸਹਾਰਨਪੁਰ ਲੈਂਡ ਟੂ ਸਿੱਖਸ। ਪਿੱਛੇ 2014 ਦੇ ਵਿੱਚ ਇੱਕ ਜ਼ਮੀਨ ਨੂੰ ਲੈ ਕੇ ਝਗੜਾ ਸੀ ਲੋਕਲ ਸਿੱਖਾਂ ਔਰ ਮੁਸਲਮਾਨਾਂ ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਕੋਰਟ ਦੇ ਵਿੱਚ ਕੇਸ ਕਿਹਾ ਹੋਇਆ। ਸਿੱਖਾਂ ਨੇ ਗੁਰਦੁਆਰੇ ਦੇ ਨਾਲ ਲੱਗਦੀ ਜ਼ਮੀਨ ਹੈ ਔਰ ਉਹਦੇ ਲਈ ਈਵਨ 60 ਲੱਖ ਰੁਪਈਆ ਵੀ ਦਿੱਤਾ ਸੀ ਕਿ ਵੀ ਇਹ ਸਾਨੂੰ ਦੇ ਦਿਓ। ਪਰ ਇਹਨਾਂ ਨੇ ਅੱਜ ਹੈ ਕਿ ਇਨ ਏ ਗੁੱਡਵਿਲ ਜੈਸਚਰ ਫॉर compassion shown by the Sikh community during the riots, the Muslim community from Saharanpur gave away their claim on the piece of land given to them as part of settlement post Saharanpur riots between Sikh and Muslims in 2014. They also returned rupees 60 lakh to Sikhs. ਉਹਨਾਂ ਨੇ ਕਿਹਾ ਜੀ ਜਿਹੜੇ ਉਹ 60 ਲੱਖ ਨੇ ਉਹ ਵੀ ਉਹਨਾਂ ਨੇ ਡਿਸਾਈਡ ਕਰ ਲਿਆ ਵੀ ਨਹੀਂ ਅਸੀਂ ਪੈਸੇ ਵੀ ਨਹੀਂ ਲੈਣੇ, ਔਰ ਅਸੀਂ ਇਹ ਜਿਹੜਾ ਪੀਸ ਆਫ ਲੈਂਡ ਹੈ ਗੁੱਡਵਿਲ ਦੇ ਤੌਰ ਤੇ ਦੇ ਰਹੇ ਹਾਂ। ਇਹ ਇੱਕ ਸਪੈਸ਼ਲ ਫੰਕਸ਼ਨ ਇਸ ਬਾਰੇ ਗੁਰਦੁਆਰਾ ਰਕਾਬਗੰਜ ਦੇ ਵਿੱਚ ਹੋਇਆ। ਸੋ ਮੈਂ ਸਮਝਦਾ ਵੀ ਇਹ ਜਿਹੜਾ ਭਾਈਚਾਰਾ ਹੈ, ਇੱਧਰ ਜਿਹੜਾ ਭਾਈਚਾਰਾ ਬਣ ਰਿਹਾ, ਇਹਦੇ 'ਚ ਕੋਈ ਚਾਰਾ ਨਹੀਂ ਹੈ, ਸੱਚਮੁੱਚ ਬ੍ਰਦਰਹੁੱਡ ਹੈ। ਕੱਲ ਅਸੀਂ ਮੈਂਸ਼ਨ ਕੀਤਾ ਸੀ ਕਿ ਕਿਵੇਂ ਕੋਚੀ ਕੇਰਲਾ ਦੀ ਗ੍ਰੈਂਡ ਮੌਸਕ ਦੇ ਵਿੱਚ ਸਿੱਖਾਂ ਨੂੰ ਵੈਲਕਮ ਕੀਤਾ। ਔਰ ਹੁਣ ਇਹ ਕਿਉਂਕਿ ਦਿੱਲੀ ਦੇ ਜਦੋਂ ਅਸੀਂ ਇਹਨਾਂ ਕਤਲੇਆਮ ਦੀ ਗੱਲ ਕਰ ਰਹੇ ਹਾਂ, ਦਿੱਲੀ ਦਾ ਮਤਲਬ ਜਸਟ ਦਿੱਲੀ ਦੇ ਲੋਕ ਨਹੀਂ ਨੇ। ਦਿੱਲੀ ਦੇ ਵਿੱਚ ਲਗਭਗ, ਜੇ ਮੈਂ ਗਲਤ ਨਾ ਹੋਵਾਂ, ਤੇ 20 ਮਿਲੀਅਨ ਦੇ ਲਗਭਗ ਲੋਕ ਰਹਿੰਦੇ ਨੇ। ਔਰ ਦਿੱਲੀ ਸਾਰੇ ਭਾਰਤ ਦੇ ਪ੍ਰਾਂਤਾਂ 'ਚੋਂ ਆ ਕੇ ਲੋਕ ਉੱਥੇ ਵਸੇ ਹੋਏ ਨੇ। ਦਿੱਲੀ ਦੇ ਓਰੀਜਨਲ ਆਬਾਦੀ ਤਾਂ ਜਿਹੜੀ ਹੈ ਜਦੋਂ 47 ਤੋਂ ਪਹਿਲਾਂ ਤਾਂ ਬਹੁਤ ਘੱਟ ਸੀ। 47 ਵੇਲੇ ਲਹਿੰਦੇ ਪੰਜਾਬ 'ਚੋਂ ਵੱਡੀ ਗਿਣਤੀ 'ਚ ਲੋਕ ਆਏ ਔਰ ਇਹ 22 ਲੱਖ ਦੇ ਕਰੀਬ ਬਣੀ। ਹੁਣ ਜਿਹੜੀ ਹੈ ਉਹਦੀ ਲਗਭਗ 20 ਮਿਲੀਅਨ, 2 ਕਰੋੜ ਦਿੱਲੀ ਦੀ ਆਬਾਦੀ ਹੈ। ਸੋ ਦਿੱਲੀ ਸਾਰੇ ਭਾਰਤ ਨੂੰ ਰਿਪਰੈਜ਼ੈਂਟ ਕਰਦੇ, ਕਿਉਂਕਿ ਸਾਰੇ ਭਾਰਤ ਦੇ ਔਰ ਖਾਸ ਤੌਰ ਤੇ ਜਿਹੜੇ ਲੋਕ ਕੰਮ ਦੀ ਤਲਾਸ਼ 'ਚ ਵੀ ਨੇ ਤੇ ਮੁਸਲਮਾਨਾਂ ਦੇ ਹਵਾਲੇ ਨਾਲ ਯੂਪੀ ਬਿਹਾਰ ਜਿਹੜੇ ਮਰੇ ਵੀ ਨੇ ਨਾ, ਕੋਈ ਸ਼ਿਵਪੁਰੀ 'ਚ, ਕੋਈ ਗੋਕਲਪੁਰੀ, ਕੋਈ ਜਾਮੀਆ ਮੁਹੱਲੇ 'ਚ ਜਾਂ ਦੂਸਰੇ ਜਿਹੜੇ ਉਹਨਾਂ ਦਾ, ਉਹ ਸਾਰੇ ਦੇ ਵਿੱਚੋਂ ਮੁਸਲਮਾਨ ਗਰੀਬ ਨੇ ਵਿਚਾਰੇ, ਹੱਥੀਂ ਕੰਮ ਕਰਨ ਵਾਲੇ। ਅੱਜ ਮੈਂ ਇੱਕ ਪ੍ਰੋਗਰਾਮ ਦੇਖ ਰਿਹਾ ਸੀ, ਕਿਸੇ ਦਾ ਕਿ ਬਾਹ ਉੱਡ ਗਈ ਹੈ, ਕਿਸੇ ਦੀ ਲੱਤ ਨਹੀਂ, ਮਰੇ ਤਾਂ ਜੋ ਹੈ ਹੀ ਨੇ 400 ਤੋਂ ਜ਼ਿਆਦਾ ਜ਼ਖਮੀ ਨੇ, ਔਰ ਉਹਨਾਂ ਦੇ ਕੋਲ ਕੁਝ ਨਹੀਂ ਹੈ ਵੀ ਆਪਣੀ ਉਹ ਰੋਟੀ ਰੋਜ਼ੀ ਕਿਵੇਂ ਸ਼ੁਰੂ ਕਰਨ। ਸੋ ਇਹ ਜਿਹੜੀ ਗੁੱਡਵਿਲ ਹੈ ਇਸ ਵੇਲੇ, ਇਸ ਦੇ ਨਾਲ ਜੋ ਦਿੱਲੀ ਦੇ ਇਸ ਮੁੱਦੇ ਦੇ ਉੱਤੇ ਆਈ ਹੈ, ਇਹ ਸਾਰੇ ਭਾਰਤ ਭਰ ਦੀਆਂ ਘੱਟ ਗਿਣਤੀਆਂ ਲਈ, ਔਰ ਇਹ ਗੱਲ ਖਾਲੀ ਮੁਸਲਮਾਨਾਂ ਤੱਕ ਸੀਮਤ ਨਹੀਂ ਹੈ, ਈਵਨ ਈਸਾਈ ਵੀ ਇਹ ਮਹਿਸੂਸ ਕਰਦੇ ਨੇ। ਆਉਣ ਵਾਲੇ ਪੀਰੀਅਡ 'ਚ ਇਹ ਬੌਂਡਿੰਗ ਹੋਰ ਵੀ ਮਜ਼ਬੂਤ ਹੋਏਗੀ। ਔਰ ਦਿੱਲੀ ਦੇ ਵਿੱਚ ਜਦੋਂ ਅਸੀਂ ਇਸ ਨੂੰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਕੁਝ ਜਿਹੜੇ ਹਿੱਸੇ ਨੇ ਉਹਨਾਂ ਨਾਲ ਹਾਲਾਂਕਿ ਸਿੱਖ ਨਸਲਕੁਸ਼ੀ ਬਹੁਤ ਵੱਡੇ ਪੈਮਾਨੇ ਤੇ ਭਾਰਤ ਭਰ 'ਚ ਹੋਈ, 22-23 ਸੂਬਿਆਂ 'ਚ, ਔਰ ਹਜ਼ਾਰਾਂ ਲੋਕ ਸਿੱਖ ਮਾਰੇ ਗਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਲਿਹਾਜ਼ ਨਾਲ ਜਦੋਂ ਹੁਣ ਦਿੱਲੀ
ਇਹਨਾਂ ਦੰਗਿਆਂ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਤੇ ਬੀਜੇਪੀ ਵਾਲੇ ਇੱਕਦਮ ਨਵੰਬਰ 84 ਦਾ ਕੱਢ ਕੇ ਕਾਂਗਰਸ ਨੂੰ ਜਿਹੜਾ ਹੈ ਉਹ ਟਾਰਗੇਟ ਕਰਦੇ ਨੇ। ਕਾਂਗਰਸ ਤਾਂ ਹੈ ਹੀ ਹੈ, ਉਦੋਂ ਵੀ ਕੱਲੀ ਕਾਂਗਰਸ ਨਹੀਂ ਸੀ, ਇਹ ਆਰਐਸਐਸ ਦੇ ਗੁੰਡੇ ਵੀ ਸ਼ਾਮਲ ਸੀ ਔਰ ਇਹਨੂੰ ਉਹਨਾਂ ਦੇ ਆਈਡੀਆਲੋਗਸ ਨੇ ਆਰਐਸਐਸ ਨੇ ਜਸਟੀਫਾਈ ਕੀਤਾ ਸੀ ਕਿ ਸਿੱਖਾਂ ਨੂੰ ਜਿਹੜਾ ਉਹ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ ਔਰ ਸਿੱਖਾਂ ਨੂੰ ਵੀ ਉਹਨਾਂ ਨੇ ਐਡਵਾਈਸ ਕੀਤਾ ਸੀ ਜੀ ਕਿ ਤੁਸੀਂ ਆਰਾਮ ਦੇ ਨਾਲ ਜਿਹੜਾ ਇਹਨੂੰ ਅਹਿੰਸਕ ਹੋ ਕੇ ਇਸ ਨੂੰ ਮੰਨੋ, ਭਾਣਾ ਮੰਨੋ ਇਹਨੂੰ। ਲੇਕਿਨ ਹੁਣ ਇਹ ਸਾਹਮਣੇ ਆ ਰਿਹਾ ਕਿ ਜਿਵੇਂ ਉਸ ਵੇਲੇ ਦੀ ਹਕੂਮਤ ਰਾਜੀਵ ਗਾਂਧੀ ਦੇ ਸਿੱਧੇ ਹੁਕਮਾਂ ਥੱਲੇ ਉਸ ਵੇਲੇ ਦਿੱਲੀ ਦੇ ਵਿੱਚ ਉਹ ਭਾਵੇਂ ਲੈਫਟੀਨੈਂਟ ਗਵਰਨਰ ਹੋਏ ਜਾਂ ਕੇਂਦਰ ਸਰਕਾਰ ਦਾ ਗ੍ਰਹਿ ਮੰਤਰੀ ਨਰਸਿਮਹਾ ਰਾਓ, ਇਹੀ ਨਰਸਿਮਹਾ ਰਾਓ ਨਵੰਬਰ 84 ਚ ਹੋਮ ਮਿਨਿਸਟਰ ਸੀ, ਇਹੀ ਨਰਸਿਮਹਾ ਰਾਓ ਜਦੋਂ ਬਾਬਰੀ ਮਸਜਿਦ ਢਾਈ ਗਈ ਕਾਂਗਰਸ ਵੱਲੋਂ ਪ੍ਰਾਈਮ ਮਿਨਿਸਟਰ ਸੀ ਇੰਡੀਆ ਦਾ। ਹੁਣ ਵੀ ਉਹੀ ਕਹਾਣੀ ਦੁਹਰਾਈ ਜਾ ਰਹੀ ਹੈ। ਹੁਣ ਅਮਿਤ ਸ਼ਾਹ ਜਿਹੜਾ 2002 ਦੇ ਵਿੱਚ ਹੋਮ ਮਿਨਿਸਟਰ ਸੀ ਜਦੋਂ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰੇ ਗਏ ਔਰ ਉਹ ਮੋਦੀ ਉੱਥੇ ਚੀਫ ਮਿਨਿਸਟਰ ਸੀ ਜਿਹਦੇ ਹੁਕਮਾਂ ਥੱਲੇ ਸਾਰਾ ਕੁਝ ਹੋਇਆ। ਸੋ ਇਹ ਸਿਰਫ ਪਾਤਰਾਂ ਦੇ ਨਾਂ ਬਦਲੇ ਨੇ ਔਰ ਮੋਡਸ ਆਪਰੈਂਡੀ ਜਿਵੇਂ ਅਸੀਂ ਨਵੰਬਰ 84 ਚ ਦੇਖਦੇ ਹਾਂ ਕਿਵੇਂ ਹਰਿਆਣੇ ਚੋਂ ਉਹਨਾਂ ਦੀ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਔਰ ਜੇਲ੍ਹਾਂ ਚੋਂ ਵੀ ਕੈਦੀ ਛੱਡੇ ਗਏ ਸੀ। ਹੁਣ ਵੀ ਇਹ ਜਿਹੜੀ ਗੱਲ ਔਰ ਮੈਂ ਇਹ ਨਹੀਂ ਇਹ ਸਿਰਫ ਮੇਰਾ ਬਿਆਨ ਨਹੀਂ ਹੈ, ਇਹ ਇਹਨਾਂ ਦੀ ਮੇਨ ਖਬਰ ਹੈ। ਨੀਅਰਲੀ 2000 people were brought in for riots, says Delhi Minorities Panel Chief Zafrullah Islam Khan। उन्होंने कहा most outsiders stayed in schools for up to 24 hours before launching attacks। ये 24 घंटे पहला स्कूलों च निकले और ये खबर है nearly 1500 to 2000 outsiders were brought to northeast Delhi and lodged there for nearly 24 hours under a planned conspiracy to unleash violence। Delhi Commissioner for Minorities Chairman Zafrullah Islam Khan alleged on Tuesday following a visit to the affected areas। ਉਸ ਦੌਰੇ ਦੇ ਦੌਰਾਨ ਇਹਨੇ ਇਹ ਗੱਲ ਕਹੀ ਔਰ ਉਹਨੇ ਇਹ ਦਾ ਵਾਇਰ ਦੇ ਨਾਲ ਗੱਲਬਾਤ ਕਰਦੇ ਆ ਕਿ our revelation is that this was planned violence, for this people had been brought from outside, it is for the police and intelligence to find from where they had come। ਔਰ ਅੱਗੇ ਪੂਰੀ ਡਿਟੇਲ ਹੈ ਕਿ ਵੀ ਇਹ ਅਸੀਂ ਡਿਟੇਲ ਰਿਪੋਰਟ ਦੇ ਵਿੱਚ ਦੱਸਾਂਗੇ ਕਿ ਕੀ ਹੋਇਆ ਔਰ 2 ਦਿਨ 3 ਦਿਨ ਪੁਲਿਸ ਨੇ ਵੀ ਕਿਵੇਂ ਉਹਨਾਂ ਦਾ ਸਾਥ ਦਿੱਤਾ ਔਰ ਜਦੋਂ ਬਿਲਕੁਲ 3 ਦਿਨ ਐਨ ਤਬਾਹੀ ਹੋ ਗਈ ਤੇ ਫਿਰ ਜਿਹੜਾ ਉਹ ਕਰਫਿਊ ਨਾਫਜ਼ ਕੀਤਾ ਗਿਆ ਔਰ ਜਿਵੇਂ ਕੁਝ ਜਿਹੜੇ ਇੰਡੀਪੈਂਡੈਂਟ ਕਾਊਂਟ ਆ ਰਹੇ ਨੇ ਕਿ ਕਿਵੇਂ ਵਾਇਲੈਂਸ ਇਹਨਾਂ ਲੋਕਾਂ ਨੇ ਕੀਤੀ ਉਹਨਾਂ ਦੀ ਮਾਨਸਿਕਤਾ ਕੀ ਸੀ। ਸਕਰੋਲਿਨ ਨੇ ਦੀ ਇੱਕ ਅਰੁਣਾਭ ਸਾਈਕੀਆ ਸ਼ਾਇਦ ਜੈਂਟਲਮੈਨ ਹੈ, ਉਹਨੇ ਇੱਕ ਸਟੋਰੀ ਕੀਤੀ ਹੈ ਜਿਹੜੀ ਖੰਬਾ ਦੇਣ ਵਾਲੀ ਹੈ, ਸਾਰੀ ਮੈਂ ਸਾਂਝੀ ਨਹੀਂ ਕਰ ਸਕਦਾ ਪਰ ਉਸ ਦੀ ਹੈਡਲਾਈਨ ਆਈ ਕਲਰਡ ਮਾਈ ਸੌਰਡ ਰੈਡ ਮੀਟ ਡੈਲੀ ਰਾਇਟਰਸ ਹੂ ਸੇ ਦੇ ਕਿਲਡ ਮੁਸਲਿਮਸ। ਔਰ ਉਹਦੇ 'ਚ ਉਹਨਾਂ ਨੇ ਨਾਂ ਬਦਲ ਕੇ ਕਿਹਾ ਕਿ ਕਿਵੇਂ ਉਹ ਫਖਰ ਲੈ ਰਹੇ ਨੇ ਜਿਨ੍ਹਾਂ ਨੇ ਕਿਲਿੰਗਸ ਕੀਤੀਆਂ ਕਿ ਅਸੀਂ ਕੀ ਕੀਤਾ ਔਰ ਉਹਦੇ 'ਚ ਜਿਹੜੀ ਗੱਲ ਅਗੇਨ ਨਵੰਬਰ 84 ਦੇ ਨਾਲ ਜਾ ਕੇ ਜੁੜਦੀ ਹੈ। ਇੱਕ ਜਿਹੜਾ ਇਹਨੇ ਉਹਨੇ ਇਹ ਉਹਨੂੰ ਕਿਹਾ ਮਿਸਟਰ ਅਰੁਣਾਭ ਸਾਈਕੀਆ ਨੂੰ ਕਿ ਵੀ ਯੂ ਆਰ ਏ ਹਿੰਦੂ ਦੈਟ ਇਜ਼ ਵਾਈ ਆਈ ਐਮ ਟੈਲਿੰਗ ਯੂ। ਔਰ ਇਹ 32 ਸਾਲਾ ਕੈਬ ਡਰਾਈਵਰ ਹੈ ਜਿਹਨੇ ਇਸ ਜਰਨਲਿਸਟ ਨੂੰ ਸੰਡੇ ਆਫਟਰਨੂਨ ਉੱਥੇ ਲੈ ਕੇ ਗਿਆ ਔਰ ਉਹ ਟੈਕਸੀ ऐप सर्विस काम करता है। उन्हें कहा कि तुम हिंदू हो इसलिए बोल रहा हूँ वरना ये सब बोलने की चीज़ नहीं है। और ये खुद जड़ा घोंडा अरविंद नगर च रहिंदा है। 25 फरवरी की रात का उन्हें जिक्र किया when he claimed he went to Muslim majority neighborhood of Chand Bagh. There our Hindu brothers are fewer in number, he offered by way of explanation about the choice of place. ਇਹ ਉਹਨੂੰ ਜਰਨਲਿਸਟ ਨੂੰ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਚਾਂਦ ਬਾਗ ਗਏ ਕਿਉਂਕਿ ਉੱਥੇ ਹਿੰਦੂ ਥੋੜੇ ਨੇ ਔਰ ਇਹ ਦੋਨੋਂ ਹੀ ਅਰਵਿੰਦ ਨਗਰ ਔਰ ਚਾਂਦ ਬਾਗ ਇਹ ਇੱਕ ਦੂਜੇ ਦੇ ਆਪੋਜ਼ਿਟ ਨੇ ਵਜ਼ੀਰਾਬਾਦ ਡੋਨੀ ਰੋਡ ਦੇ ਉੱਤੇ। ਔਰ ਡਰਾਈਵਰ ਹੁਣ ਇਹਦਾ ਅਕਾਊਂਟ ਹੈ ਜਿਹੜਾ ਚਿਲਿੰਗ ਅਕਾਊਂਟ ਦਾ ਡਰਾਈਵਰ ਕਲੇਮਡ ਇਹ ਜਿਹੜਾ ਟੈਕਸੀ ਤੇ ਲਿਜਾ ਰਿਹਾ ਉਹ ਦੱਸ ਰਿਹਾ ਮੈਂ ਕੀ ਕੀਤਾ। ਡਰਾਈਵਰ ਕਲੇਮਡ ਹੀ ਵਾਜ਼ ਆਰਮਡ ਵਿਦ ਅ ਗਨ ਐਂਡ ਅ ਸੌਰਡ ਕਿ ਮੇਰੇ ਇੱਕ ਹੱਥ ਦੇ ਵਿੱਚ ਗਨ ਸੀ ਔਰ ਇੱਕ ਹੱਥ ਦੇ ਵਿੱਚ ਤਲਵਾਰ ਸੀ। The gun in my left hand and the sword in the right one. He said, my aunt said she was reminded of my father.
he would step out just like that during 1984 riots. ਕਹਿੰਦੇ ਕਿ ਜਦੋਂ ਮੈਂ ਇੱਕ ਹੱਥ 'ਚ ਤਲਵਾਰ ਔਰ ਇੱਕ ਗਨ ਲੈ ਕੇ ਨਿਕਲਿਆ ਤੇ ਮੇਰੀ ਆਂਟੀ ਨੇ ਕਿਹਾ ਕਿ ਤੂੰ ਅੱਜ ਆਪਣੇ ਪਿਓ ਵਰਗਾ ਲੱਗਦਾ ਹੈ, ਕਿ ਜਿਵੇਂ ਤੇਰਾ ਪਿਓ ਨਵੰਬਰ 84 ਦੇ ਵਿੱਚ ਇੱਕ ਹੱਥ 'ਚ ਬੰਦੂਕ ਔਰ ਇੱਕ ਹੱਥ 'ਚ ਤਲਵਾਰ ਲੈ ਕੇ ਨਿਕਲਿਆ ਸੀ। ਫਿਰ ਉਹਨੇ ਕਿਹਾ ਕਿ ਵੀ ਉਦੋਂ ਵੀ, ਔਰ ਇਹ ਬੜੇ ਕੰਬਾ ਦੇਣ ਵਾਲੇ ਲਫ਼ਜ਼ ਨੇ, ਉਹਨੇ कहा कि उस वक्त पापा ने उस तलवार को सिखों का खून पिलाया था, इस बार मैंने उसको मुसलमानों के खून से रंग दिया। देखो ये है देखने वाली, ਤੁਸੀਂ ਕਹਿੰਦੇ ਆ ਕੰਪੈਰੀਜ਼ਨ ਕੀ ਜ਼ਹਿਨੀਅਤ ਹੈ बिल्कुल ਔਰ ਕਿਵੇਂ ਇਹ ਜਿਹੜੀ ਨਫ਼ਰਤ ਹੈ ਉਹ ਨੈਕਸਟ ਜਨਰੇਸ਼ਨ ਤੱਕ ਪਹੁੰਚਾਈ ਗਈ ਹੈ। ਔਰ ਉਹਨੇ ਕਿਹਾ ਕਿ ਭਈ ਇਹ अंग्रेजियों ने की at that time 1984 my father fed the sword with Sikh blood, this time I colored it red with the Muslim blood। ਫਿਰ ਅੱਗੇ ਲੰਬਾ ਚੌੜਾ ਇਹ ਸਾਰੇ ਦੇ ਨਾਲ ਜਾ ਕੇ ਮੈਂ ਸਾਰੇ ਨੂੰ ਸ਼ੇਅਰ ਨਹੀਂ ਕਰ ਸਕਦਾ ਔਰ ਐਂਡ ਦੇ ਵਿੱਚ ਇਹਨੇ ਕਿਹਾ ਕਿ ਵੀ ਇਹ ਹੁਣ ਕਹਿ ਰਿਹਾ, ਇਹ ਬੰਦਾ ਹੀ ਕਹਿ ਰਿਹਾ, people are saying it is RSS ਬਜਰੰਗ ਦਾ, no it is Hindus। ਉਹਨੇ ਕਿਹਾ ਲੋਕ ਕਹਿ ਰਹੇ ਨੇ RSS, no ਨਾ ਇਹ ਹਿੰਦੂਆਂ ਨੇ ਕੀਤਾ ਹੈ। ਐਜ਼ ਏ ਪਾਰਟਿੰਗ ਸ਼ਾਟ ਹੀ ਐਡਡ, ਬਹੁਤ ਦਬਾ ਕੇ ਕਾਟਾ ਸਾਲੋਂ को, we really slayed them Muslims, why else do you think they are going around begging for peace। ਉਹਨੇ ਕਿਹਾ ਵੀ ਅੱਜ ਜਿਹੜਾ ਉਹ ਅਮਨ ਕਰ ਰਹੇ ਨੇ, ਉਹ ਬਾਕੀ ਉਹਨੇ ਇਸ ਸਾਰੀ ਸਟੋਰੀ 'ਚ ਕਿਹਾ ਕਿ ਜਿਹੜਾ ਨਾਲ ਲੱਗਦਾ ਉਹ ਇੱਕ ਛੱਪੜ ਹੈ ਜਾਂ ਕੀ ਹੈ, ਕਿ ਉਹਦੇ 'ਚੋਂ ਜਦੋਂ ਤੁਸੀਂ ਦੇਖੋਗੇ ਤੇ ਫਿਰ ਕਿੰਨੇ ਉਹਦੇ ਚੋਂ ਸਕੈਲੇਟਨਸ ਨਿਕਲਣਗੇ, ਕਿੰਨੇ ਕੰਕਾਲ ਨਿਕਲਣਗੇ। ਔਰ ਹੁਣ ਇੱਕ ਪਾਸੇ ਤਾਂ ਜਿਹੜੇ ਕਰਨ ਵਾਲੇ ਨੇ ਉਹ ਖੁੱਲ੍ਹੇਆਮ ਉਹ ਕਹਿੰਦੇ ਬੇਸ਼ੱਕ ਮੇਰਾ ਨਾਂ ਦੇ ਦੇ, ਕੋਈ ਨਹੀਂ, ਇਹ ਸਾਡੇ ਲਈ ਫਖਰ ਵਾਲੀ ਗੱਲ ਹੈ। ਪਰ ਦੂਸਰੇ ਪਾਸੇ ਹੁਣ ਇਹ ਜਿਹੜਾ 3 ਬੀਜੇਪੀ ਦੇ ਲੀਡਰ ਜਿਨ੍ਹਾਂ 'ਚ ਕਪਿਲ ਮਿਸ਼ਰਾ ਔਰ ਅਨੁਰਾਗ ਠਾਕੁਰ ਔਰ ਜਿਨ੍ਹਾਂ ਨੇ ਨਫ਼ਰਤ ਕੀਤਾ, ਹਾਈ ਕੋਰਟ ਦਾ ਮੁਰਲੀਧਰ ਜਿਹਨੇ ਕਿਹਾ ਸੀ ਕਿ ਵੀ FIR ਕਰੋ ਰਜਿਸਟਰ, ਉਹਨੂੰ ਤਾਂ ਬਦਲ ਦਿੱਤਾ 12 ਘੰਟੇ ਬਾਅਦ ਹੀ, ਰਾਤ ਮਿਡਨਾਈਟ ਨਹੀਂ ਹੋਣ ਦਿੱਤੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਭੇਜ ਦਿੱਤਾ। ਹੁਣ ਉਸ ਪਟੀਸ਼ਨ ਨੂੰ ਹਰਸ਼ ਮੰਡਰ ਜਾਂ ਮੰਡੇਰ, ਇਹ ਵੀ ਸਿੱਖਾਂ ਦਾ ਮੁੰਡਾ ਹੈ, ਇੱਕ ਸਿਵਲ ਸਰਵਿਸ ਸ਼ਾਇਦ IAS ਸੀ, ਔਰ ਜੋ ਬਾਬਰੀ ਮੌਸਕ ਤੋਂ ਬਾਅਦ ਜਾਂ 2002 'ਚ ਮੇਰਾ ਖਿਆਲ ਹੈ ਉਹਨੇ ਰਿਜ਼ਾਈਨ ਕੀਤਾ, ਜੋ ਮੁਸਲਮਾਨਾਂ ਨਾਲ ਹੋ ਰਿਹਾ ਸੀ ਛੱਡ ਕੇ, ਉਹਨੂੰ ਫੁੱਲ ਟਾਈਮ ਜਿਹੜਾ ਉਹ ਐਕਟਿਵਿਸਟ ਹੈ। ਔਰ ਇਹਨੇ ਉਹਨਾਂ ਦੀ ਪਟੀਸ਼ਨ ਸੁਪਰੀਮ ਕੋਰਟ 'ਚ ਲੈ ਗਏ ਔਰ ਨਾਲ ਦੀ ਨਾਲ ਉਹਨੇ ਕਿਸੇ ਦੇ ਇੰਟਰਵਿਊ ਦਿੱਤਾ ਹੋਣਾ ਕਿ ਵੀ ਦੇਖੋ ਸਾਨੂੰ ਜਸਟਿਸ ਤਾਂ ਨਹੀਂ ਮਿਲਣਾ ਸੁਪਰੀਮ ਕੋਰਟ 'ਚੋਂ ਵੀ, ਔਰ ਉਹਨਾਂ ਦੀ ਹਿੱਟ ਦੀ ਕਿ ਉਹਨਾਂ ਦੇ ਖਿਲਾਫ FIR ਰਜਿਸਟਰ ਕਰੋ, ਪਰ ਫਿਰ ਵੀ ਅਸੀਂ ਜਿਹੜਾ ਉਹ ਗਏ ਆ ਸੁਪਰੀਮ। ਹੁਣ ਜਿਸ ਸੁਪਰੀਮ ਕੋਰਟ ਨੂੰ ਇਹੋ ਜਿਹੇ ਲੋਕਾਂ ਦੇ ਇੰਟਰਵਿਊ ਨਜ਼ਰ ਨਹੀਂ ਆਏ, ਉਹਨਾਂ ਤਿੰਨਾਂ ਦੇ ਜਿਹੜੇ ਹੇਟ ਬਿਆਨ ਨੇ ਜਿਹੜੇ ਉਹਨੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜੀ ਪੁਲਿਸ ਨੂੰ ਦਿੱਤੇ ਕਿ ਆਹ ਸੁਣ ਲਓ, ਔਰ ਉਹਨਾਂ ਨੂੰ ਇਹ ਹਰਸ਼ ਮੰਡਰ ਨਜ਼ਰ ਆ ਗਿਆ। ਔਰ ਇਹਨੇ ਖਬਰ ਹੈ ਸੁਪਰੀਮ ਕੋਰਟ ਟੇਕਸ ਐਕਸੈਪਸ਼ਨ ਟੂ ਹਰਸ਼ ਮੰਡੇਜ਼ ਅਟਰੈਂਸਿਸ ਅਗੇਂਸਟ ਇਟ, ਡੈਫਰਸ ਹੀਅਰਿੰਗ ਔਨ ਹਿਜ਼ ਪਲੀ। ਹੁਣ ਉਹਦੀ ਪਲੀ ਦੇ ਉੱਤੇ ਜਿਹੜੀ ਉਹਨੇ ਕਹੀ ਸੀ ਕਿ ਵੀ ਇਹ ਰਜਿਸਟਰ ਕਰੋ, ਉਹਨਾਂ ਨੇ ਸੁਣਵਾਈ ਕਰਨੀ ਸੀ, ਪਰ ਸੁਪਰੀਮ ਕੋਰਟ ਨੇ ਕਿਹਾ, ਸੁਪਰੀਮ ਕੋਰਟ on Wednesday refused to hear activist Harish Mander's plea that till the controversy over his speech that allegedly criticized the top court was sorted out। ਸੁਪਰੀਮ ਕੋਰਟ ਨੂੰ ਆਇਆ ਜੀ ਲੋ ਸਾਡੇ ਤੇ ਸਵਾਲੀਆ ਨਿਸ਼ਾਨ ਚੁੱਕਿਆ, ਔਰ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ said Mandir had given a speech criticizing the top court। ਹੁਣ ਜਿਹੜਾ ਗਵਰਨਮੈਂਟ ਦਾ ਸੋਲਿਸਿਟਰ ਜਨਰਲ ਹੈ ਜਿਹਦੇ ਜ਼ਿੰਮੇ ਹੈ ਕਿ ਉਹ ਲੈ ਕੇ ਜਾਂਦਾ ਕਿ ਜਿਨ੍ਹਾਂ ਨੇ ਹੇਟ ਕੀਤੀ ਉਹਦੇ ਖਿਲਾਫ ਦੇਖੋ ਜੀ ਤੁਹਾਡੇ ਖਿਲਾਫ ਕੀ ਕਿਹਾ। ਬੈਂਚ ਹੈਡਡ ਬਾਈ Chief Justice S.A. Bodbe said, till the controversy over his objectionable speech is sorted out, it will not take up Mandir's plea for registration of FIR against BJP leaders for allegedly making hate speeches। ਜਦੋਂ ਤੱਕ ਇਹ ਕਲੀਅਰ ਨਹੀਂ ਹੁੰਦਾ ਅਸੀਂ ਜਿਹੜਾ ਕੋਈ ਇਹ ਨਹੀਂ ਕਰਾਂਗੇ। ਔਰ ਉਹਨੇ ਕਿਹਾ ਜੀ ਮਹਿਤੇ ਨੂੰ ਉਹਨਾਂ ਨੇ ਕਿਹਾ ਕਿ ਵੀ ਉਹ ਮੰਡੇਰ ਦੇ ਖਿਲਾਫ ਐਫੀਡੇਵਿਟ ਦੇ। ਮੰਡੇਰ ਹੈਡ ਅਲੈਜਲੀ ਸੈਡ, ਹੁਣ ਕੀ ਕਿਹਾ ਮੰਡੇਰ ਨੇ ਜਿਹਦੇ ਤੇ ਸੁਪਰੀਮ ਕੋਰਟ ਨੇ ਈਵਨ ਉਹ ਦੂਜੀ ਕਾਰਵਾਈ ਰੋਕ ਦਿੱਤੀ। ਮੰਡੇਰ ਨੇ ਕਿਹਾ ਸੀ ਵੀ ਹੈਵ ਨੋ ਫੇਥ ਇਨ ਸੁਪਰੀਮ ਕੋਰਟ, ਸਾਨੂੰ ਕੋਈ ਇਸ ਤੇ ਵਿਸ਼ਵਾਸ ਨਹੀਂ, ਬਟ ਵੀ ਵਿਲ ਗੋ ਦੇਅਰ ਐਜ਼ ਵੀ ਹੈਵ ਨੋ ਚੋਇਸ, ਸਾਡੇ ਕੋਲ ਕੋਈ ਰਸਤਾ ਨਹੀਂ ਹੈ, ਬਟ ਅਲਟੀਮੇਟ ਜਸਟਿਸ ਵਿਲ ਬੀ ਡਨ ਔਨ ਦਾ ਸਟਰੀਟ। ਉਹਨੇ ਕਿਹਾ ਵੀ ਅਲਟੀਮੇਟਲੀ ਜਿਹੜਾ
ਇਨਸਾਫ ਹੋਏਗਾ ਉਹ ਤਾਂ ਗਲੀਆਂ 'ਚ ਹੀ ਹੋਣਾ ਹੈ, ਬਿਲਕੁਲ। ਸੁਪਰੀਮ ਕੋਰਟ 'ਚੋਂ ਨਹੀਂ ਨਿਕਲਣਾ। ਔਰ ਉਹਨਾਂ ਨੇ ਕਿਹਾ ਕਿ ਵੀ ਵੀ ਵਿਲ ਹੀਅਰ ਅੰਟਿਲ ਯੂ ਸੈਟਲ ਦਾ ਇਸ਼ੂ, ਇਫ ਦਿਸ ਇਜ਼ ਵਾਟ ਯੂ ਥਿੰਕ ਅਬਾਊਟ ਕੋਰਟ then we have to think about how to deal with it. Chief Justice of India told Monday's Consul Karuna Nandi. ਹੁਣ ਇਹ ਹਾਲ ਹੈ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ, ਦੇਖੋ। ਤੇ ਇਸ ਤੋਂ ਤੁਸੀਂ ਅੰਦਾਜ਼ਾ ਲਾਓ। ਔਰ ਦੂਸਰੇ ਪਾਸੇ ਸੱਜਣ ਕੁਮਾਰ ਜਿਹਨੂੰ ਮੁਰਲੀਧਰ ਨੇ ਉਸ ਜੇਲ੍ਹ ਤੱਕ ਪਹੁੰਚਾਇਆ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ, ਸੁਪਰੀਮ ਕੋਰਟ ਨੇ ਜਿਹੜਾ ਅੱਜ ਇਹ ਕਿਹਾ ਕਿ ਜੀ ਉਹਨੇ ਆਪਣੀ ਬੇਲ ਪਲੀ ਪਾਈ ਸੀ, ਮੈਂ ਬਿਮਾਰ ਹੈ, 71 ਸਾਲਾਂ ਦਾ, ਤੇ ਉਹਨਾਂ ਨੇ ਕਿਹਾ ਜੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਡਾਕਟਰਸ ਜਿਹੜੇ ਨੇ ਉਹ ਐਗਜ਼ਾਮਿਨ ਕਰਨਗੇ, ਤੇ ਜੇ ਉਹ ਵਾਕਈ ਬਿਮਾਰ ਹੈ ਤਾਂ ਉਹਨੂੰ ਫਿਰ ਜ਼ਮਾਨਤ, ਜਿਹੜਾ ਜ਼ਾਹਰ ਹੈ 70 ਸਾਲ 'ਚ ਉਹੀ ਬੰਦਾ ਬਿਮਾਰ ਹੁੰਦਾ ਹੈ। ਔਰ ਜਿੱਥੇ ਹੁਣ ਇਸ ਕਿਸਮ ਦਾ ਹਿੰਦੂਤਵਾ ਦਾ ਦੌਰ ਹੈ, ਸੋ ਮਤਲਬ ਇਹ ਹੈ ਵੀ ਇਹਨਾਂ ਨੂੰ ਹੁਣ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਤਾਂ ਜੇਲ੍ਹ 'ਚ ਕੀ ਪਹੁੰਚਾਉਣਾ ਹੈ, ਜਿਹਨੂੰ ਕਿਸੇ ਇਨਸਾਫ ਪਸੰਦ ਜੱਜ ਨੇ ਘੱਟੋ ਘੱਟ ਇੱਕ ਬੰਦਾ ਹੈ ਸੱਜਣ ਕੁਮਾਰ ਦਾ ਜਿਹਦੇ ਬਾਰੇ ਹੈ ਕਿ ਜੀ ਉਹ ਜੇਲ੍ਹ 'ਚ ਹੈ ਔਰ ਉਹਦੀ ਜ਼ਮਾਨਤ ਨਹੀਂ ਸੀ ਮੰਨੀ। ਹੁਣ ਇਹੀ ਸੁਪਰੀਮ ਕੋਰਟ ਜਿਹਦੇ ਕੋਲ ਉਹਨਾਂ ਦੀ ਉਸ ਪਲੀ ਨੂੰ ਸੁਣਨ ਦਾ ਟਾਈਮ ਨਹੀਂ ਹੈ, ਆਰਟੀਕਲ 370 ਐਬਰੋਗੇਟ ਕੀਤੇ 7 ਮਹੀਨੇ ਹੋ ਜਾਣੇ ਨੇ 5 ਤਰੀਕ ਨੂੰ, ਉਸ ਦਾ ਇਹਨਾਂ ਦੇ ਕੋਲ ਵਕਤ ਨਹੀਂ ਹੈ। ਔਰ ਇਸ ਸਾਰੇ ਕਿਲਿੰਗ ਦੇ ਬਾਵਜੂਦ ਸੂ ਮੋਟੋ ਨੋਟਿਸ ਲੈਣ ਦੀ ਥਾਂ ਨਹੀਂ ਹੈ। ਲੇਕਿਨ ਉਹਨਾਂ ਨੂੰ ਇਹ ਬੜਾ ਫਿਕਰ ਹੈ ਕਿ ਸੱਜਣ ਕੁਮਾਰ ਜਿਹੜਾ ਹੈ 71 ਸਾਲਾਂ ਦਾ, ਉਹਦੀ ਬੇਲ ਜ਼ਰੂਰ ਹੋਏ, ਔਰ ਉਹਨਾਂ ਨੂੰ ਕਿਹਾ ਜੀ ਵਿਦਿਨ ਏ ਵੀਕ ਕਰਕੇ ਇਹਦੀ ਰਿਪੋਰਟ ਦਿਓ। ਸੋ ਇਹ ਹੈ ਜਦੋਂ ਗੱਲ ਇਹ ਚੱਲਦੀ ਹੈ ਕਿ ਭਾਈ ਗੁਲਾਮੀ ਕਿਹਨੂੰ ਕਹਿੰਦੇ ਨੇ, ਔਰ ਅਲਟੀਮੇਟਲੀ ਜਦੋਂ 47 ਦੌਰ 'ਚ ਇੱਕ ਵੱਡਾ ਗੁਨਾਹ ਕਰਨ ਵਾਲੇ ਮਾਸਟਰ ਤਾਰਾ ਸਿੰਘ ਨੇ ਵੀ ਇਹ ਮੰਨਿਆ ਸੀ ਆਪਣੀ ਆਟੋਬਾਇਓਗ੍ਰਾਫੀ 'ਚ ਕਿ ਇਹ ਜਿਹੜਾ ਬਹੁ ਗਿਣਤੀ ਦਾ ਗਲਬਾ ਹੁੰਦਾ ਹੈ, ਬਹੁ ਗਿਣਤੀ ਦੀ ਹਕੂਮਤ ਹੁੰਦੀ ਹੈ, ਇਹ ਡਿਕਟੇਟਰਸ਼ਿਪ ਨਾਲੋਂ ਵੀ ਮਾੜੀ ਹੁੰਦੀ ਹੈ। ਡਿਕਟੇਟਰਸ਼ਿਪ ਦੇ ਵਿੱਚ ਤਾਂ ਆਸ ਹੁੰਦੀ ਹੈ, ਉਮੀਦ ਹੁੰਦੀ ਹੈ ਕਿ ਡਿਕਟੇਟਰ ਮਰ ਜਾਏ, ਸ਼ਾਇਦ ਤੁਹਾਡਾ ਛੁਟਕਾਰਾ ਹੋ ਜਾਏ, ਪਰ ਇਹ ਜਿਹੜੀ ਮੈਜੋਰਿਟੀ ਹੈ ਅੱਜ ਜੇ ਬੀਜੇਪੀ, ਕਾਂਗਰਸ ਔਰ ਆਮ ਆਦਮੀ ਪਾਰਟੀ ਹਿੰਦੂਤਵਾਦੀਆਂ ਹੀ ABC ਟੀਮਾਂ ਨੇ, ਤੇ ਜਿਹੜੇ ਅਦਰਵਾਈਜ਼ ਵੀ ਤੁਰੇ ਫਿਰਦੇ ਨੇ ਉਹਨਾਂ ਨੇ ਵੀ ਵੱਡ ਗਿਣਤੀ ਨੂੰ, ਮੈਜੋਰਿਟੀ ਨੂੰ ਹੀ ਅਪੀਸ ਕਰਨਾ। ਔਰ ਸਿੱਖਾਂ ਦੇ ਕੋਲ, ਕਸ਼ਮੀਰੀਆਂ ਦੇ ਕੋਲ, ਭਾਰਤੀ ਨਕਸ਼ੇ 'ਚ ਕੈਦ ਮੁਸਲਮਾਨਾਂ ਦੇ ਕੋਲ, ਔਰ ਜ਼ਾਹਰ ਹੈ ਕਿ ਕਬੀਲੇ ਜਿਹੜੇ ਉੱਤਰ ਨਾਰਥ ਈਸਟ ਦੇ ਨੇ, ਦਲਿਤ ਨੇ, ਹੋਰ ਕੋਈ ਚੋਇਸ ਨਹੀਂ ਅਦਰ ਦੈਨ ਕਿ ਅਸੀਂ ਸਿਰ ਜੋੜੀਏ ਔਰ ਇਸ ਹਿੰਦੂਤਵਾ ਦੇ ਗੁਲਾਮੀ ਦੇ ਜੂੜੇ ਨੂੰ ਵਗਾ ਕੇ ਪਰਾਂ ਮਾਰੀਏ। ਔਰ ਉਹ ਸਬ ਕੰਟੀਨੈਂਟ ਜਿਹੜਾ ਆਲਰੇਡੀ ਅੱਡ-ਅੱਡ ਨੈਸ਼ਨੈਲਿਟੀਜ਼ ਦਾ ਇਨਹੈਬਿਟਡ ਪਲੇਸ ਹੈ, ਨਾ ਭਾਰਤ ਕਦੇ ਇਤਿਹਾਸ ਦੇ ਵਿੱਚ ਕੋਈ ਮੁਲਕ ਸੀ। ਅੱਜ ਅੰਗਰੇਜ਼ਾਂ ਨੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਇਹਨਾਂ ਨੂੰ ਬਣਾਇਆ ਸੀ, ਜਾਣ ਲੱਗੇ ਅੰਗਰੇਜ਼ ਬਾਣੀਆਂ ਜਿਹੜਾ ਉਹ ਹਿੰਦੂ ਬ੍ਰਾਹਮਣ ਬਾਣੀਆਂ ਦੇ ਹਵਾਲੇ ਕਰ ਗਿਆ, ਪਰ ਅਲਟੀਮੇਟਲੀ ਇਸ ਦਾ ਹਸ਼ਰ ਉਹੀ ਹੋਣ ਜਾ ਰਿਹਾ ਹੈ ਜਿਹੜਾ ਕਿ ਸੋਵੀਅਤ ਯੂਨੀਅਨ ਦਾ ਹੋਇਆ, ਜਿਹੜਾ ਯੂਗੋਸਲਾਵੀਆ ਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। Are you tired of property violations?
ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਅਤੇ ਤਾਲਿਬਾਨ ਵਿੱਚ ਜੋ ਅਮਨ ਸਮਝੌਤਾ ਹੋਇਆ ਸੀ ਉਸ ਦੇ ਬਾਅਦ ਉਸ ਖਿੱਤੇ ਦੇ ਵਿੱਚ ਜੋ ਹਮਲਿਆਂ ਦਾ ਸਿਲਸਿਲਾ ਉਸੇ ਤਰ੍ਹਾਂ ਹੀ ਜਾਰੀ ਹੈ ਔਰ ਇਸ ਸਮਝੌਤੇ ਨੂੰ ਸਾਬੋਤਾਜ ਕਰਨ ਲਈ ਜੋ ਭਾਰਤ ਨੇ ਢਿੱਲ ਲਾਇਆ ਹੋਇਆ ਹੈ। ਸੋ ਸਾਡੇ ਦਰਸ਼ਕਾਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਜੋ ਇਹ ਸਮਝੌਤਾ ਹੋਇਆ ਹੈ ਇਸ ਦਾ ਜੋ ਕਸ਼ਮੀਰ ਅਤੇ ਖਾਲਿਸਤਾਨ ਦੀਆਂ ਜੋ ਆਜ਼ਾਦੀ ਤਹਿਰੀਕਾਂ ਨੇ ਉਸ ਦੇ ਉੱਪਰ ਕੀ ਅਸਰ ਪਵੇਗਾ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਬੜੀ ਫੈਨਫੇਅਰ ਦੇ ਨਾਲ ਔਰ 45 ਤੋਂ ਜ਼ਿਆਦਾ ਅੱਡ-ਅੱਡ ਮੁਲਕਾਂ ਦੇ ਫੋਰਨ ਮਿਨਿਸਟਰ ਜਾਂ ਉਹਨਾਂ ਦੇ ਨੁਮਾਇੰਦੇ ਮੌਜੂਦ ਸੀ ਜੀ, ਅਮਰੀਕਾ ਔਰ ਤਾਲਿਬਾਨ, ਜਿਹਦੇ 'ਚ ਮਾਈਕ ਪੋਂਪੀਓ ਔਰ ਜ਼ਾਲਮੇ ਖਲੀਲਜ਼ਾਦ ਜਿਨ੍ਹਾਂ ਨੇ ਲੰਬੀ ਨੈਗੋਸ਼ੀਏਸ਼ਨ ਕੀਤੀ ਜੀ, ਔਰ ਮੁੱਲਾ ਬਰਾਦਰਨ ਜਿਹੜੇ ਤਾਲਿਬਾਨ ਦੀ ਰਿਪਰੈਜ਼ੈਂਟੇਸ਼ਨ ਜਿਨ੍ਹਾਂ ਨੇ ਕੀਤੀ, ਅਕੋਰਡ ਸਾਈਨ ਹੋਇਆ। ਬਿਲਕੁਲ। ਹੁਣ ਜ਼ਾਹਰ ਹੈ ਕਿ ਵੀ ਜਦੋਂ ਇਸ ਦੀ ਇੰਪਲੀਮੈਂਟੇਸ਼ਨ ਦੀ ਸ਼ੁਰੂਆਤ ਹੋਣੀ ਸੀ 10 ਮਾਰਚ ਤੱਕ 5000 ਜਿਹੜੇ ਅਫਗਾਨ ਪ੍ਰਿਜ਼ਨਰ, ਤਾਲਿਬਾਨ ਪ੍ਰਿਜ਼ਨਰ ਅਫਗਾਨ ਸਰਕਾਰ ਕੋਲ ਨੇ ਉਹਨਾਂ ਨੇ ਛੱਡਣੇ ਸੀ ਔਰ 1000 ਤਾਲਿਬਾਨ ਨੇ ਜਿਹੜੇ ਉਹਨਾਂ ਦੇ ਨੇ ਇਹਨਾਂ ਕੋਲੋਂ ਛੱਡਣੇ ਸੀ। ਜੀ, ਲੇਕਿਨ ਇੱਕਦਮ ਅਸ਼ਰਫ ਗਨੀ ਨੇ ਕਿਹਾ ਕਿ ਜੀ ਮੈਂ ਇਹ ਪਾਰਟ ਜਦੋਂ ਇੰਟਰਾ ਅਫਗਾਨ ਡਾਇਲੋਗ ਸ਼ੁਰੂ ਹੋਏਗਾ ਅਫਗਾਨ ਅੱਡ-ਅੱਡ ਧੜਿਆਂ ਦਾ ਆਪਸ ਦੇ ਵਿੱਚ, ਉਦੋਂ ਉਹਦਾ ਹਿੱਸਾ ਬਣਾਇਆ ਜਾਏਗਾ। ਔਰ ਹਾਲਾਂਕਿ ਜਦੋਂ ਇੱਕ ਪਾਸੇ ਦੋਹਾ ਕਤਰ ਦੇ ਵਿੱਚ ਇਹ ਐਲਾਨਿਆ ਜਾ ਰਿਹਾ ਸੀ, ਦੂਸਰੇ ਪਾਸੇ ਅਸ਼ਰਫ ਗਨੀ ਨੇ ਜਿਹੜਾ ਜਾਰੀ ਕੀਤਾ ਉਸ ਦੇ ਵਿੱਚ ਇਹ ਮੱਦ ਪਹਿਲਾਂ ਛੱਡਣ ਵਾਲੀ ਨਹੀਂ ਸੀ। ਲੇਕਿਨ ਮੈਂ ਸਮਝਦਾ ਵੀ ਔਰ ਹੁਣ ਇਹਨੂੰ ਲੈ ਕੇ ਕਈ ਇਹ ਕਹਿ ਰਹੇ ਨੇ ਜੀ ਬਿਲਕੁਲ ਕਲੈਪਸ ਹੋ ਗਿਆ, ਖਤਮ ਹੋ ਗਿਆ, ਪਹਿਲੇ 24 ਘੰਟੇ ਵੀ ਹੋਲਡ ਨਹੀਂ ਕੀਤਾ। ਕੁਛ ਨੂੰ ਇਹ ਲੱਗ ਰਿਹਾ ਹੈ ਕਿ ਵੀ ਇਹ ਜਿਹੜਾ ਹੈ ਉਹਦੇ 'ਚ ਅਮਰੀਕਾ ਔਰ ਕਿਉਂਕਿ ਜਿਹੜੇ ਹੁਣ ਹੋਇਆ ਜਿਉਂ ਹੀ ਉਹਨੇ ਅਸ਼ਰਫ ਗਨੀ ਨੇ ਕਿਹਾ ਔਰ ਨਾਲ ਦੀ ਨਾਲ ਤਾਲਿਬਾਨ ਨੇ ਕਿਹਾ ਕਿ ਜੀ ਜਿਹੜਾ 7 ਦਿਨ ਦਾ ਪ੍ਰੀ ਅਕੋਰਡ ਪੀਸ ਟਰੂਸ ਸੀ ਉਹ ਅਸੀਂ ਖਤਮ ਕਰ ਦਿੱਤਾ ਹੈ। ਉਹਨਾਂ ਨੇ ਇੱਕਦਮ ਉਹਨਾਂ ਦੇ 12-13 ਥਾਵਾਂ ਤੋਂ ਜਿਹੜੇ ਉਹਨਾਂ ਨੇ ਅਟੈਕ ਕੀਤਾ ਔਰ ਜਵਾਬ ਦੇ ਵਿੱਚ ਅਮਰੀਕਨਾਂ ਨੇ ਵੀ ਜਿਹੜਾ ਕਿਉਂਕਿ ਅਜੇ ਤੱਕ ਉਹ ਅਮਰੀਕਨ ਅਸ਼ਰਫ ਗਨੀ ਜਾਂ ਦੂਜੇ ਦੀ ਕੀ ਹੋਂਦ ਹੈ ਉਹਨਾਂ ਦੇ ਖੰਭਾਂ ਥੱਲੇ ਨੇ। ਔਰ ਲੇਟੈਸਟ ਅਸੀਂ ਕੱਲ੍ਹ ਦੇ ਹਵਾਲੇ ਨਾਲ ਦੇਖ ਰਹੇ ਹਾਂ, ਤਾਲਿਬਾਨ ਅਟੈਕ ਕਿਲਸ 20 ਅਫਗਾਨ ਸੋਲਜਰਸ ਕਾਪਸ ਆਵਰਸ ਆਫਟਰ ਟਰੰਪ ਕਾਲ। ਕਿਉਂਕਿ ਸਮਝੌਤੇ ਤੋਂ ਬਾਅਦ ਫਿਰ ਇੱਕ ਦਿਨ ਬਾਅਦ ਟਰੰਪ ਨੇ ਕਾਲ ਕਰਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਬੜੇ ਬਹਾਦਰ ਹੋ ਔਰ ਸਖਤ ਜਾਨ ਹੋ, ਤੁਸੀਂ ਆਪਣੇ ਮੁਲਕ ਨੂੰ ਮੁਹੱਬਤ ਕਰਦੇ ਹੋ ਔਰ ਮੈਂ ਤੁਹਾਨੂੰ ਮਿਲਣ ਦੇ ਲਈ ਹਾਂ। ਉਹਨਾਂ ਨੇ ਵੀ ਗੱਲ ਕੀਤੀ ਔਰ ਦੂਸਰੇ ਪਾਸੇ ਉਹਨਾਂ ਨੇ ਅਟੈਕ ਕੀਤਾ ਹੋਇਆ ਸੀ, ਇਹਨਾਂ ਨੇ ਜਵਾਬੀ ਕਾਰਵਾਈ ਵੀ ਕੀਤੀ। ਸੋ ਇੱਕ ਪਾਸੇ ਫਾਈਟ ਇੱਕ ਕਿਸਮ ਦੀ ਚੱਲ ਰਹੀ ਹੈ ਔਰ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਇਹ ਤਾਂ ਜਿਹੜਾ ਉਹ ਹੋਲਡ ਹੀ ਨਹੀਂ ਕੀਤਾ, 24 ਘੰਟੇ ਵੀ ਹੋਲਡ ਨਹੀਂ ਕੀਤਾ। ਔਰ ਸਾਡੇ ਵੀ ਕਿਉਂਕਿ ਜਦੋਂ ਅਜੇ ਸਮਝੌਤਾ ਹੋਇਆ ਸੀ ਉਦੋਂ ਵੀ ਸਾਨੂੰ ਲਿਖਤਾਂ ਆਈਆਂ, ਜ਼ਾਹਰ ਹੈ ਅਸੀਂ ਵੀ ਐਕਸਪ੍ਰੈਸ ਜਿਹੜਾ ਇਹਨੂੰ ਐਜ਼ ਏ ਵਿਕਟਰੀ ਵੀ ਕੀਤਾ ਬਟ ਐਜ਼ ਇਹ ਅੰਡਰਸਟੈਂਡਿੰਗ ਵੀ ਔਰ ਅਸੀਂ ਆਪਣੀ ਉਸ ਪੋਜੀਸ਼ਨ ਦੇ ਉੱਤੇ ਖੜੇ ਹਾਂ। ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਵੀ ਜਦੋਂ ਇੱਕ ਬੜੀ ਕਾਮਨ ਕੋਟ ਰਹੀ ਹੈ ਆਲਵੇਜ਼ ਅੰਗਰੇਜ਼ੀ ਦੇ ਵਿੱਚ ਕਿ ਇਫ ਯੂ ਵਾਂਟ ਪੀਸ ਬੀ ਰੈਡੀ ਫॉर ਵਾਰ। ਸੋ ਮੈਂ ਸਮਝਦਾ ਹਾਂ ਵੀ ਜੇ ਤੁਸੀਂ ਅਮਨ ਚਾਹੁੰਦੇ ਹੋ ਤੇ ਜੰਗ ਲਈ ਤਿਆਰ ਹੋ।
ਸੋ ਤਾਲਿਬਾਨ ਦੀ ਜਿਹੜੀ ਸਟ੍ਰੈਟਜੀ ਸੀ ਜੰਗ ਦੇ ਮੈਦਾਨ ਦੇ ਵਿੱਚ, ਇਹਦੇ 'ਚ ਕੋਈ ਸ਼ੱਕ ਨਹੀਂ 65% ਟੈਰੀਟਰੀ ਉਹ ਹੋਲਡ ਕਰਦੇ ਨੇ। ਜੇ 18-20 ਸਾਲ ਉਹ ਇਸ ਮੁਕਾਮ ਤੇ ਨਾ ਪਹੁੰਚਦੇ ਤੇ ਅਮਰੀਕਾ ਦੇ ਲਈ ਕੋਈ ਗੱਲਬਾਤ ਜਾਂ ਦੂਜੇ ਦਾ ਤਾਂ ਕੋਈ ਥਾਂ ਨਹੀਂ ਸੀ। ਕਿੱਥੇ ਤੁਸੀਂ ਉਹਨਾਂ ਨੂੰ ਦਹਿਸ਼ਤਗਰਦ ਕਿਹਾ, ਕਿੱਥੇ ਤੁਸੀਂ ਉਹਨਾਂ ਨੂੰ ਰੋਬਰ ਲੁਟੇਰੇ ਪਤਾ ਨਹੀਂ ਕੀ ਕੀ ਕਿਹਾ, ਹੁਣ ਤੁਸੀਂ ਉਹਨਾਂ ਨੂੰ ਵਤਨ ਪ੍ਰਸਤ ਵੀ ਕਹਿ ਰਹੇ ਹੋ, ਉਹਨਾਂ ਦੇ ਨਾਲ ਬਰਾਬਰ ਬੈਠੇ ਹੋ, ਉਹਨਾਂ ਨੂੰ ਮਾਨਤਾ ਦੇ ਰਹੇ ਹੋ, ਉਹਨਾਂ ਨੂੰ ਮਿਲਣ ਦੇ ਲਈ ਵੀ ਈਗਰ ਹੋ। ਸੋ ਜ਼ਾਹਰ ਹੈ ਵੀ ਇਹ ਇੱਕ ਆਨਰੇਬਲ ਸਰੈਂਡਰ ਹੈ ਜਾਂ ਸਰੈਂਡਰ ਸੀ, ਉਸ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਤੇ ਜੇ ਹੁਣ 2 ਦਿਨ ਬਾਅਦ ਇਹ ਨਹੀਂ ਹੈ ਕਿ ਅਮਰੀਕਾ ਦੀ ਪੋਜੀਸ਼ਨ ਬਦਲ ਗਈ, ਇਹ ਇੱਕ ਪ੍ਰੈਸ਼ਰ ਹੈ ਕਿ ਉਸ ਪ੍ਰੈਸ਼ਰ ਦੇ ਥੱਲੇ ਅਮਰੀਕਾ ਦੇ ਕੋਲ 14 ਮਹੀਨੇ ਦਾ ਟਾਈਮ ਟੇਬਲ ਹੈ ਕਿ ਉਹਨਾਂ ਨੇ 5000 ਆਪਣੇ ਜਿਹੜੇ ਨੇ ਉਹ ਅਗਲੇ ਇੰਨੇ ਦਿਨਾਂ 'ਚ ਕੱਢਣੇ ਨੇ 100 ਸਮ ਡੇਜ਼, ਔਰ ਫਿਰ ਉਹਨਾਂ ਨੇ ਜਿਹੜੇ 14 ਮਹੀਨੇ 'ਚ ਸਾਰਾ ਕੁਝ ਕੱਢ ਲੈਣੇ। ਔਰ ਤਾਲਿਬਾਨ ਦੇ ਜ਼ਿੰਮੇ ਹੈ ਕਿ ਉੱਥੇ ਆਈਸਿਸ ਵਾਲੇ ਹੋਣ, ਅਲ-ਕਾਇਦਾ ਵਾਲੇ ਹੋਣ, ਕੋਈ ਫਿਊਚਰ ਦਾ ਨਵਾਂ ਨਾਂ ਰੱਖ ਕੇ ਕੋਈ ਦਹਿਸ਼ਤਗਰਦ ਹੋਣ, ਉਹਨਾਂ ਨੂੰ ਉੱਥੇ ਉਹਨਾਂ ਨੇ ਪਨਪਨ ਨਹੀਂ ਦੇਣਾ। ਉਹ ਜਿਵੇਂ ਟਰੰਪ ਨੇ ਕਿਹਾ ਵੀ ਹੈ, ਜਿਵੇਂ ਆਪਣਾ ਡਰਟੀ ਵਰਕ ਉਹਨਾਂ ਨੇ ਸਬ ਕੰਟਰੈਕਟ ਕੀਤਾ, ਔਰ ਉਹ ਤਾਲਿਬਾਨ ਦੇ ਇੰਟਰਸਟ ਵਿੱਚ, ਤਾਲਿਬਾਨ ਉਸ ਧਰਤੀ ਦੇ ਪੁੱਤਰ ਨੇ, ਉਹ ਨਹੀਂ ਚਾਹਣਗੇ ਕਿ ਮਿਡਲ ਈਸਟ 'ਚੋਂ ਕੋਈ ਆਈਸਿਸ ਆ ਕੇ ਜਾਂ ਕੋਈ ਹੋਰ ਅਲ-ਕਾਇਦਾ ਜਾਂ ਆ ਕੇ ਉਹਨਾਂ ਦੇ ਅਮਨ ਦੇ ਨਾਲ ਕੋਈ ਸਮਝੌਤਾ ਕਰੇ। ਔਰ ਉਹਨਾਂ ਨੇ ਅਮਰੀਕਾ ਤੋਂ ਵੀ ਫਾਈਨੈਂਸ਼ੀਅਲ ਮਦਦ ਲੈਣੀ ਹੈ, ਔਰ ਇਹ ਸਾਰੇ ਰੂਸ ਔਰ ਚੀਨ ਵੀ। ਸੋ ਇੰਨੀ ਜਲਦੀ ਹੈ ਕਿਤੇ ਵੀ। ਹਾਂ, ਜਿਹੜੀ ਧਿਰ ਨੂੰ ਸਭ ਤੋਂ ਜ਼ਿਆਦਾ ਤਕਲੀਫ ਹੈ, ਜ਼ਾਹਰ ਹੈ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਉਸ ਦੇ ਵਿੱਚ ਜਿਹੜੀ ਤਾਜ਼ਿਕ ਫੈਕਸ਼ਨ ਹੈ ਜਾਂ ਉਜ਼ਬੈਕ ਹੈ ਜਿਨ੍ਹਾਂ ਨਾਲ ਅਜੇ ਡਾਇਲੌਗ ਹੋਣਾ, ਪਰ ਸਭ ਤੋਂ ਜ਼ਿਆਦਾ ਭਾਰਤ ਨੂੰ। ਔਰ ਇਮੀਡੀਏਟਲੀ ਜਦੋਂ ਕੱਲ ਅਸ਼ਰਫ ਗਨੀ ਨੇ ਕਿਹਾ ਕਿ ਜੀ ਕੋਈ ਵੀ ਐਸਾ ਤਾਲਿਬਾਨ ਜਿਹੜਾ ਉਹ ਪਾਕਿਸਤਾਨ ਨੂੰ ਬਾਹਰ ਕਰਨ, ਕਿਸੇ ਵੀ ਪਾਕਿਸਤਾਨ ਦੇ ਇਨਫਲੂਐਂਸ ਤੋਂ ਮੁਕਤ ਹੋਣ, ਸੋ ਜ਼ਾਹਰ ਹੈ ਕਿ ਅਸ਼ਰਫ ਗਨੀ ਕਿਹਦੀ ਬੋਲੀ ਬੋਲ ਰਹੇ। ਸੋ ਭਾਰਤ ਵੀ ਹੈ, ਈਰਾਨ ਵੀ ਉਹਨਾਂ ਦੇ ਨਾਲ ਹੈ। ਸੋ ਕੁੱਲ ਮਿਲਾ ਕੇ ਕਿਉਂਕਿ ਭਾਰਤ ਨੂੰ ਇਹ ਨਜ਼ਰ ਆ ਰਿਹਾ ਕਿ ਵੰਸ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਜਿਹੜੇ ਕਿ ਟੈਰਰਿਸਟ ਤੋਂ ਮਿਲੀਟੈਂਟ ਤੱਕ ਪਹੁੰਚੇ, ਹੁਣ ਉਹ ਅਫਗਾਨ ਲੀਡਰ ਨੇ, ਕੱਲ ਨੂੰ ਵੁੱਡ ਬੀ ਗਵਰਨਮੈਂਟ ਹੈ, ਉਹ ਤਾਂ ਆਪਣੇ ਆਪ ਨੂੰ ਐਮੀਰੇਟ ਆਫ ਅਫਗਾਨਿਸਤਾਨ ਦੇ ਥੱਲੇ ਹੀ ਉਹਨਾਂ ਨੇ ਉੱਤੇ ਲਫ਼ਜ਼ ਵੀ ਇਹੀ ਲਿਖੇ ਹੋਏ ਨੇ, ਭਾਵੇਂ ਅਮਰੀਕਾ ਨੇ ਉਹਨੂੰ ਨਹੀਂ ਇੰਡੋਰਸ ਕੀਤਾ, ਪਰ ਉਹ ਐਮੀਰੇਟ ਆਫ ਅਫਗਾਨਿਸਤਾਨ ਹੀ ਕਹਿ ਰਹੇ ਨੇ, ਜਿਵੇਂ ਉਹਨਾਂ ਦੀ 1996-97 ਦੇ ਵਿੱਚ ਤਾਲਿਬਾਨ ਦੀ ਹਕੂਮਤ ਸੀ। ਸੋ ਜ਼ਾਹਰ ਹੈ ਕਿ ਇਸ ਸਾਰੇ ਨੂੰ ਸਾਬੋਤਾਜ ਕਰਨ ਦੇ ਲਈ ਭਾਰਤ ਨੇ ਔਰ ਦੂਜੇ ਨੇ ਅਸ਼ਰਫ ਗਨੀ ਨੂੰ ਠੁੰਮਣਾ ਦਿੱਤਾ ਹੈ। ਲੇਕਿਨ ਅਸ਼ਰਫ ਗਨੀ ਨੂੰ ਵੀ ਪਤਾ ਹੈ ਵੀ ਅਮਰੀਕਾ ਦੀ ਮਦਦ ਤੋਂ ਬਿਨਾਂ, ਔਰ ਅਮਰੀਕਾ ਇਸ ਸਟੇਜ ਤੇ ਆਪਣਾ ਮੂੰਹ ਰੱਖਣ ਦੇ ਲਈ ਕਿ ਬਿਲਕੁਲ ਹੀ ਨਾ ਲੱਗੇ ਕਿ ਉਹ ਮੈਲਟ ਡਾਊਨ ਹੋ ਗਿਆ। ਸੋ ਇਹ ਜਿਵੇਂ ਈਵਨ ਜਦੋਂ ਵਿਤਨਾਮ ਨਾਲ ਵੀ ਸਮਝੌਤਾ ਹੋਇਆ, ਜਿੱਥੇ ਕਿ ਅਮਰੀਕਾ ਦੇ 60,000 ਸੋਲਜਰ ਮਾਰੇ ਗਏ, ਇੱਥੇ ਤਾਂ ਸਾਰੇ 3,500 ਮਰੇ ਨੇ, ਜ਼ਖਮੀ ਨੇ ਜਾਂ ਮੈਂਟਲੀ ਡਿਸਟਰਬਡ ਨੇ, ਜਿਨ੍ਹਾਂ ਦਾ ਇਲਾਜ ਚੱਲਦਾ ਹੈ। ਲੇਕਿਨ ਵਿਤਨਾਮ ਦੇ ਵਿੱਚ ਤਾਂ 60,000 ਕਿਲਿੰਗ ਜਿਹੜੀਆਂ ਵਿਤਨਾਮ ਵਾਰ ਮੈਮੋਰੀਅਲ ਦੇ ਉੱਤੇ ਲਿਖਿਆ ਹੋਇਆ। ਲੇਕਿਨ ਉਹਦੇ 'ਚ ਵੀ ਸਮਝੌਤੇ ਤੋਂ ਬਾਅਦ ਉਹਨਾਂ ਨੇ ਜੋ ਸਾਊਥ ਕੋਰੀਆ ਨੂੰ ਪੂਰਾ ਉਹਨਾਂ ਨੂੰ ਵਿਤਨਾਮ ਵਾਲਿਆਂ ਨੂੰ ਪੂਰੀਆਂ ਐਸ਼ੋਰੈਂਸਿਸ ਦਿੱਤੀਆਂ ਸੀ ਕਿ ਜੀ ਇਹ ਹੋਏਗਾ, ਅਸੀਂ ਸੈਗੋਨ, ਮੁੜ ਕੇ ਤਾਂ ਪਤਾ ਨਹੀਂ ਲੱਗਾ ਆਪਣਾ ਲਾਸਟ ਬੰਦਾ ਉਹਨਾਂ ਨੇ ਕਿਵੇਂ ਕੱਢਿਆ, ਔਰ ਕੁਝ ਜਿਹੜੇ ਨੇ ਉਹਨਾਂ ਦੇ ਪ੍ਰਿਜ਼ਨਰ ਲੈ ਲਏ ਸੀ ਜਿਹੜੇ ਬਾਅਦ 'ਚ ਆਏ। ਸੋ ਮੈਂ ਸਮਝਦਾ ਵੀ ਇੱਥੇ ਵੀ ਇਹ ਹੋਣਾ ਵੈਲ ਕੈਲਕੂਲੇਟਡ ਮੂਵ ਹੈ ਪੈਂਟਾਗਨ ਦਾ, ਟਰੰਪ ਐਡਮਿਨਿਸਟ੍ਰੇਸ਼ਨ ਦਾ, ਜਿਹਦੇ 'ਚ ਉਹਨਾਂ ਨੇ ਉੱਥੋਂ ਨਿਕਲਣਾ ਹੀ ਨਿਕਲਣਾ। ਲੇਕਿਨ ਜਿਹੜਾ ਫੀਅਰ ਆ ਉਹ ਭਾਰਤ ਦਾ। ਔਰ ਜਿਵੇਂ ਕਰਾਚੀ ਤੋਂ ਸਾਡੇ ਵੀਰ ਮੁਸਤਜੀਬ ਅਹਿਮਦ ਖਾਨ ਉਹਨਾਂ ਨੇ ਲਿਖਿਆ ਕਿ ਥਾਟ ਓਵਰ ਇੰਡੀਆਜ਼ ਫਿਊਚਰ ਇਨ अफगानिस्तान, ਉਹਦੇ 'ਚ ਉਹਨਾਂ ਨੇ ਕਿਹਾ उम्मीद है आप खैरो और आफियत से होंगे, आपका काम माशाअल्लाह बहुत खूब है, इवन यू हैव ए गुड पर्सनैलिटी, आई लाइक यू, कीप अप द गुड वर्क। बहुत बहुत शुक्रिया अहमद खान जी। फिर उन्होंने कहा डॉक्टर साहब को क्या बात करूं, माशाअल्लाह क्या तजर्बा है, क्या खूब नज़र, आई लव यू सर। बहुत शुक्रिया सर। आपसे ये सवाल है कि आफ्टर अफगान पीस एग्रीमेंट व्हाट यू सी द फ्यूचर ऑफ इंडिया एंड इट्स इन्वेस्टमेंट इन दिस रीजन, वेयर इंडिया स्टैंड ग्लोबली आफ्टर CAA, Delhi riots and situation in Kashmir, प्लीज़ क्लैरिफाई दिस, लॉट्स ऑफ लव फ्रॉम कराची पाकिस्तान। सो बहुत बहुत शुक्रिया अहमद खान जी। और असी बिफोर के अफगानिस्तान की रोल होएगा और इहदा इंडिया दे उत्ते की इफैक्ट होएगा, साडे बड़े ही सुलझे हुए व्यूअर भी और साडे नाल जिहड़े हमेशा राफते 'ਚ ਰਹਿੰਦੇ ਨੇ ਲਿਖਤ ਰਾਹੀਂ ਉਸਮਾਨ ਤਾਲਿਬ ਜੀ, ਉਹਨਾਂ ਨੇ ਸਾਨੂੰ 2 ਮਾਰਚ ਨੂੰ ਜਦੋਂ ਕਿ ਸਮਝੌਤਾ ਹੋਇਆ ਸੀ, ਇੱਕ ਲਿਖਤ ਲਿਖੀ ਸੀ ਜਿਹਦੇ 'ਚ ਉਹਨਾਂ ਨੇ
ਡੀਲ ਆਫ ਦਾ ਮਿਲੇਨੀਅਮ ਹਿੰਦੂ ਕੁਸ਼ ਅਨਲੀਸ਼ਡ। ਜੀ ਹੁਣ ਜ਼ਾਹਰ ਹੈ ਕੁਸ਼ ਮਾਰਨ ਨੂੰ ਕਹਿੰਦੇ ਨੇ, ਜਿਹੜੀਆਂ ਅਫਗਾਨਿਸਤਾਨ 'ਚ ਹਿੰਦੂ ਕੁਸ਼ ਮਾਊਂਟੇਨ ਹੈ ਉਹ ਹੈ ਜਿੱਥੇ ਕਿ ਹਿੰਦੂਆਂ ਦਾ ਵੱਡੇ ਪੈਮਾਨੇ ਤੇ ਇੱਕ ਸਟੇਜ ਤੇ ਸ਼ਾਇਦ ਰਾਜਾ ਜੈਪਾਲ ਦੇ ਵੇਲੇ ਦੀ ਗੱਲ ਹੈ, ਉਹਨਾਂ ਦਾ ਜਿਹੜਾ ਹੈ ਉਹ ਬਿਲਕੁਲ ਸਫਾਇਆ ਕੀਤਾ ਗਿਆ ਸੀ ਔਰ ਇਸੇ ਤੋਂ ਹੀ ਉਸ ਪਹਾੜ ਦਾ ਨਾਂ ਹੀ, ਉਹ ਸ਼ਾਇਦ ਹਮਲਾਵਰ ਸਨ ਉਸ ਵੇਲੇ ਤਾਂ ਕੀ ਹੈ। ਹਾਲਾਂਕਿ ਇਸ ਦੇ ਲਈ ਸੈਕੰਡ ਥਿਊਰੀ ਵੀ ਹੈ ਕਿ ਉਹਨੂੰ ਡਿਫਰੈਂਟਲੀ ਇੰਟਰਪ੍ਰੇਟ ਕਰਦੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਇੱਕ ਤੁਹਾਡੀ ਤਾਕਤ ਦਾ ਪ੍ਰਤੀਕ ਹੁੰਦਾ ਹੈ ਔਰ ਹਿੰਦੂ ਕੁਸ਼ ਮਾਊਂਟੇਨ ਇਸ ਨਾਂ ਤੋਂ ਹੀ ਇਹ ਹੈ ਕਿ ਭਾਈ ਸਾਡੇ ਵੱਲ ਅੱਖ ਨਾ ਕਰਨਾ। ਜਿਵੇਂ ਕਦੇ ਉਸ ਜ਼ਮਾਨੇ ਦੇ ਹਿੰਦੂਆਂ ਨੇ ਉਸ ਥਾਂ ਨੂੰ ਕੰਕਰ ਕਰਨ ਦੇ ਲਈ ਧਾਵਾ ਕੀਤਾ ਸੀ, ਜੋ ਉਹਨਾਂ ਦਾ ਹਾਲ ਹੋਇਆ, ਜਾਂ ਜਿਵੇਂ 1842 ਦੇ ਵਿੱਚ ਮੈਸੈਕਰ ਆਫ ਕਾਬੁਲ ਜਿਹਦਾ ਮੈਂ ਜ਼ਿਕਰ ਕੀਤਾ ਸੀ ਕਿ 20 ਤੋਂ 30 ਹਜ਼ਾਰ ਦੇ ਕਰੀਬ ਗਿਣਤੀ ਸੀ, ਜਿਹਦੇ ਵਿੱਚ 5000 ਸਿੱਧੇ ਅੰਗਰੇਜ਼ ਸੀ, ਬਾਕੀ ਉਹਨਾਂ ਦੇ ਭਰਤੀ ਕੀਤੇ ਹੋਏ ਸੀ। ਔਰ ਉਹਨਾਂ ਨੂੰ ਸਾਰੇ ਦੇ ਸਾਰੇ ਜਿਹੜੇ ਜਦੋਂ ਰਿਟਰੀਟ ਕਰ ਰਹੇ ਸੀ ਅੰਗਰੇਜ਼ ਜਨਰਲ ਦੀ ਕਮਾਂਡ ਥੱਲੇ, ਤੇ ਕਿਵੇਂ ਕਬਾਇਲੀਆਂ ਨੇ ਥਾਂ ਥਾਂ ਹਮਲਾ ਕਰਕੇ ਸਾਰੇ ਹੀ ਮਾਰ ਦੇ। ਇੱਕ ਫਿਜ਼ੀਸ਼ੀਅਨ ਛੱਡਿਆ ਸੀ ਉਹਨੂੰ ਵੀ ਇਸ ਲਈ ਕਿ ਤੂੰ ਜਾ ਕੇ ਦੱਸ ਕਿ ਬਾਕੀਆਂ ਨਾਲ ਕੀ ਹੋਇਆ, ਔਰ ਬਹੁਤ ਸਾਰੇ ਮਾਰੇ ਗਏ ਸੀ। ਕੁਛ ਉਹਨਾਂ 'ਚੋਂ ਸਲੇਵ ਬਣਾ ਕੇ ਕਾਬਲ ਦੇ ਵਿੱਚ ਨਿਲਾਮ ਕੀਤੇ ਗਏ ਸੀ, ਔਰ ਕੁਛ ਉੱਥੋਂ ਦੀ ਠੰਡ ਦੇ ਵਿੱਚ ਜਿਨ੍ਹਾਂ ਦੇ ਹੱਥ ਕੱਟੇ ਗਏ, ਬਾਂਹ ਕੱਟੀ ਗਈ, ਉਹ ਵੀ ਮੰਗਤੇ ਬਣ ਕੇ ਕਾਬਲ ਦੇ ਬਾਜ਼ਾਰਾਂ ਦੇ ਵਿੱਚ ਤੁਰੇ ਫਿਰਦੇ ਰਹੇ। ਸੋ ਉਹਨੂੰ ਮੈਸੈਕਰ ਆਫ ਕਾਬਲ ਕਹਿੰਦੇ ਨੇ। ਔਰ ਇਸੇ ਤਰ੍ਹਾਂ ਹੀ ਇਹ ਹਿੰਦੂ ਕੁਸ਼ ਵੇਲੇ ਇਹ ਜਿਹੜੇ ਹਿੰਦੂਆਂ ਦੀ ਦਿਲਵਦੀ ਸੀ ਉੱਥੋਂ ਦੇ ਰੂਲਰਸ ਦੀ, ਉਸ ਦਾ ਪ੍ਰਤੀਕ ਹੈ। ਸੋ ਉਹਨਾਂ ਨੇ ਜਿਹੜਾ ਉਸਮਾਨ ਤਾਲਿਬ ਜੀ ਨੇ ਇਹਦਾ ਨਾਂ ਹੀ ਹਿੰਦੂ ਕੁਸ਼ ਅਨਲੀਸ਼ਡ ਕਿ ਵੀ ਉਹ ਜਿਹੜੀ ਚੇਨ ਸੀ ਉਹ ਨਿਕਲ ਗਈ ਹੈ ਔਰ ਹੁਣ ਇਸ ਪਾਸੇ ਵੱਲ ਜਾ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਸੀ the deal of the millennium took place this weekend. After long 19 years of war, Taliban emerged as the most powerful leadership in South Asia as we all expected. South Asia is organized or pure stronger powerful leadership. The New York Times published the Hussain Haqqani's interview on first page. Taliban made the whole philosophy of advancement in military equipment, daisy cutters, drones, tanks, B-52, mother of all bombs, etc. all failed except Taliban's will. No to slavery, no compromise on their right to govern their own territory. ਸੋ ਇਹ ਬਿਲਕੁਲ ਅਸੀਂ ਜ਼ਿਕਰ ਕੀਤਾ ਹੈ ਆਲਰੇਡੀ ਆਪਣੇ ਜਿਹੜਾ ਇਸ ਤੇ ਤਜੀਆ ਕੀਤਾ ਹੈ ਕਿ ਕਿਵੇਂ ਉਹਨਾਂ ਨੇ ਪ੍ਰੂਵ ਕਰ ਦਿੱਤਾ ਹੈ ਕਿ ਗੁਲਾਮ ਉਹ ਬਣਦਾ ਹੈ ਜੋ ਗੁਲਾਮ ਰਹਿਣਾ ਚਾਹੁੰਦਾ, ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਫਿਰ ਉਹਨਾਂ ਨੇ ਨਾਲ ਹੀ ਇਹ ਪੁੱਛਿਆ ਕਿ ਵੀ ਕੈਨ ਐਨੀਬਡੀ ਟੈਲ me the logic behind Taliban victory. Dr. Sahab, I want to tell you that logic is not necessary in all matters. Sometimes there are miracles. और ज़ाहिर है कि जड़ी consistency है, resilience है, bravery है, fiercely independent spirit है, यही उन्हां दी जित दा राज है जिन्हों असी miracle कहने। In near future I hope 6th World Parliament will find a way to communicate with them as their neighbor government in the region. ਕਿਸੇ ਹੋਰ ਨੇ ਵੀ ਵੀਰ ਨੇ ਲਿਖਿਆ ਸੀ ਕਿ ਕਾਬਲ 'ਚ ਦਫ਼ਤਰ ਖੋਲੋ। ਅਜੇ ਬੇਸ਼ੱਕ ਕਾਬਲ ਦੂਰ ਹੈ, ਮੇਬੀ ਇਟ ਮੇ ਟੇਕ ਫਿਊ ਮੰਥਸ, ਮੇਬੀ ਫਿਊ ਇਅਰਸ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਦੀ ਵਾਪਸੀ ਜਿਹੜੀ ਹੈ ਕਾਬਲ ਤੇ ਉਹ ਇਨਐਵਿਟੇਬਲ ਹੈ। ਆਲਰੇਡੀ ਅਮਰੀਕਾ ਨੇ ਵੀ ਇਹਨੂੰ ਤਸਲੀਮ ਕੀਤਾ ਹੈ ਔਰ ਦੁਨੀਆ ਨੇ ਵੀ ਤਸਲੀਮ ਕੀਤਾ ਹੈ। ਇਹ ਹੁਣ ਜਿਨ੍ਹਾਂ ਨੂੰ ਦੇ ਮੂੰਹ ਨੂੰ ਲਹੂ ਲੱਗਾ ਹੋਇਆ ਹੈ, ਅਸ਼ਰਫ ਗਨੀ ਜਿਨ੍ਹਾਂ ਨੂੰ 7-8 ਬਿਲੀਅਨ ਡਾਲਰ ਉੱਤੋਂ ਦੀ ਆ ਰਹੇ ਨੇ, ਅਮਰੀਕਨਾਂ ਤੋਂ ਆ ਰਹੇ ਨੇ, ਦੂਸਰਿਆਂ ਤੋਂ ਵੀ ਲੈ ਰਹੇ ਨੇ, ਉਹਨਾਂ ਨੂੰ ਹੁਣ ਇੱਕ ਵਾਰੀ ਜਦੋਂ ਤੁਹਾਡੇ ਮੂੰਹ ਨੂੰ ਲਹੂ ਲੱਗਾ ਹੁੰਦਾ ਹੈ ਉਹ ਛੱਡਣ ਨੂੰ ਜੀ ਨਹੀਂ ਕਰਦਾ। ਔਰ ਇੰਡੀਆ ਇਸ ਦੇ ਵਿੱਚ ਜਿਹੜਾ ਸਪੋਇਲਰ ਰੋਲ ਪਲੇ ਕਰ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਇੰਡੀਅਨ ਮੀਡੀਆ ਇਜ਼ ਜਸਟ ਵੀਪਿੰਗ ਫॉर the loss of their 19 years investment, 21 diplomatic offices. Raw have only Ashraf Ghani in this setup. We know how Najib ended. India also tasted the defeat first in Chabahar, now in Afghanistan. Dowell must be very upset right now. ਕਿਉਂਕਿ 21 ਕੌਂਸੂਲੇਟ ਮੈਂ ਵੈਸੇ ਕਿਤੇ 29 ਫਿਗਰ ਵੀ ਦੇਖੀ ਹੈ ਜਿਹੜੇ ਪਾਕਿਸਤਾਨ ਨਾਲ ਲੱਗਦੇ ਬਾਰਡਰ ਨੇ ਉੱਥੇ ਇੰਡੀਆ ਨੇ ਖੋਲ੍ਹੇ ਹੋਏ ਸੀ। ਜ਼ਾਹਰ ਹੈ ਕਿ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੇ ਲਈ ਉਹ ਬਲੋਚ ਨੈਸ਼ਨਲਿਸਟ ਆਰਮੀ ਹੋਏ, ਖੈਬਰ ਪਖਤੂਨਖਵਾ ਦੇ ਕੁਝ ਗਰੁੱਪ ਹੋਣ, ਈਵਨ ਸਿੰਧ ਤੱਕ ਪਹੁੰਚ ਕਰਨ ਵਾਲਾ ਜਿਹੜਾ ਕੁਲਭੂਸ਼ਣ ਯਾਦਵ ਰਾਹੀਂ ਸਾਰੇ ਆਪਰੇਟ ਕਰ ਰਹੇ ਸੀ। ਸੋ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਵੀ ਅਜੀਤ ਡੋਵਲ ਚੀਕਾਂ ਮਾਰਦਾ ਹੋਣਾ ਕਿਉਂਕਿ
ਸਵਾਲ ਹੀ ਇਹ ਸੀ ਕਿ ਕਿਵੇਂ ਪ੍ਰਭਾਵਿਤ ਕਰੇਗਾ ਇਹ ਕਸ਼ਮੀਰ ਨੂੰ ਔਰ ਖਾਲਿਸਤਾਨ ਦੀ ਸਟਰਗਲ ਨੂੰ। ਜੀ ਫਿਰ ਉਹਨਾਂ ਨੇ ਇਹ ਕਿਹਾ ਕਿ ਡਾਕਟਰ ਸਾਹਿਬ, ਇਫ ਹਿੰਦੂਤਵਾ ਇਜ਼ ਪ੍ਰਿਪੇਅਰਿੰਗ ਫॉर ਹਿਜ਼ ਅਟੈਕ ਸੋ ਦਾ ਹਿੰਦੂ ਕੁਸ਼ ਇਜ਼ ਆਲਸੋ ਅਨਲੀਸ਼ਿੰਗ, ਹਾਊ ਲੌਂਗ ਇਟ ਵਿਲ ਟੇਕ ਤਾਲਿਬਾਨ ਟੂ ਹੀਅਰ ਦਾ ਸਾਇਲੈਂਟ ਕ੍ਰਾਈਜ਼ ਆਫ ਕਸ਼ਮੀਰੀ ਮੁਸਲਿਮਸ। ਹੁਣ ਇੱਕ ਇਹ ਵੀ ਰੀਜ਼ਨ ਹੈ, ਭਾਰਤੀ ਹਾਕਮ ਚੰਗੀ ਤਰ੍ਹਾਂ ਸਮਝਦੇ ਨੇ ਕਿ ਜੇ ਅਫਗਾਨਿਸਤਾਨ ਸੈਟਲ ਹੋ ਗਿਆ, ਤਾਲਿਬਾਨ ਬੈਕ ਟੂ ਪਾਵਰ ਆਏ ਜਿਵੇਂ ਅਮਰੀਕਾ ਨੇ ਤਸਲੀਮ ਕੀਤਾ, ਤੇ ਫਿਰ ਜੋ ਜ਼ੁਲਮ ਉਹ ਕਸ਼ਮੀਰੀਆਂ ਤੇ ਕਰ ਰਹੇ ਨੇ, ਔਰ ਹੁਣ ਤਾਂ ਉਸ ਦੇ ਵਿੱਚ 200 ਮਿਲੀਅਨ ਭਾਰਤ ਦੇ ਮੁਸਲਮਾਨ ਵੀ ਸ਼ਾਮਲ ਹੋ ਗਏ ਜਿਹੜੇ ਇਸ ਮੁੱਦੇ ਦੇ ਉੱਤੇ ਕਿਵੇਂ ਉਹ ਸਫ਼ਰ ਕਰ ਰਹੇ ਨੇ। ਜੋ ਦਿੱਲੀ ਦੇ ਵਿੱਚ ਹੋਇਆ ਉਹਨੇ ਸਭ ਨੂੰ ਇੱਕ ਪਲੇਟਫਾਰਮ ਤੇ ਲੈ ਆਂਦਾ, ਔਰ ਹੁਣ ਤਾਂ ਅੱਡ ਜਿਹੜਾ ਮੁਸਲਿਮ ਨੇਸ਼ਨ, ਉਹਨੂੰ ਉਰਦੁਸਤਾਨ ਕਹੋ ਜਾਂ ਉਹ ਉਸ ਬਰੇ ਸਗੀਰ ਦੇ ਮੁਸਲਮਾਨਾਂ ਦਾ ਕੋਈ ਮੁਲਕ, ਯੂਪੀ, ਬਿਹਾਰ ਔਰ ਰਾਜਸਥਾਨ ਦਾ ਹਿੱਸਾ, ਇਹ ਵੀ ਚਰਚਾ ਚੱਲ ਰਹੀ ਹੈ। ਇਸ ਦੇ ਉੱਤੇ ਅੱਜ ਇੱਕ ਪਾਕਿਸਤਾਨੀ ਟਾਕ ਸ਼ੋਅ 'ਚ ਚਰਚਾ ਵੀ ਹੋਈ ਕਿ ਭਾਈ ਉਹਨਾਂ ਦੇ ਕੋਲ ਕੀ ਚੋਇਸ ਹੈ। ਹਾਲਾਂਕਿ ਮੈਨੂੰ ਲੱਗਦਾ ਵੀ ਉਹ ਲੌਂਗ ਸ਼ਾਟ ਹੈ, ਬਟ ਅਲਟੀਮੇਟਲੀ ਗੱਲ ਬਾਲਕਨਾਈਜੇਸ਼ਨ ਆਫ ਇੰਡੀਆ ਵਾਲੀ ਵੱਧ ਰਹੀ ਹੈ। ਔਰ ਉਹਦੇ 'ਚ ਹੀ ਇਹਨਾਂ ਨੇ ਉਸਮਾਨ ਤਾਲਿਬ ਜੀ ਨੇ ਕਿਹਾ Delhi can burn again. 25th February was just the trailer. RSS planning a genocide on a large scale. Media and courts are already being taken care of. Removal of Justice Murli is clear message to the whole judicial system. The ground has been prepared. Now it is matter of time. उन्होंने कहा भी already. So मैं इस analysis ਦੇ ਨਾਲ agree ਕਰਦਾ ਕਿ ultimately ਉਹ ਇਹ ਡੀਲ ਆਫ ਦਾ ਮਿਲੇਨੀਅਮ ਕਹੋ, ਡੀਲ ਆਫ ਦਾ ਸੈਂਚੁਰੀ ਕਹੋ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੈਂਡਸ ਡਾਊਨ ਵਿਕਟਰੀ ਹੈ ਤਾਲਿਬਾਨ ਦੀ। ਇਹ ਠੀਕ ਹੈ ਕਿ ਵੀ ਜਿਸ ਅੰਦਾਜ਼ 'ਚ ਇਮੀਡੀਏਟਲੀ ਇੰਡੀਆ ਜਾਂ ਈਰਾਨ ਟੂ ਸਮ ਐਕਸਟੈਂਟ ਜਾਂ ਹੋਰ ਵੀ ਜਿਹੜੇ ਉਹਨਾਂ ਦੇ ਉਹ ਗਰੁੱਪ ਉੱਥੇ ਹੋਣਗੇ, ਵਾਰਲॉर्ड्स ਨੇ ਜਿਨ੍ਹਾਂ ਨੂੰ ਲੱਗਦਾ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਤਾਲਿਬਾਨ ਲਫ਼ਜ਼ ਤਾਲਿਬੇ ਇਲਮ 'ਚੋਂ ਆਇਆ। ਇਹ ਸਾਰੇ ਸਟੂਡੈਂਟ ਜਿਹੜੇ ਭਾਵੇਂ ਮਦਰਸਿਆਂ 'ਚ ਸੀ ਜਾਂ ਦੂਜੇ ਮਜ਼ਹਬੀ ਉਹਨਾਂ ਦੀ ਤਹਿਜ਼ੀਬ ਸੀ, ਉਹਨਾਂ ਨੇ ਗੁੰਡਾਗਰਦੀ, ਕ੍ਰਾਈਮ, ਓਪੀਅਮ ਗਰੋਥ, ਇਹ ਸਾਰੇ ਚੈੱਕ ਕੀਤੇ ਸੀ। ਸੋ ਜਿਹੜਾ ਲੋਕਾਂ ਨੇ ਇਹਨਾਂ ਸਾਰੇ ਸਾਲਾਂ 'ਚ ਅਮਰੀਕਨ ਸਰਪ੍ਰਸਤੀ ਦੇ ਥੱਲੇ 18-20 ਸਾਲ 'ਚ ਜੇਬਾਂ ਭਰੀਆਂ ਨੇ, ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਹੋਇਆ, ਜ਼ਾਹਰ ਹੈ ਉਹਨਾਂ ਨੂੰ ਤਕਲੀਫ ਹੈ। ਔਰ ਇਸ ਸਾਰੇ 'ਚੋਂ ਜਿਹੜਾ ਮੈਂ ਇਹ ਦੇਖਦਾ ਕਿ ਇਹਦੇ ਨਾਲ ਜਿਹੜੇ ਪਾਵਰ ਸਟਰਕਚਰ ਵੀ ਬਦਲਿਆ ਜੀ ਪਾਕਿਸਤਾਨ ਦੇ ਨਾਲ ਵੀ, ਕਿਉਂਕਿ ਪਾਕਿਸਤਾਨ ਨੇ ਇਸ ਸਮਝੌਤੇ ਦੇ ਵਿੱਚ ਅਹਿਮ ਰੋਲ ਅਦਾ ਕੀਤਾ। ਇਸ ਲਈ ਅਸ਼ਰਫ ਗਨੀ ਜਿਹੜਾ ਸਟੂਜ ਹੈ ਇੰਡੀਆ ਦਾ ਔਰ ਇੱਕ ਸੈਲਫਿਸ਼ ਕਿਸਮ ਦਾ ਬੰਦਾ ਹੈ, ਉਹਨੂੰ ਤਕਲੀਫ ਵੀ ਹੈ। ਉਹਨੇ ਕਿਹਾ ਜੀ ਇਹ ਤਾਲਿਬਾਨ ਪਾਕਿਸਤਾਨ ਨਾਲੋਂ ਆਪਣਾ ਕੱਟਣ ਸਾਰਾ ਪਾਰਟ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਇਹ ਜਿਹੜਾ ਉਹ ਠੁੰਮਣਾ ਦੇਗਾ ਸਿੱਖ ਸਟਰਗਲ ਨੂੰ ਵੀ, ਕਸ਼ਮੀਰੀਆਂ ਨੂੰ ਤਾਂ ਜ਼ਾਹਰਾ ਤੌਰ ਤੇ। ਔਰ ਜੇ ਭਾਰਤ ਨੂੰ ਇੰਟਰਨੈਸ਼ਨਲ ਕਮਿਊਨਿਟੀ ਨੇ ਜਵਾਬਦੇਹ ਨਾ ਬਣਾਇਆ ਤੇ ਫਿਰ ਇਹੀ ਲੜਾਕੇ ਅਫਗਾਨ ਜਿਹੜੇ ਨੇ ਕਸ਼ਮੀਰ ਦੇ ਵਿੱਚ ਵੀ ਆ ਕੇ ਲੜਨਗੇ। ਇਹਦੇ ਬਾਰੇ ਕੋਈ ਇਵੇਂ ਨਹੀਂ ਹੈ। ਇੱਕ ਗੱਲ ਦਾ ਧਿਆਨ ਰਹੇ ਕਿ ਵੀ ਸਿਵਲਾਈਜੇਸ਼ਨ, ਤਹਿਜ਼ੀਬ ਹਜ਼ਾਰਾਂ ਸਾਲਾਂ 'ਚ ਬਦਲਦੀ ਹੈ। ਦੇਸ਼ਾਂ ਦੇ ਨਕਸ਼ੇ ਇੱਕ ਸੈਂਚਰੀ 'ਚ ਹੀ ਬਦਲ ਜਾਂਦੇ ਨੇ। ਤੁਸੀਂ 20ਵੀਂ ਸਦੀ ਦੀ ਬਿਗਨਿੰਗ 'ਚ ਦੇਖੋ ਦੁਨੀਆ 'ਚ ਕਿੰਨੇ ਦੇਸ਼ ਸੀ, ਕਿੰਨੇ ਐਮਪਾਇਰ ਜਿਹੜੇ ਵੱਖਰੇ ਕਿਸਮ ਦੇ, ਬ੍ਰਿਟਿਸ਼ ਔਰ ਫ੍ਰੈਂਚ ਔਰ ਦੂਜੇ। ਸੈਕੰਡ ਵਰਲਡ ਵਾਰ ਤੋਂ ਬਾਅਦ ਦੇਖੋ ਕਿੰਨੇ, ਜਦੋਂ ਯੂਨਾਈਟਿਡ ਨੇਸ਼ਨ ਸ਼ੁਰੂ ਹੋਈ ਹੈ 50 ਦੇਸ਼ ਸੀ, ਅੱਜ 193 ਦੇਸ਼ ਨੇ। ਸੋ ਦੇਸ਼ਾਂ ਦੇ ਨਕਸ਼ੇ ਬਦਲਦੇ ਨੇ। ਸੋ ਸਬ ਕੰਟੀਨੈਂਟ 'ਚੋਂ ਵੀ ਉਹਦੀ ਬਾਲਕਨਾਈਜੇਸ਼ਨ ਹੋਣੀ ਹੈ। ਔਰ ਪਾਕਿਸਤਾਨ ਆਲਰੇਡੀ ਐਜ਼ ਏ ਨੇਸ਼ਨ ਉਹਨੇ ਸਰਵਾਈਵ ਕੀਤਾ ਇਹਦੇ ਬਾਵਜੂਦ ਕਿ ਕਿਸ ਕਿਸਮ ਦਾ ਜਿਹੜਾ ਉਹਨਾਂ ਦੇ ਨਾਲ ਵਰਤਾਰਾ ਹੋਇਆ। ਤੇ ਅਫਗਾਨ ਤਾਂ 30 ਮਿਲੀਅਨ ਲੋਕਾਂ ਦਾ ਦੇਸ਼, ਭਾਵੇਂ ਉਹਨਾਂ ਦੀ ਟ੍ਰਾਈਬਲ ਫਾਈਟਸ ਵੀ ਹੋਣ, ਇਸ ਵੇਲੇ ਤਾਲਿਬਾਨ ਸਟਰੋਂਗਰ ਹੋ ਕੇ ਉੱਭਰੇ ਨੇ। ਅਫਗਾਨਿਸਤਾਨ ਔਰ ਅਫਗਾਨ ਲੋਕਾਂ ਨੂੰ ਅਸੀਂ ਵੈਲ ਵਿਸ਼ੇਸ ਹਮੇਸ਼ਾ ਸਾਡੀਆਂ ਨੇ, ਔਰ ਅਸੀਂ ਸਮਝਦੇ ਹਾਂ ਵੀ ਸਾਡੇ ਲਈ ਵੀ ਇਹ ਫਿਊਚਰ ਦੇ ਵਿੱਚ ਪਾਕਿਸਤਾਨ ਔਰ ਖਾਲਿਸਤਾਨ ਹਮਸਾਏ ਮੁਲਕ ਹੋਣੇ ਨੇ, ਸਾਡਾ ਬਾਰਡਰ ਲੱਗਣਾ। ਔਰ ਅਫਗਾਨਿਸਤਾਨ ਨਾਲ ਜੇ ਇੱਕ ਉੱਥੇ ਸਟੇਬਲ ਰਜੀਮ ਹੁੰਦਾ ਹੈ, ਪਾਕਿਸਤਾਨ ਦੇ ਚੰਗੇ ਸਬੰਧ ਹੁੰਦੇ ਨੇ, ਸਾਡੇ ਨਾਲ ਵੀ ਚੰਗੇ ਸਬੰਧ ਹੋਣਗੇ। ਔਰ ਇਹ ਸੈਂਟਰਲ ਏਸ਼ੀਆ ਦਾ ਦਰਵਾਜ਼ਾ ਵੀ ਹੈ, ਕਿਉਂਕਿ ਜਿੰਨੀ ਵੀ ਟ੍ਰੇਡ ਹੈ, ਔਰ ਅਸੀਂ ਖਾਲਿਸਤਾਨ ਇੱਕ ਲੈਂਡ ਲੌਕਡ ਕੰਟਰੀ ਹੋਣ ਦੇ ਨਾਤੇ ਸਾਡੇ ਲਈ ਵੀ ਇਹ ਜ਼ਰੂਰੀ ਹੈ ਕਿ ਅਫਗਾਨਿਸਤਾਨ ਖੁਸ਼ਹਾਲ ਹੋਏ, ਸਟੇਬਲ ਹੋਏ। ਸੋ ਬਾਕੀ ਭਾਰਤ ਦੇ ਲੋਕ ਜਾਂ ਉਹਨਾਂ ਦੀ ਹਕੂਮਤ, ਅਜੀਤ ਡੋਵਲ ਔਰ ਉਹਨਾਂ ਦੀ ਸਾਰਾ ਇੰਟੈਲੀਜੈਂਸ ਆਪਰੇਸ਼ਨ ਵਾਲੇ ਲੋਕ,
ਉਹ ਜ਼ਰੂਰ ਪਰਟਰਬ ਨੇ ਔਰ ਉਹ ਇਸ ਸਾਰੇ ਨੂੰ ਡੀਰੇਲ ਕਰਨ ਦੇ ਲਈ, ਕਿਉਂਕਿ ਉਹਨਾਂ ਦੀ ਸਾਈਜ਼ੇਬਲ ਪ੍ਰੈਜ਼ੈਂਸ ਹੈ। ਜੀ। ਔਰ ਇਸ ਗੱਲ ਦਾ ਧਿਆਨ ਰਹੇ ਵੀ ਇਸ ਸਾਰੇ 'ਚ ਅਸੀਂ ਬੇਸ਼ੱਕ ਮੋਸਾਦ ਜਾਂ ਇਜ਼ਰਾਈਲ ਉਹਦਾ ਜ਼ਿਕਰ ਨਹੀਂ ਕੀਤਾ, ਪਰ ਇਸ ਵੇਲੇ ਭਾਰਤ ਦੀਆਂ ਏਜੰਸੀਆਂ ਔਰ ਮੋਸਾਦ ਕਲੋਜ਼ਲੀ ਵਰਕ ਕਰ ਰਹੀਆਂ ਜੀ। ਔਰ ਇਜ਼ਰਾਈਲ 'ਚ ਮੇਰੇ ਖਿਆਲ ਹੈ 12ਵੀਂ ਵਾਰੀ ਚੋਣਾਂ ਹੋਈਆਂ ਔਰ ਨੇਤਨਯਾਹੂ ਜਿਹਨੂੰ ਫਿਰ ਮੈਜੋਰਟੀ ਨਹੀਂ ਮਿਲੀ, ਉਹ ਤੇ ਮੋਦੀ ਉਹ ਵੀ ਟਵਿਨ ਨੇ, ਇੱਕੋ ਜਿਹੀ ਵਿਚਾਰਧਾਰਾ ਜਿਹੜੀ ਨਫ਼ਰਤ ਦੀ। ਔਰ ਜ਼ਾਹਰ ਹੈ ਕਿ ਇਸ ਸਾਰੇ ਆਪਰੇਸ਼ਨ ਦੇ ਵਿੱਚ ਵੀ ਜਿਹੜਾ ਡੀਰੇਲ ਕਰਨ ਦੇ ਲਈ ਇਹਨਾਂ ਦਾ ਵੀ ਟੁਗੈਦਰਨੈਸ ਹੈ। ਲੇਕਿਨ ਘੱਟੋ ਘੱਟ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਮੈਂ ਜਿੰਨਾ ਕੁ ਸਮਝ ਸਕਿਆ ਇਸ ਮੁੱਦੇ ਨੂੰ ਉਹਨਾਂ ਨੇ ਸਿੰਸੀਅਰਲੀ ਲਿਆ, ਅਮਰੀਕਾ ਦੇ ਹਿੱਤ 'ਚ ਲਿਆ, ਅਮਰੀਕਾ ਦੇ ਇੰਟਰਸਟ 'ਚ ਉੱਥੋਂ ਨਿਕਲਣਾ। ਔਰ ਅਮਰੀਕਨ ਬੇਸ਼ੱਕ ਇਹਨਾਂ ਨੇ ਜਵਾਬੀ ਕਾਰਵਾਈ ਕੀਤੀ ਹੈ, ਕਿਉਂਕਿ ਬਿਲਕੁਲ ਇਹ ਨਹੀਂ ਦੱਸਣਾ ਚਾਹੁੰਦੇ ਵੀ ਅਸੀਂ ਮੈਲਟ ਹੈ, ਪਰ ਅਮਰੀਕਨ ਵੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਇਸ ਐਗਰੀਮੈਂਟ ਦੇ ਉੱਤੇ ਜਿਹੜੀ ਹੈ ਉਹ ਸਫਲਤਾ ਹੋਏ, ਕਾਮਯਾਬੀ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨਿਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-377 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਹਾਡੀਆਂ ਲਿਖਤਾਂ ਐਂਡ ਮੈਸੇਜ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਇੰਨੇ ਕੁ ਅਹਿਮ ਜਾਂ ਇੰਪੋਰਟੈਂਟ ਟੌਪਿਕ ਰਹੇ ਨੇ ਕਿ ਅਸੀਂ ਆਪਣੇ ਦਰਸ਼ਕਾਂ ਦੀਆਂ ਲਿਖਤਾਂ ਜਿਹੜੀਆਂ ਈਮੇਲਸ ਰਾਹੀਂ ਆਉਂਦੀਆਂ ਉਹ ਸ਼ੇਅਰ ਨਹੀਂ ਕਰ ਸਕੇ ਜੀ। ਔਰ ਵੈਸੇ ਫੇਸਬੁੱਕ ਵਾਲੇ ਸਾਡੇ ਵੀਰਾਂ ਭੈਣਾਂ ਨਾਲ ਵੀ ਅਸੀਂ ਬੇਇਨਸਾਫੀ ਕਰ ਰਹੇ ਹਾਂ, ਪਰ ਸਮਹਾਉ ਜਦੋਂ ਚੱਲ ਰਿਹਾ ਹੁੰਦਾ ਹੈ ਫੇਸਬੁੱਕ ਤੇ ਉਹਨੂੰ ਅਸੀਂ ਰਿਟਰੀਵ ਨਹੀਂ ਕਰ ਪਾਉਂਦੇ ਜੀ। ਔਰ ਬਿਹਤਰ ਹੋਏਗਾ ਜਿਹੜੇ ਵੀ ਵੀਰ ਭੈਣਾਂ ਸਮਝਦੇ ਨੇ ਕਿ ਉਹਨਾਂ ਦੇ ਕੋਲ ਕੋਈ ਜ਼ਰੂਰੀ ਜਾਂ ਇੰਪੋਰਟੈਂਟ ਉਹਨਾਂ ਦੀ ਮਰਜ਼ੀ ਮੁਤਾਬਕ ਕੋਈ ਕਮੈਂਟ ਹੈ, ਸੁਝਾਅ ਹੈ, ਉਹ ਸਾਨੂੰ sos@tv84.tv ਤੇ ਲਿਖ ਸਕਦੇ ਨੇ। ਅਸੀਂ ਜ਼ਰੂਰ ਸ਼ਾਮਲ ਕਰਾਂਗੇ ਔਰ ਉਹਨਾਂ ਦੇ ਆਪਾਂ ਮੈਸੇਜ ਜ਼ਰੂਰ ਪੜ੍ਹ ਲੈਂਦੇ ਹਾਂ। ਫੇਸਬੁੱਕ ਤੇ ਵੀ ਅਸੀਂ ਉਹਨਾਂ ਦੇ ਮੈਸੇਜ ਪੜ੍ਹ ਲੈਂਦੇ ਹਾਂ। ਔਰ ਇੱਕ ਲਿਖਤ ਜਿਹੜੀ ਸਾਨੂੰ ਹਰੀਪੁਰ ਜਿਹੜੇ ਖੈਬਰ ਪਖਤੂਨਖਵਾ ਤੋਂ ਆਈ ਹੈ
ਜੀ। ਰਾਜਾ ਮੁਹੰਮਦ ਜੀ ਹਰੀਪੁਰ ਖੈਬਰ ਪਖਤੂਨਖਵਾ ਤੋਂ। ਉਹਨਾਂ ਨੇ ਲਿਖਿਆ ਸਲਾਮ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਕੌਰ। ਸਤਿ ਸ਼੍ਰੀ ਅਕਾਲ ਜੀ, ਸਲਾਮ ਔਰ ਜੀ। ਮੈਨੂੰ ਚੰਗਾ ਲੱਗਾ ਵੀ ਉਹਨਾਂ ਨੇ ਕੌਰ KOUR ਨਾਲ ਲਿਖਿਆ। ਜੀ। ਹੁਣ ਤਾਂ ਮਾਡਰਨ ਸਪੈਲਿੰਗ KUR ਹੈ, ਪਰ ਜਿਹੜੇ ਪੁਰਾਣੇ ਪੀਰੀਅਡ 'ਚ ਈਵਨ ਹੁਣ ਵੀ ਖਾਸ ਤੌਰ ਤੇ ਜਿਹੜੇ ਕਸ਼ਮੀਰ ਦੀਆਂ ਸਿੱਖ ਬੀਬੀਆਂ ਨੇ ਉਹ KOUR ਹੀ ਲਿਖਦੀਆਂ। ਬ੍ਰਿਟਿਸ਼ ਪੀਰੀਅਡ 'ਚ ਕੌਰ KOUR ਜ਼ਿਆਦਾ ਬਿਹਤਰ ਹੈ, ਬਟ ਸਮਹਾਉ KUR ਜ਼ਿਆਦਾ ਪਪੂਲਰ ਹੋ ਗਏ ਹਨ। ਜੀ। Dr. Sahab, I live in Haripur, Khyber Pakhtunkhwa, 77 kilometer north from Islamabad. This city, now district, was colonized by Sardar Hari Singh Nalwa, and there is a big fort keepsake of Sardar Hari Singh Nalwa. ਹੁਣ ਇਹ ਜਿਹੜਾ ਹਰੀਪੁਰ ਹੈ ਵੱਡਾ ਸ਼ਹਿਰ ਬਣ ਗਿਆ ਹੁਣ ਤਾਂ। ਜੀ। ਇਹ ਹਰੀ ਸਿੰਘ ਨਲੂਏ ਦੇ ਨਾਂ ਤੇ ਹੀ ਹੈ, ਉਹਨਾਂ ਨੇ ਇਹ ਸ਼ਹਿਰ ਵਸਾਇਆ ਤੇ ਹਰੀ ਤੋਂ ਹੀ ਹਰੀਪੁਰ ਹੈ। Nice. ਕਿਉਂਕਿ ਉਹਨਾਂ ਦਾ ਹਰੀ ਸਿੰਘ ਨਲਵਾ ਤਾਂ ਉਹਨਾਂ ਦਾ ਟਾਈਟਲ ਸੀ ਕਿ ਸ਼ੇਰ ਨੂੰ ਮਾਰਨ ਵਾਲਾ, ਕਿਉਂਕਿ ਯੰਗ ਡੇਜ਼ 'ਚ ਉਹਨਾਂ ਨੇ ਰਣਜੀਤ ਸਿੰਘ ਦੇ ਜਦੋਂ ਉਹ ਪਰਸਨਲ ਬਾਡੀਗਾਰਡ ਬਣੇ 18 ਸਾਲ ਦੀ ਉਮਰ ਸੀ ਸ਼ਾਇਦ ਉਸ ਤੋਂ ਵੀ ਘੱਟ, ਤੇ ਸ਼ਿਕਾਰ ਚੜ੍ਹੇ ਔਰ ਇੱਕ ਸ਼ੇਰ ਜਿਹੜਾ ਸਾਹਮਣੇ ਆਇਆ ਔਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਵੀ ਤਲਵਾਰ ਦੇ ਨਾਲ ਕਿ, ਔਰ ਐਸਾ ਆਂਦਾ ਵੀ ਉਹਨਾਂ ਨੇ ਹੱਥਾਂ ਦੇ ਨਾਲ ਹੀ ਜਿਹੜਾ ਉਸ ਨੂੰ ਮਾਰਿਆ। ਉਸ ਤੋਂ ਨਲੂਆ ਜਿਹੜਾ ਉਹ ਟਾਈਟਲ ਉਹਨਾਂ ਨੂੰ ਮਿਲਿਆ। ਐਂਡ ਦੇਰ ਇਜ਼ ਅ ਬਿਗ ਫੋਰਟ ਕਿ ਉੱਥੇ ਕਿਲ੍ਹਾ ਹੈ ਹਰੀ ਸਿੰਘ ਨਲੂਏ ਦੇ ਨਾਂ ਤੇ। ਲਾਸਟ ਮੰਥ ਲੋਕਲ ਗਵਰਨਮੈਂਟ ਟਰਾਈਡ ਟੂ ਟੇਕ ਸਮ ਲੈਂਡ ਫਰੋਮ ਦਿਸ ਫੋਰਟ ਫॉर द ਗਵਰਨਮੈਂਟ ਆਫਿਸਿਸ, ਕਿ ਪਿਛਲੇ ਮਹੀਨੇ ਲੋਕਲ ਸਰਕਾਰ ਨੇ ਉਸ ਕਿਲ੍ਹੇ ਨਾਲ ਜੁੜੀ ਹੋਈ ਕੁਝ ਜ਼ਮੀਨ ਦਫ਼ਤਰ ਬਣਾਉਣ ਦੇ ਲਈ ਲੈਣ ਦੀ ਕੋਸ਼ਿਸ਼ ਕੀਤੀ। ਲੋਕਲ ਮੁਸਲਿਮ ਕਮਿਊਨਿਟੀ stood up against this action and stopped the government to do so, ਕਿ ਲੋਕਲ ਮੁਸਲਮਾਨ ਇਸ ਦੇ ਖਿਲਾਫ ਖਲੋਤੇ ਔਰ ਸਰਕਾਰ ਨੂੰ ਉਹਨਾਂ ਨੇ ਇਵੇਂ ਨਹੀਂ ਕਰਨ ਦਿੱਤਾ। ਈਵਨ ਗॉट ਸਟੇ ਫਰਮ ਦਾ ਕੋਰਟ ਅਗੇਂਸਟ ਦਿਸ ਐਕਸ਼ਨ, ਵੀ ਅਦਾਲਤ 'ਚ ਵੀ ਗਏ ਔਰ ਇਸ ਦੇ ਉੱਤੇ ਇਸ ਆਰਡਰ ਤੇ ਸਟੇ ਲਿਆ। ਦੇ ਟੋਲਡ ਦਾ ਗਵਰਨਮੈਂਟ that it is the keepsake of Sardar Hari Singh Nalwa and the founder of Haripur city, and it will live as it is till to the judgment day, ਕਿ ਇਹ ਹਰੀ ਸਿੰਘ ਨਲੂਏ ਦੇ ਨਾਂ ਦੇ ਉੱਤੇ ਵਸੇ ਸ਼ਹਿਰ 'ਚ ਉਹਨਾਂ ਦੀ ਅਮਾਨਤ ਹੀ ਹੈ, ਉਹਨਾਂ ਦੇ ਨਾਂ ਤੇ ਹੈ ਔਰ ਕਿਆਮਤ ਤੱਕ ਇਹ ਇਵੇਂ ਹੀ ਰਹੇਗਾ, ਇਹਦੇ 'ਚ ਅਸੀਂ ਤਬਦੀਲੀ ਨਹੀਂ ਹੋਣ ਦੇਵਾਂਗੇ। We will never allow anybody to destroy it. Dr. Sahab, I am seeing Khalistan very close to its destination. Inshallah, Pakistan Zindabad, Khalistan Zindabad. Nice. ਰਾਜਾ ਮੁਹੰਮਦ ਜੀ, ਜੋ ਤੁਸੀਂ ਕਿਹਾ ਇਹਦੇ ਲਈ ਤਾਂ ਕੋਈ ਲਫ਼ਜ਼ ਹੀ ਨਹੀਂ ਹੈ ਕਿ ਮੈਂ ਇਹਨੂੰ ਇੰਡੋਰਸ ਕਰਨ ਲਈ ਵੀ ਕੀ ਸ਼ਬਦ ਕਵਾਂ। ਔਰ ਮੈਂ ਸਮਝਦਾ ਵੀ ਜਿੱਥੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਮਾਜ਼ੀ ਵੱਲ ਦੇਖਦੇ ਹਾਂ, ਥੋੜ੍ਹੇ ਬਹੁਤ ਉਸ 18ਵੀਂ ਸਦੀ 'ਚ ਜਿਸ ਕਿਸਮ ਦਾ ਟਕਰਾਅ ਉਹਨੂੰ, ਜਿਵੇਂ ਸਰ ਕਪੂਰ ਸਿੰਘ ਨੇ ਕਾਇਦੇ ਆਜ਼ਮ ਨੂੰ ਕਿਹਾ ਸੀ ਜਦੋਂ ਉਹਨਾਂ ਨੇ ਟਰੈਵਲ ਕਰ ਰਹੇ ਸੀ ਲੰਡਨ ਨੂੰ ਸਮੁੰਦਰੀ ਜਹਾਜ਼ ਦੇ ਵਿੱਚ, ਔਰ ਉਹਨਾਂ ਨੇ ਕਿਹਾ ਵੀ ਇਸਲਾਮ ਨੇ ਸਿੱਖੀ ਦਾ ਸੱਜਾ ਹੱਥ ਫੜਿਆ ਹੋਇਆ ਹੈ ਪਰ ਸਿੱਖ ਮੂੰਹ ਹਿੰਦੂਆਂ ਵੱਲ ਰੱਖਦੇ ਨੇ, ਇਹਦਾ ਕੀ ਕਾਰਨ? ਤੇ ਉਹਦੇ 'ਚ ਉਹਨਾਂ ਨੇ ਸਰ ਕਪੂਰ ਸਿੰਘ ਨੇ ਕਿਹਾ ਕਿ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ, ਇਟ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ, ਕਿ ਇਹ ਰੂਹਾਨੀ ਨਹੀਂ ਹੈ। ਰੂਹਾਨੀ ਸਾਡੇ ਹੱਥ ਤੌਹੀਦ ਦੀ ਸਾਂਝ ਹੈ, ਪਰ ਹਿਸਟਰੀ ਦਾ ਇੱਕ ਇਸ ਕਿਸਮ ਦਾ ਸੀ ਕਿ ਵੀ ਇਹ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਹੈ। ਔਰ ਕਾਇਦੇ ਆਜ਼ਮ ਨੇ ਜਵਾਬ ਕਿਹਾ ਯੂ ਹੈਵ ਸਪੋਕਨ ਪ੍ਰੋਫਾਉਂਡਲੀ, ਤੂੰ ਬੜੀ ਡੂੰਘੀ ਗੱਲ ਕੀਤੀ। ਸੋ ਮੈਂ ਸਮਝਦਾ ਕਿ ਵੀ ਜੇ ਅੱਜ ਵੀ ਪਾਕਿਸਤਾਨ ਦੇ ਵਿੱਚ ਹਰੀ ਸਿੰਘ ਨਲੂਏ ਦੇ ਨਾਂ ਦਾ ਸ਼ਹਿਰ ਵੀ ਸਰਵਾਈਵ ਕਰਦਾ, ਸ਼ਹਿਰ ਇਧਰ ਤੁਸੀਂ ਦੇਖੋ ਦਿੱਲੀ ਦੇ ਹਾਕਮਾਂ ਦੇ ਜਿਨ੍ਹਾਂ ਨੇ ਸ਼ਹਿਰ ਬਦਲ, ਕਿੱਥੇ ਇਲਾਹਾਬਾਦ ਉਸ ਦਾ ਕੀ ਨਾਂ ਬਣਾ ਦਿੱਤਾ ਹੈ, ਕਿਵੇਂ ਈਵਨ ਮੁਗਲ ਸਰਾਏ ਜਿਹੜਾ ਇੱਕ ਹਿਸਟੋਰੀਕਲ ਦੀਨ ਦਿਆਲ ਉਪਾਧਿਆਏ ਜਿਹਨੂੰ ਹਾਲਾਂਕਿ ਮਾਰਿਆ ਖੁਦ ਇਹਨਾਂ ਨੇ, ਉਹਦੇ ਨਾਂ ਦੇ ਉੱਤੇ ਉਹਦਾ ਸ਼ਹਿਰ ਬਣਾ ਦਿੱਤਾ। ਬੇਸ਼ੱਕ ਪਾਕਿਸਤਾਨ 'ਚ ਵੀ ਇਹ ਰੁਝਾਨ ਕਿਤੇ ਨਾ ਕਿਤੇ ਰਿਹਾ ਜਿਵੇਂ, ਪਰ ਜਿਹੜੇ ਇਸ ਕਿਸਮ ਦੇ ਨਾਂ ਨੇ, ਜੇ ਕਿਲ੍ਹਾ ਗੁੱਜਰ ਸਿੰਘ ਹੈ ਤੇ ਕਿਲ੍ਹਾ ਗੁੱਜਰ ਸਿੰਘ ਹੀ ਹੈ, ਉਹੀ ਮਹੱਲਿਆਂ ਦੇ ਨਾਂ ਨੇ। ਜੇ ਕ੍ਰਿਸ਼ਨਾ ਸਟਰੀਟ ਹੈ ਲਾਹੌਰ ਦੇ ਵਿੱਚ ਤਾਂ ਉਹ ਕ੍ਰਿਸ਼ਨਾ ਸਟਰੀਟ ਹੀ ਹੈ, ਤੇ ਜੇ ਹਰੀਪੁਰ ਹੈ ਜਿਹੜਾ ਅੱਜ ਅਹਿਮ ਹੈ ਹਰੀ ਸਿੰਘ ਨਲੂਏ ਦੇ ਨਾਂ ਦੇ ਉੱਤੇ ਬਣਿਆ ਹੋਇਆ, ਉਹ ਉਵੇਂ ਹੀ ਹੈ। ਔਰ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਕਿ ਵੀ ਕਿਵੇਂ ਲੋਕਲ ਲੋਕ ਲੜੇ ਨੇ ਕਿ ਨਹੀਂ ਇਹ ਲੈਗੇਸੀ ਹੈ, ਮੈਂ ਸਮਝਦਾ ਵੀ ਇਹ ਹੁਣ ਕਿਉਂਕਿ 47 ਤੋਂ ਬਾਅਦ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਬਦਲ ਗਈ, ਅਸੀਂ ਉਹਨਾਂ ਦੀ ਗੁਲਾਮੀ ਦੇ ਵਿੱਚ ਆਏ ਜਿਨ੍ਹਾਂ ਨੂੰ ਐਜ਼ ਏ ਜਿਹਨੂੰ ਕੋ ਸਲੇਵ ਅਸੀਂ ਪਹਿਲਾਂ ਦੇਖਿਆ ਸੀ ਬ੍ਰਿਟਿਸ਼ ਪੀਰੀਅਡ,
ਉਸ ਤੋਂ ਪਹਿਲਾਂ ਆਜ਼ਾਦੀ ਵੇਲੇ ਉਹਨਾਂ ਨਾਲ ਸ਼ੇਅਰ ਕੀਤੀ ਸੀ ਜੀ। ਔਰ ਇਹਨਾਂ ਦਾ ਅਸੀਂ ਕਰੂਅਲ ਫੇਸ ਦੇਖਿਆ। ਔਰ ਅੱਜ ਜਿਵੇਂ ਹਿਸਟਰੀ ਦੇ ਵਿੱਚ ਬਦਲਦੀਆਂ ਨੇ ਚੀਜ਼ਾਂ, ਉਹੀ ਇੰਗਲੈਂਡ ਔਰ ਫਰਾਂਸ ਕਿਵੇਂ ਇੱਕ ਪਲੇਟਫਾਰਮ ਤੇ ਆਏ, ਉਹੀ ਵੀਅਤਨਾਮ ਦੇ 2 ਟੁਕੜੇ ਜਿਨ੍ਹਾਂ ਨੂੰ ਲੜਾਇਆ ਹੋਇਆ ਸੀ ਅੱਜ ਅਮਰੀਕਾ ਦੇ ਨਾਲ ਸਭ ਤੋਂ ਜ਼ਿਆਦਾ ਚੰਗੇ ਸੰਬੰਧ ਨੇ, ਉਹੀ ਜਾਪਾਨ ਜਿਹਦੇ ਤੇ ਅਮਰੀਕਾ ਨੇ ਨਿਊਕਲੀਅਰ ਐਟਮ ਬੰਬ ਸੁੱਟੇ, ਉਹ ਜਾਪਾਨ ਜਿਹੜਾ ਹੈ ਉਹ ਅਮਰੀਕਾ ਦੇ ਨਾਲ ਅੱਜ ਬਗਲਗੀਰ ਹੈ। ਸੋ ਮੈਂ ਸਮਝਦਾ ਵੀ ਸਾਡੀ ਤਾਂ ਪਹਿਲਾਂ ਹੀ ਉਹ ਸਾਂਝ ਸੀ ਕਿ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ। ਔਰ ਜਿਹੜੇ ਹਾਕਮ ਹੁੰਦੇ ਨੇ, ਰੂਲਰ ਹੁੰਦੇ ਨੇ, ਉਹਨਾਂ ਨੇ ਤਾਂ ਆਪਣੀਆਂ ਉਹਨਾਂ ਦੀ ਖੇਡ ਹੁੰਦੀ ਆ। ਆਮ ਲੋਕ ਤਾਂ ਹਮੇਸ਼ਾ ਹੀ ਜਿਹੜੇ ਨੇ ਉਹ ਸਫ਼ਰ ਵੀ ਕਰਦੇ ਨੇ ਇੱਕ ਦੂਜੇ ਦੇ ਨਾਲ, ਪਿਆਰ ਔਰ ਨਫ਼ਰਤ ਵੀ ਜੋ ਹਾਕਮਾਂ ਦਾ ਹੁੰਦਾ ਹੈ। ਸੋ ਹੁਣ ਇਹ ਜਿਹੜੀ ਮੁਹੱਬਤ ਹੈ, ਔਰ ਇਸੇ ਤਰ੍ਹਾਂ ਇੱਕ ਲਿਖਤ ਸਾਨੂੰ ਭਾਵੇਂ ਇਹ ਆਈ ਤਾਂ ਪਿਛਲੇ ਮਹੀਨਿਆਂ ਦੀ ਹੋਈ ਹੈ, ਇਹ ਮੈਸੇਜ ਫਰੋਮ ਪਿਸ਼ਾਵਰ ਵਿਦ ਗ੍ਰੇਟ ਰਿਸਪੈਕਟ ਐਂਡ ਲਵ, ਉਹਨਾਂ ਨੇ ਨਵਾਬ ਅਫਰੀਦੀ ਜੀ ਦਾ ਲਿਖਿਆ ਹੋਇਆ। ਉਹਨਾਂ ਨੇ ਕਿਹਾ, ਡਾਕਟਰ ਸਾਹਿਬ ਵੀ ਲਿਸਨ ਯੂ ਐਂਡ ਬਿਟੀਆ ਡਾਟਰ ਨੀਲਮ with great respect and love in Peshawar। Thank you so much। ਬ੍ਰੈਕਟ 'ਚ ਉਹਨਾਂ ਨੇ ਪਿਸ਼ੌਰ ਲਿਖਿਆ ਕਿਉਂਕਿ ਜ਼ਾਹਰ ਹੈ ਕਿ ਜਿਵੇਂ ਲਾਹੌਰ ਕਹਿੰਦੇ ਨੇ, ਪਿਸ਼ੌਰ ਕਹਿੰਦੇ, ਇਹਦਾ ਪਿਸ਼ੌਰ ਸਾਡੇ ਹਲਕਿਆਂ 'ਚ ਕਿਹਾ ਜਾਂਦਾ। ਸੋ ਪਿਸ਼ਾਵਰ ਤੁਹਾਨੂੰ ਉਹਨਾਂ ਨੇ ਕਿਹਾ ਵੀ ਪਿਸ਼ੌਰ। In my view, Allah Pak has given you a great vision and detailed knowledge about the issues of the subcontinent. I love to listen your comments on political history, religious affair and all the other problems. I always wanted to listen more. You are absolutely a great Democrat and your struggle for the whole society and especially for the Singhs and Kashmir is enormous. I salute you and your team। ਨਵਾਬ ਅਫਰੀਦੀ ਜੀ, ਤੁਸੀਂ ਤਾਂ ਸਾਨੂੰ ਭੁਕਾਨਾ ਬਣਾ ਦਿੱਤਾ ਫੁਲਾ ਕੇ। ਤੁਹਾਡੀ ਨਿਵਾਜ਼ਿਸ਼, ਤੁਹਾਡੇ ਲਫ਼ਜ਼ਾਂ ਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਅਸੀਂ ਸਾਰੇ ਭਰਾ ਹੈ, ਬਿਲਕੁਲ। ਔਰ ਉਸੇ ਤਰ੍ਹਾਂ ਹੀ ਸਾਡੀਆਂ ਸਾਂਝਾਂ ਹੋਰ ਵੀ ਪੀੜ੍ਹੀਆਂ ਹੋਣਗੀਆਂ, ਹੋਰ ਵੀ ਮਜ਼ਬੂਤ ਹੋਣਗੀਆਂ। ਔਰ ਜ਼ਾਹਰ ਹੈ ਕਿ ਅੱਜ ਹਿਸਟਰੀ ਦੇ ਅਸੀਂ ਉਸ ਕਗਾਰ ਤੇ ਆ ਕੇ ਖਲੋਤੇ ਹਾਂ ਜਿੱਥੇ ਅਸੀਂ ਇੱਕ ਦੂਸਰੇ ਨੂੰ ਬਿਹਤਰ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਔਰ ਸਾਡੀ ਤਾਂ ਮੈਂ ਆਪਣੇ ਆਪ ਨੂੰ ਇੱਕ ਤਾਲਿਬੇ ਇਲਮ ਹੀ ਗਿਣਦਾ, ਇਸ ਤੋਂ ਬਿਯੋਂਡ ਕੁਛ ਨਹੀਂ। ਕਿਸੇ ਨੂੰ 2 ਗੱਲਾਂ ਵੱਧ ਆਉਂਦੀਆਂ ਨੇ, ਕਿਸੇ ਨੂੰ ਘੱਟ ਆਉਂਦੀਆਂ ਨੇ, ਅਸੀਂ ਸਾਰੇ ਹੀ ਇੱਕ ਦੂਸਰੇ ਤੋਂ ਸਿੱਖਦੇ ਹਾਂ। ਔਰ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਹੁਣ ਮੈਂ ਤੁਹਾਡੇ ਹਵਾਲੇ ਕਾਫੀ ਸਾਰੇ ਮੈਸੇਜ ਨੇ। ਸੋ ਸਾਡੇ ਕੋਲ ਮੈਸੇਜ ਆਇਆ, ਬੋਲੇ ਸੋਨੇ ਹਾਲ, ਸਤਿ ਸ਼੍ਰੀ ਅਕਾਲ ਦੀ ਆਈਡੀ ਤੋਂ 2020 ਰੈਫਰੈਂਡਮ ਖਾਲਿਸਤਾਨ ਜ਼ਿੰਦਾਬਾਦ ਭੇਜਿਆ ਉਹਨਾਂ ਨੇ। ਔਰ ਜ਼ਫਰ ਇਕਬਾਲ ਜੀ ਉਹਨਾਂ ਨੇ ਬਹੁਤ ਸਾਰਾ ਪਿਆਰ ਭੇਜਿਆ। ਔਰ ਅਸ਼ਫਾਕ ਅਹਿਮਦ ਜੀ ਵੀ ਆਪਣਾ ਪਿਆਰ ਭੇਜਦੇ ਨੇ, ਸੈਫ ਸਰਾਨੀ ਜੀ ਵੀ ਆਪਣਾ ਪਿਆਰ ਭੇਜਦੇ ਨੇ। ਔਰ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਐਂਡ ਮੁਹੰਮਦ, ਇੱਕ ਮਿੰਟ, ਫਿਰ ਸਾਨੂੰ ਤਾਜਮਲ ਮੁਗਲ ਜੀ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਫਿਰ ਲਿਖਿਆ ਉਹਨਾਂ ਨੇ, ਪਾਕ ਖਾਲਿਸਤਾਨ ਫਰੈਂਡਸ਼ਿਪ ਜ਼ਿੰਦਾਬਾਦ 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 ਜੀ। ਫਿਰ ਸਾਡੇ ਕੋਲ ਮੈਸੇਜ ਹੈ ਉਹਨਾਂ ਦਾ, ਕਹਿੰਦੇ ਬਹੁਤ ਜਲਦ ਬਹੁਤ बड़ी जंग होने वाली है जिसका नेम आई थिंक जिसका नाम गज़वा-ए हिंद होगा जी। सो फिर साडे कोल मैसेज हैगा है द हाइट लाइट दा ਉਹ ਕਹਿੰਦੇ ਨੇ ਕਿ ਪਲੀਜ਼ ਟਾਕ ਅਬਾਊਟ ਵਰਲਡ ਪੈਨਿਕ ਔਨ ਕਰੋਨਾ ਵਾਇਰਸ ਐਂਡ ਹਾਊ ਇਟ ਕੈਨ ਅਫੈਕਟ ਵਰਲਡ ਇਕਨੋਮੀ ਇਨਕਲੂਡਿੰਗ ਇੰਡੀਆ। ਐਕਚੁਅਲੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਜਿੱਥੇ ਬੁੱਧਵਾਰ ਮੇਰਾ ਅੱਧੇ ਘੰਟੇ ਦਾ ਪੌਣੇ ਘੰਟੇ ਦਾ ਰਾਦਰ ਟਾਕ ਸ਼ੋਅ ਹੁੰਦਾ ਹੈ ਪਿਛਲੇ 23-24 ਸਾਲ ਤੋਂ ਜੀ, ਇਸ ਇਸ਼ੂ ਦੇ ਉੱਤੇ ਮੈਂ ਕਮੈਂਟ ਕਰਦਿਆਂ ਕਿਹਾ ਵੀ ਕਈ ਵਾਰ ਜਿਹੜੀ ਇਨਸਾਨੀ ਨਸਲ ਦੀ ਸਾਂਝ ਹੈ ਜੇ ਸਾਨੂੰ ਚੰਗੇ ਢੰਗ ਨਾਲ ਸਮਝ ਨਹੀਂ ਆਉਂਦੀ ਤੇ ਫਿਰ ਕਈ ਵਾਰ ਇਹ ਵੀ ਇੱਕ ਵੱਡੀ ਖੇਡ ਹੁੰਦੀ ਹੈ ਖਾਲਕ ਦੀ ਕਿ ਉਹ ਸਮਝਾ ਦਿੰਦਾ ਹੈ ਕਿ ਭਾਈ ਸਾਡਾ ਉਹੀ ਖੂਨ ਹੈ, ਉਹੀ ਬਿਮਾਰੀ ਸਾਰਿਆਂ 'ਚ ਜਾਂਦੀ। ਅੱਜ 65 ਦੇ ਕਰੀਬ ਦੇਸ਼ਾਂ ਦੇ ਵਿੱਚ ਇਸ ਕਰੋਨਾ ਵਾਇਰਸ ਦੇ ਪਹੁੰਚ ਗਏ ਨੇ ਮਰੀਜ਼, 1 ਲੱਖ ਤੋਂ ਜ਼ਿਆਦਾ ਜਿਹੜੇ ਨੇ ਪੋਜ਼ਿਟਿਵ ਨੇ ਔਰ ਚੀਨ ਨੇ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ। ਲੇਕਿਨ ਇਟਲੀ ਦੇ ਵਿੱਚ ਈਰਾਨ ਦੇ ਵਿੱਚ ਇੱਕ ਖਾਸ ਨੰਬਰ ਈਵਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਇਸ ਤੋਂ ਸਫਰ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਜਿਹੜੀ ਜਿੰਨੀ ਕੁ ਮੈਨੂੰ ਸਮਝ ਹੈ ਜੋ ਮੈਂ ਸਾਰੇ ਮੈਡੀਕਲ ਐਕਸਪਰਟਸ ਦੀ ਵੀ ਰਾਏ ਸੁਣ ਰਹੇ ਹਾਂ ਖੌਫ ਜ਼ਿਆਦਾ ਕਰ ਦਿੱਤਾ ਹੈ ਔਰ ਰਿਊਮਰਸ ਨੇ ਆਪਣਾ ਜ਼ੋਰ ਫੜਿਆ ਹੋਇਆ ਹੈ। ਜਿਹੜਾ ਇਸ ਦੇ ਵਿੱਚ ਮੋਰਟੈਲਿਟੀ ਰੇਟ ਹੈ ਮੌਤ ਦਾ ਉਹ 2% ਹੈ ਜਦੋਂ ਕਿ ਜਿਹੜੀ ਪਹਿਲਾਂ ਬਰਡ ਵਾਇਰਸ ਆਈ ਉਸ ਦੇ ਵਿੱਚ 8-9% ਸੀ। ਔਰ ਵੈਸੇ ਵੀ ਨਾਰਮਲ ਫਲੂ ਵੀ ਜਿਹੜੇ ਵਾਇਰਲ ਫਲੂ ਹੁੰਦੇ ਨੇ ਉਹ ਵੀ ਮੌਤ ਦਾ ਕਾਰਨ ਬਣਦੇ ਨੇ। ਲੇਕਿਨ ਇਹਦੇ 'ਚ ਸਿਰਫ ਇੱਕ ਜਿਹੜਾ ਨੈਗੇਟਿਵਿਟੀ
ਪਹਿਲਿਆਂ ਨਾਲੋਂ ਹੈ ਕਿ ਵੀ 2 ਹਫ਼ਤੇ ਦਾ ਇਨਕੂਬੇਸ਼ਨ ਪੀਰੀਅਡ ਹੈ ਜਿਹਦੇ 'ਚ ਪਤਾ ਨਹੀਂ ਹੁੰਦਾ, ਕੋਈ ਸਿੰਪਟਮ ਨਹੀਂ ਹੁੰਦਾ। ਲੇਕਿਨ ਇਕਨੋਮੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਪਿਛਲੇ ਦਿਨਾਂ 'ਚ ਜਿਹੜੀ ਹੈ ਲਗਭਗ $5 ਟ੍ਰਿਲੀਅਨ ਵਰਲਡ ਮਾਰਕੀਟਸ, ਇੱਥੋਂ ਦੀ ਵਾਲ ਸਟਰੀਟ 'ਚ, ਉੱਥੋਂ ਦੀ ਦਲਾਲ ਮਾਰਕੀਟ ਇੰਡੀਆ ਦੀ ਇਕਨੋਮਿਕਲੀ ਉਹਨਾਂ ਦਾ 14-1500 ਸੈਂਸੈਕਸ ਦੇ ਉੱਤੇ ਥੱਲੇ ਗਿਆ। ਔਰ ਭਾਰਤ ਦੇ ਵਿੱਚ ਵੀ 26-27 ਕੇਸ ਡਿਟੈਕਟ ਹੋਏ ਨੇ। ਇਟਲੀ ਦੇ ਵਿੱਚ ਬੜੀ ਵਸਟ ਫਾਰਮ 'ਚ, ਔਰ ਉਹਦੇ 'ਚੋਂ 13-14 ਤਾਂ ਉਹ ਨੇ ਜਿਹੜੇ ਇਟਲੀ ਦੇ ਉੱਥੇ ਟੂਰਿਸਟ ਆਏ ਹੋਏ ਸੀਗੇ। ਔਰ ਇਸ ਨੂੰ ਲੈ ਕੇ ਜਿਹੜਾ ਉਹ ਪ੍ਰਬੰਧ ਸਾਰੇ ਪਾਸੇ ਹੋ ਰਹੇ ਨੇ। ਇਕਨੋਮੀ ਮੈਂ ਸਮਝਦਾ ਵੀ ਇਹਦੇ 'ਚ ਇੱਕ ਗੱਲ ਇਹਨੇ ਫਿਰ ਸਾਬਤ ਕਰ ਦਿੱਤੀ ਕਰੋਨਾ ਵਾਇਰਸ ਨੇ ਕਿ ਬੇਸ਼ੱਕ ਅਸੀਂ ਕੰਧਾਂ ਖੜੀਆਂ ਕਰਨਾ ਚਾਹੁੰਦੇ ਹਾਂ ਜਿਵੇਂ ਪ੍ਰੈਜ਼ੀਡੈਂਟ ਟਰੰਪ ਮੈਕਸੀਕੋ ਨਾਲ, ਜਾਂ ਜੋ ਨੀਤੀਆਂ ਭਾਰਤ ਦੀ ਮੋਦੀ ਸਰਕਾਰ ਦੀਆਂ ਨੇ, ਪਰ ਅਲਟੀਮੇਟਲੀ ਇਸ ਧਰਤੀ ਦੇ ਉੱਤੇ ਇਨਸਾਨੀ ਨਸਲ ਜਾਂ ਐਨੀਮਲ ਕਿੰਗਡਮ ਜਾਂ ਵੈਜੀਟੇਸ਼ਨ ਐਂਡ ਪਲਾਂਟਸ, ਸਾਡਾ ਸਭ ਦਾ ਫੇਟ ਇੱਕ ਦੂਜੇ ਨਾਲ ਜੁੜਿਆ ਹੋਇਆ ਜੀ। ਇਸ ਵਾਇਰਸ ਨੇ ਕਿਸੇ ਤੋਂ ਵੀਜ਼ਾ ਨਹੀਂ ਲਿਆ, ਕਿਤੇ ਉਹ ਪਾਸਪੋਰਟ ਨਹੀਂ ਬਣਾਇਆ, ਕਿੱਥੋਂ ਆ ਕੇ ਟਪਕੀ ਔਰ ਕਿਵੇਂ ਘੁੰਮਦੇ ਘੁਮਾਉਂਦੇ ਸਾਰੇ ਪਾਸੇ ਪਹੁੰਚ ਗਈ। ਤੇ ਜੇ ਇੱਕ ਨਿੱਕੀ ਜਿਹੀ ਵਾਇਰਸ ਜਿਹਨੂੰ ਮਾਈਕਰੋਸਕੋਪ ਥੱਲੇ ਵੀ ਨਹੀਂ ਦੇਖਿਆ ਜਾ ਸਕਦਾ, ਹੁਣ ਲੱਗੇ ਹੋਏ ਨੇ ਦੁਨੀਆ ਭਰ ਦੇ ਡਾਕਟਰ ਜਿਹੜੀ ਹੈ ਉਹਦੀ ਵੈਕਸੀਨੇਸ਼ਨ ਬਣਾਉਣ ਦੇ ਲਈ, ਜਿਹੜੀ ਬਿਲਕੁਲ ਨਾਮਾਲੂਮ ਚੀਜ਼ ਫੈਲ ਸਕਦੀ ਹੈ। ਜਿਹੜੇ ਚੰਗੇ ਭਲੇ ਲੋਕ ਨੇ ਉਹਨਾਂ ਨੂੰ ਕਿਉਂ ਕੰਧਾਂ ਰੋਕਦੀਆਂ ਨੇ, ਕਿਉਂ ਉਹ ਨਫ਼ਰਤ ਦੀ ਲਾਈਨ ਹੈ। ਸੋ ਮੈਂ ਸਮਝਦਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ। ਬਾਕੀ ਅਸੀਂ ਜਿਹੜੇ ਈਮਾਨ 'ਚ ਰੱਖਦੇ ਹਾਂ, ਇਹ ਮੰਨ ਕੇ ਤੁਰਦੇ ਹਾਂ ਕਿ ਮਰਨ ਲਿਖਾਏ ਮੰਡਲ ਮੇ ਆਏ, ਲਿਖਿਆ ਹੋਇਆ ਕਦੋਂ ਕੀ ਹੋਣਾ। ਸੋ ਮੈਂ ਸਮਝਦਾ ਵੀ ਇਸ ਮਾਮਲੇ 'ਚ ਕਿਸੇ ਦੇ ਨਾਲ ਨਫ਼ਰਤ, ਜਿਵੇਂ ਕੁਛ ਦਾ ਵਰਤਾਰਾ ਕੋਈ ਚੀਨੀਆਂ ਨੂੰ ਦੇਖ ਕੇ ਜਾਂ ਵਿਤਨਾਮੀਆਂ ਨੂੰ ਹੀ ਦੌੜ, ਇਹ ਨਹੀਂ, ਇਹ ਠੀਕ ਨਹੀਂ ਹੈ ਕੋਈ ਵੀ ਇਸ ਕਿਸਮ ਦਾ। ਇਹ ਠੀਕ ਹੈ ਵੀ ਇhtiyat ਰੱਖਣ ਦੀ ਲੋੜ ਹੈ। ਜਿਹੜਾ 4 ਚੁਫੇਰੇ ਕਹਿ ਰਹੇ ਨੇ ਵੀ ਜਿੰਨੀ ਵਾਰੀ ਹੱਥ ਧੋਤੇ ਜਾਂਦੇ ਨੇ, ਖਾਂ ਮੂੰਹ ਨੂੰ ਦੂਜੇ ਨੂੰ ਨਾ ਲਾਓ, ਨਿੱਛ ਆਉਂਦੀ ਹੈ ਬਾਂਹ ਦੇ ਉੱਤੇ ਲਾਓ, ਔਰ ਲੋਟ ਆਫ ਫਲੂਡ ਐਂਡ ਆਮ ਫਲੂ ਤੋਂ ਵੀ ਬਚਾਅ ਰੱਖੋ, ਘੱਟ ਟਰੈਵਲ ਕਰੋ ਤਾਂ ਕਿ ਲੇਕਿਨ ਇਹਦਾ ਇਕਨੋਮਿਕਲ ਪ੍ਰਭਾਵ ਤੇ ਇੱਥੇ ਪੁੱਛੋ ਟੈਕਸੀਆਂ ਵਾਲਿਆਂ ਨੂੰ। ਜੇ ਇੰਗਲੈਂਡ ਨੇ 200 ਫਲਾਈਟਾਂ ਕੈਂਸਲ ਕੀਤੀਆਂ, ਹੋਰਨਾਂ ਨੇ, ਉਹਨਾਂ ਦਾ ਕੀ ਹਾਲ ਹੈ? ਟਰੱਕਾਂ ਦਾ ਸਮਾਨ ਦੂਜੇ ਤੀਜੇ ਚਾਈਨਾ ਜਿੱਥੇ ਮੈਨੂਫੈਕਚਰ ਹੁੰਦਾ ਸੀ ਉਹਨਾਂ 'ਚੋਂ ਕੁਛ ਨਹੀਂ, ਕਿਉਂਕਿ ਇਸ ਦਾ ਜਿਹੜੀ ਈਵਨ ਜਿਹੜੇ ਫੋਨ ਨੇ ਜਾਂ ਇਲੈਕਟ੍ਰੋਨਿਕ ਡਿਵਾਈਸਿਸ ਨੇ ਉਹਨਾਂ ਰਾਹੀਂ ਵੀ ਸਪਰੈਡ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਆਪਣੇ ਆਪ ਨੂੰ ਡਿਸਿਪਲਿਨ 'ਚ ਰੱਖਣਾ ਇਹੀ ਹੈ, ਮੈਂ ਇੰਨਾ ਹੀ ਕਹਿ ਸਕਦਾ। ਬਾਕੀ ਤਾਂ ਇਕਨੋਮਿਕਲੀ ਇਕੱਲਾ ਭਾਰਤ ਨਹੀਂ, ਮੈਂ ਸਮਝਦਾ ਵੀ ਸਾਰੇ ਮੁਲਕ ਇਸ ਦਾ ਪ੍ਰਭਾਵ ਕਬੂਲ ਰਹੇ ਨੇ ਔਰ ਆਉਣ ਵਾਲੇ ਦਿਨਾਂ 'ਚ ਇਹ ਵਰਸਟ ਵੀ ਹੋ ਸਕਦੀ ਹੈ। ਬਟ ਔਰ ਜਿਵੇਂ ਓਲੰਪਿਕਸ ਹੋਣੇ ਨੇ ਜੁਲਾਈ ਦੇ ਵਿੱਚ, ਜਾਪਾਨ ਉਹ ਸੋਚ ਰਿਹਾ ਹੈ ਉਹਨੂੰ ਅੱਗੇ ਪਾ ਦਿੱਤਾ ਜਾਏ। ਸੋ ਮੈਂ ਸਮਝਦਾ ਵੀ ਸਾਡੇ ਵੀ ਜਿਹੜੇ ਲੋਕ ਟਰੈਵਲ ਕਰਨ ਨੂੰ ਕਿ ਉਹਨਾਂ ਨੇ ਵਿਜ਼ਿਟਸ ਬਣਾਈਆਂ ਹੋਈਆਂ ਨੇ, ਕੋਸ਼ਿਸ਼ ਕਰੋ ਕਿ ਵੀ ਬਜਾਏ ਬਾਕੀ ਸੁਸਾਇਟੀ ਲਈ ਅਸੀਂ ਹੋਰ ਟਰਬਲ ਖੜੀ ਕਰੀਏ, ਜਿੰਨਾ ਕੁਝ ਮਹਿਦੂਦ ਕੀਤਾ ਜਾ ਸਕਦਾ ਹੈ ਉਹਨਾਂ ਕਰਨਾ ਚਾਹੀਦਾ, ਬਟ ਵਿਦਆਊਟ ਬੀਇੰਗ ਪੈਨਿਕ। ਬਿਲਕੁਲ। ਬਲਵਿੰਦਰ ਸਿੰਘ ਜੀ ਲਿਖਦੇ ਨੇ ਕਿ ਖਾਲਸਾ ਜੀ ਇਹਨਾਂ ਗੰਦਸਤਾਨੀਆਂ ਨੇ ਦੁਬਾਰਾ ਨਵੰਬਰ 84 ਦੁਹਰਾ ਦਿੱਤਾ। ਸੋ ਇਕਰਮ ਜਾਨ ਮੁਹੰਮਦ ਜੀ ਲਿਖਦੇ ਨੇ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਔਰ ਸਿਸਟਰ ਜੀ, ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਫਿਰ ਸਾਡੇ ਕੋਲ ਮੈਸੇਜ ਹੈ ਅਰਸ਼ਦ ਰਾਜਾ ਜੀ ਦਾ, ਉਹ ਕਹਿੰਦੇ ਹਮੇਸ਼ਾ ਉਹਨਾਂ ਦਾ ਮੈਸੇਜ ਹੁੰਦਾ ਤੁਸੀਂ ਦੋਨੋਂ ਖੁਸ਼ ਰਹੋ। ਐਂਡ ਈਸ਼ਾਨ ਖਾਨ ਜੀ ਲਿਖਦੇ ਨੇ, ਡਾਕਟਰ ਸਾਹਿਬ you are great, what you think about sex living in India? I guess they are afraid to stand up. Captain and others have sold the sex of India. ਦੇਖੋ ਇਹ ਜਿਹੜੇ ਰੈਂਟਾ ਸਿੱਖ ਨੇ ਜਾਂ ਰੈਂਟਾ ਮੁਸਲਿਮ ਨੇ, ਜਿਵੇਂ ਕਸ਼ਮੀਰ ਦੇ ਹਵਾਲੇ ਨਾਲ ਵੀ ਅਸੀਂ ਗੱਲ ਕੀਤੀ ਸੀ ਕਿ ਇੱਕ ਨਵੀਂ ਪੋਲੀਟੀਕਲ ਪਾਰਟੀ ਬਣਾ ਰਹੇ ਨੇ ਔਰ ਸਾਰੀਆਂ ਪਾਰਟੀਆਂ 'ਚੋਂ ਸੈਲ ਆਊਟ ਅਮਰਿੰਦਰ ਹੋਏ ਪੰਜਾਬ 'ਚ ਜਾਂ ਬਾਦਲ ਹੋਏ, ਇੱਕੋ ਹੀ ਨਸਲ ਹੈ। ਪਰ ਮੈਂ ਸਮਝਦਾ ਵੀ ਜਿਵੇਂ ਪਠਾਣਾ 'ਚ ਜੇ ਉਹਨਾਂ ਨੇ ਅਸ਼ਰਫ ਗਨੀ ਵਰਗੇ ਪਸ਼ਤੂਨ ਰੈਂਟਾ ਅਫਗਾਨ ਰੱਖੇ ਹੋਏ ਨੇ ਤੇ ਅਲਟੀਮੇਟਲੀ ਵਿਕਟਰੀ ਉਹਨਾਂ ਨੂੰ ਹੀ ਮਿਲੀ ਹੈ ਜਿਹੜੇ ਆਪਣੀ ਆਜ਼ਾਦੀ ਲਈ ਲੜ ਰਹੇ ਨੇ ਤਾਲਿਬਾਨ ਦੇ ਰੂਪ। ਸੋ ਇਹ ਨਾਲ ਹੀ ਰਹਿਣੇ ਨੇ। ਅੰਗਰੇਜ਼ਾਂ ਦੇ ਵੇੜੇ ਅੰਗਰੇਜ਼ਾਂ ਦੇ ਵੀ ਕੁੱਤੇ ਇਦਾਂ ਦੇ ਉਹਨਾਂ ਨੇ ਰੱਖੇ ਹੋਏ ਜੀ। ਲਿਆਕਤ ਨਵਾਜ਼ ਗੁੱਡ ਕਹਿੰਦੇ ਨੇ, ਐਮਐਨ ਮਿਆਨ ਲਿਖਦੇ ਨੇ ਕਿ ਡਾਕਟਰ ਸਾਹਿਬ ਕੀਪ ਅਪ ਦਾ ਗ੍ਰੇਟ ਵਰਕ। ਐਂਡ ਅਜ਼ਹਰ ਮਲਿਕ ਕਹਿੰਦੇ ਨੇ ਕਿ ਲਵ ਆਵਰ ਸਰਦਾਰ ਵੀਰ ਜੀ, ਸੋ ਗ੍ਰੇਟ। ਮੈਂ ਇੱਕ ਇਸਮਾਇਲ ਕਾਜ਼ੀ ਜੀ ਦਾ ਪੜ੍ਹਨਾ ਚਾਹੁੰਦਾ, ਉਹਨਾਂ ਨੇ ਬੜਾ ਇੰਪੋਰਟੈਂਟ ਨੁਕਤਾ ਲਿਆਂਦਾ ਜਿੱਥੇ ਅਸੀਂ ਬਾਰ-ਬਾਰ ਇੰਡੀਆ ਵਾਂਟਸ ਵਾਰ, ਦੇ ਆਰ ਗੋਇੰਗ ਟੂ ਸਟਾਪ ਵਾਟਰ ਆਫ ਪਾਕਿਸਤਾਨ, ਆਫਟਰ ਦੈਟ ਵਾਟ ਵਿਲ ਹੈਪਨ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਵਾਰ ਵੱਲ ਇਹ ਲਿਜਾਣ ਦੀ ਕੋਸ਼ਿਸ਼ ਕਰਨਗੇ। ਦੇ ਬ੍ਰੇਕ ਐਵਰੀ ਲਾਅ ਅੰਡਰ ਦਾ ਸ਼ੈਲਟਰ ਆਫ ਇਜ਼ਰਾਈਲ।
ਸੋ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ। ਜੀ ਸੋ ਇਹ ਇੰਡਸ ਵਾਟਰ ਟੀਟੀ ਨੂੰ ਵੀ ਸਕ੍ਰੈਪ ਕਰ ਸਕਦੇ ਨੇ, ਇਸ 'ਚ ਕੋਈ ਸ਼ੱਕ ਨਹੀਂ ਜੀ ਹੈ। ਡਾਕਟਰ ਸਾਹਿਬ, ਮੈਂ ਇੱਥੇ ਬ੍ਰੇਕ ਲਵਾਂਗੀ ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਹੋਰ ਮੈਸੇਜ ਸਾਂਝੇ ਕਰੀਏ। ਅਸੀਂ ਮਾਫੀ ਚਾਹੁੰਦੇ ਹਾਂ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਗੁਰਬਾਣੀ ਵਿਚਾਰਾਂ ਦੀਆਂ ਸੋ ਕੁਝ ਲਾਈਨਾਂ ਮੰਮੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੀਆਂ, ਜਿਹੜੀਆਂ ਕਿ ਸੱਚਾਈ ਬਿਆਨ ਕਰਦੀਆਂ ਨੇ। ਜੇ ਦੁਨੀਆ ਨੂੰ ਆਪਣਾ ਸੁੱਖ ਦੱਸੋਗੇ, ਜੇ ਦੁਨੀਆ ਨੂੰ ਆਪਣਾ ਸੁੱਖ ਦੱਸੋਗੇ ਤਾਂ ਈਰਖਾ ਕਰਨਗੇ। ਜੇ ਦੁਨੀਆ ਨੂੰ ਆਪਣਾ ਦੁੱਖ ਦੱਸੋਗੇ ਤਾਂ ਖੁਸ਼ ਹੋ ਕੇ ਮਖੌਲ ਉਡਾਣਗੇ। ਆਪਣਾ ਦੁੱਖ ਸੁੱਖ ਗੁਰੂ ਨੂੰ ਦੱਸ, ਜੋ ਦੋਨਾਂ ਹਾਲਾਤਾਂ 'ਚ ਤੇਰੇ ਨਾਲ ਹੈ। ਸੋ ਹੁਣ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਹਾਂ, ਤੁਸੀਂ ਬਿਲਕੁਲ ਠੀਕ ਕਿਹਾ। ਭਰਤਰੀ ਹਰੀ ਇੱਕ ਬੜਾ ਲਰਨਡ ਸੰਸਕ੍ਰਿਤ ਦਾ ਸਕਾਲਰ ਜੋਗੀ ਹੋਇਆ ਜੀ। ਉਹਦੇ ਪਹਿਲਾਂ ਰਾਜਾ ਸੀ, ਫਿਰ ਉਹ ਉਪਰਾਮ ਹੋ ਗਿਆ, ਛੱਡ ਕੇ ਉਹ ਇੱਕ ਫਕੀਰ ਹੋ ਗਿਆ। ਔਰ ਬਾਅਦ ਦੇ ਵਿੱਚ ਉਹਨੇ 3 ਕਿਤਾਬਾਂ ਜਿਹਦੇ ਵਿੱਚ 100 ਕਪਲੇਟ ਨੇ, ਇੱਕ ਸ਼ਿੰਗਾਰ ਸ਼ਤਕ, ਇੱਕ ਵੈਰਾਗਯ ਸ਼ਤਕ, ਇੱਕ ਨੀਤੀ ਸ਼ਤਕ ਲਿਖਿਆ। ਸ਼ਤਕ 100 ਨੂੰ ਕਹਿੰਦੇ ਨੇ ਜੀ। ਔਰ ਨੀਤੀ ਸ਼ਤਕ ਦੇ ਵਿੱਚ ਉਹਦਾ ਇੱਕ ਸ਼ਲੋਕ ਇਸ ਲਾਈਨ ਦੇ ਉੱਤੇ ਹੈ ਜਿੱਥੇ ਕਿ ਉਹ ਉਸ ਚਾਤਰਕ ਨੂੰ, ਕਿਉਂਕਿ ਇਹ ਸਾਡੇ ਪੋਇਟਰੀ ਦੇ ਵਿੱਚ ਹੈ ਕਿ ਕਿਵੇਂ ਚਾਤਰਕ, ਜਿਹਨੂੰ ਬਬੀਹਾ ਕਹਿੰਦੇ ਨੇ, ਇੱਕ ਬਰਡ ਹੈ ਜਿਹੜਾ ਕਿ ਮੂੰਹ ਉੱਪਰ ਨੂੰ ਚੁੱਕ ਕੇ ਪ੍ਰਿਓ ਪ੍ਰਿਓ ਕਰਦਾ ਹੈ ਕਿ ਮੂੰਹ ਜਿਹੜਾ। ਔਰ ਐਸਾ ਕਿਹਾ ਜਾਂਦਾ ਹੈ ਕਿ ਖਾਸ ਨਕਸ਼ਤਰ ਦੇ ਵਿੱਚ ਜੇ ਮੀਂਹ ਦੀ ਬੂੰਦ ਉਹਦੇ ਮੂੰਹ 'ਚ ਪਏ ਤਾਂ ਉਹ ਮੋਤੀ ਬਣ ਜਾਂਦੀ ਹੈ ਜੀ। ਸੋ ਉਹਨੂੰ ਉਹ ਕਹਿ ਰਿਹਾ ਕਿ ਰੇ ਰੇ ਚਾਤਕ ਸਾਵਧਾਨ ਮਨਸ਼ਾ ਕਸ਼ਣਮ ਸ਼੍ਰੂਯਤਾਮ, ਸੰਸਕ੍ਰਿਤ ਦੇ ਵਿੱਚ ਨੇ ਕਿ ਵੀ ਚਾਤਰਕ ਐਵੇਂ ਹਰ ਬੱਦਲ ਜਿਹੜਾ ਤੇਰੇ ਸਿਰ ਦੇ ਉੱਤੋਂ ਦੀ ਲੰਘਦਾ ਹੈ ਉਹਦੇ ਅੱਗੇ ਪ੍ਰਿਓ ਪ੍ਰਿਓ ਨਾ ਕਰ, ਪੁਕਾਰ ਨਾ ਕਰ। ਪਤਾ ਨਹੀਂ ਤੈਨੂੰ ਕਿੰਨੇ ਬਦਲਾਂ ਨੇ ਤੇਰਾ ਦਿਲ ਤੋੜਨਾ ਤੇ ਫਿਰ ਤੂੰ ਇਸ ਪ੍ਰਿਓ ਪ੍ਰਿਓ ਤੋਂ ਵੀ ਜਾਂਦਾ ਰਹੇ। ਸੋ ਜ਼ਾਹਰ ਹੈ ਕਿ ਦੁਨੀਆ ਦੇ ਵਿੱਚ ਬਹੁਤ ਵਾਰ ਜਿਨ੍ਹਾਂ ਤੋਂ ਅਸੀਂ ਆਸ ਕਰਦੇ ਹਾਂ ਉੱਥੋਂ ਨਿਰਾਸ਼ਤਾ ਪੱਲੇ ਪੈਂਦੀ ਹੈ। ਔਰ ਅਲਟੀਮੇਟਲੀ ਜਿਨ੍ਹਾਂ ਦੇ ਅਸੀਂ ਸਹਾਰਾ ਤੱਕਦੇ ਹਾਂ ਉਹ ਵੇਲੇ ਸਿਰ ਕੰਮ ਨਹੀਂ ਆਉਂਦੇ। ਔਰ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਇਹ ਯਾਦ ਕਰਵਾਇਆ ਕਿ ਸਭੋ ਭੱਜੈ ਆਸਰਾ, ਚੂਕੇ ਸਭ ਅਸਰਾਓ, ਚੀਤ ਆਵੇ ਉਸ ਪਾਰ ਬ੍ਰਹਮ, ਲਗੇ ਨ ਤਾਤੀ ਵਾਓ। ਕਿ ਜਦੋਂ ਤੱਕ ਅਸੀਂ ਦੂਜੇ ਆਸਰੇ ਤੱਕਦੇ ਹਾਂ
ਉਦੋਂ ਤੱਕ ਸਾਡੇ ਪੱਲੇ ਨਿਰਾਸ਼ਤਾ ਹੀ ਪੈਗੀ, ਨਾ ਉਮੀਦੀ ਪੈਗੀ। ਪਰ ਜਦੋਂ ਰੱਬ ਵੱਲ ਅਸੀਂ ਮੂੰਹ ਕਰ ਲਿਆ, ਫਿਰ ਰੱਬ ਕਦੇ ਵੀ ਨਿਰਾਸ਼ ਨਹੀਂ ਕਰਦਾ। ਉਹ ਅਸੀਂ ਕਿਸੇ ਵੀ ਹਾਲ 'ਚ ਹੋਈਏ, ਉਸ ਨੇ ਸਾਡੀ ਬਾਂਹ ਫੜਨੀ ਹੁੰਦੀ ਹੈ। ਜੀ। ਔਰ ਅੱਜ ਦਾ ਸ਼ਬਦ ਜਿਹੜਾ ਪੰਜਵੇਂ ਪਾਤਸ਼ਾਹ ਵੱਲੋਂ ਉਚਾਰਿਆ ਹੋਇਆ ਆਸਾ ਰਾਗ ਦੇ ਵਿੱਚ ਹੈ, ਇਸ ਦੇ ਵਿੱਚ ਜਿਹੜੇ ਇਸ ਦੁਨੀਆ 'ਚ ਰਹਿੰਦੇ ਆ ਜੁੜੇ ਹੁੰਦੇ ਨੇ ਰੱਬ ਦੇ ਨਾਲ। ਪਰ ਤੁਸੀਂ ਦੁਨੀਆਦਾਰੀ ਦੇ ਵਿੱਚ ਇੱਕ ਪਤੀ ਵੀ ਹੋ, ਪਤਨੀ ਵੀ ਹੋ, ਭੈਣ ਵੀ ਹੋ, ਭਰਾ ਵੀ ਹੋ, ਬੇਟੀ ਵੀ ਹੋ, ਬੇਟਾ ਵੀ ਹੋ, ਜੀ। ਕੰਮ ਦੇ ਉੱਤੇ ਤੁਹਾਡੇ ਕੁਲੀਗ ਵੀ ਨੇ, ਦੁਨੀਆ ਦੇ ਵਿੱਚ ਵੀ ਰਹਿਣਾ ਹੈ, ਸਮਾਜ ਵੀ ਹੈ, ਭਾਈਚਾਰਾ ਵੀ ਹੈ। ਤੇ ਬਹੁਤ ਵਾਰ ਹੁੰਦਾ ਹੈ ਕਿ ਕਿਵੇਂ ਸਾਡਾ ਅੰਦਰ ਕਿੱਥੇ ਹੋਏ, ਬਾਹਰ ਕਿਵੇਂ ਹੈ, ਅਸੀਂ ਕਿਵੇਂ ਬਿਹੇਵ ਕਰੀਏ। ਹਾਲਾਂ ਇਸ ਬਾਰੇ ਜਿਹੜਾ ਗੁਰਮਤਿ ਦਾ ਆਸ਼ਾ ਔਰ ਪ੍ਰਿੰਸੀਪਲ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਦੇ ਵਿੱਚ ਬਿਆਨ ਕੀਤਾ ਹੈ। ਜਦੋਂ ਸਿੱਧਾਂ ਦੇ ਨਾਲ 84 ਸਿੱਧਾਂ ਦੇ ਨਾਲ ਡਾਇਲੌਗ ਹੁੰਦਾ ਹੈ ਖੁੱਲ੍ਹ ਕੇ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਕਿ ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਹੁੰਦਾ ਹੈ, ਪਰ ਉਹ ਚਿੱਕੜ ਤੋਂ ਉੱਪਰ ਹੁੰਦਾ ਹੈ, ਇਸੇ ਤਰ੍ਹਾਂ ਦੁਨੀਆ ਇੱਕ ਚਿੱਕੜ ਹੈ। ਇਸ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਕਾਰਾਂ ਦੇ ਹਨੇਰੀ ਝੁੱਲ ਰਹੀ ਹੈ। ਪਰ ਜੇ ਤੁਸੀਂ ਜਿਵੇਂ ਚਿੱਕੜ ਦੇ ਵਿੱਚ ਕਮਲ ਉਸ ਤੋਂ ਨਿਰਲੇਪ ਹੈ, ਜੇ ਤੁਹਾਡੀ ਸੁਰਤ ਰੱਬ ਦੀ ਯਾਦ ਵਿੱਚ, ਇਬਾਦਤ ਵਿੱਚ ਟਿਕੀ ਹੋਈ ਹੈ, ਤੇ ਫਿਰ ਇਹ ਵਕਾਰਾਂ ਦਾ ਚਿੱਕੜ, ਇਹ ਨੈਗੇਟਿਵਿਟੀਜ਼ ਦਾ ਚਿੱਕੜ, ਇਹ ਸ਼ੈਤਾਨ ਦਾ ਕੰਮ ਤੁਹਾਨੂੰ ਆਪਣੇ ਉਸ ਰੱਬ ਨਾਲੋਂ ਤੋੜ ਨਹੀਂ ਸਕਦਾ। ਔਰ ਅੱਜ ਦੇ ਸ਼ਬਦ ਜਿਸ ਦੀ ਰਹਾਉ ਦੀ ਤੁਕ ਹੈ, ਬਾਹਰ ਸੂਤ ਸਗਲ ਸਿਉ ਮੌਲਾ ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਤੇ ਬਿਗਨਿੰਗ ਹੈ ਸ਼ਬਦ ਦੀ, ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ। ਕਿ ਮੇਰੇ ਅੰਦਰਲਾ ਦਿਲ ਤੇ ਉਸ ਰੱਬ ਦੀ ਮੁਹੱਬਤ ਦੇ ਨਾਲ ਸਰਸ਼ਾਰ ਹੈ। ਸਾਚ ਨਾਮ ਮੇਰਾ ਮਨ ਲਾਗਾ, ਮੈਂ ਉਹਦੇ ਨਾਲ ਜੁੜਿਆ ਹੋਇਆ। ਲੋਗਨ ਸਿਉ ਮੇਰਾ ਠਾਠਾ ਬਾਗਾ। ਠਾਠਾ ਬਾਗਾ ਹੈ ਕਿ ਜਸਟ ਇੱਕ ਵਰਤੋਂ ਵਿਹਾਰ ਹੈ, ਉਪਰਾ ਉਪਰਾ। ਅਸਲੀ ਮੇਰੀ ਪ੍ਰੀਤ ਰੱਬ ਦੇ ਨਾਲ ਹੈ। ਬਾਹਰ ਸੂਤ ਸਗਲ ਸਿਉ ਮੌਲਾ, ਕਿ ਬਾਹਰ ਮੈਂ ਹਰ ਇੱਕ ਦੇ ਨਾਲ ਨੂੰ ਕਹਿੰਦਾ ਜੀ ਮੇਰਾ ਉੱਥੇ ਕੰਮ ਸੂਤ ਹੈ। ਹੁਣ ਇਹ ਹੈ ਕਿ ਬਾਹਰ ਸੂਤ ਸਗਲ ਸੰਗ ਮੌਲਾ, ਸਾਰਿਆਂ ਦੇ ਨਾਲ ਮੈਂ ਵਿਹਾਰ ਇਵੇਂ ਰੱਖਿਆ, ਹਰ ਕੋਈ ਇਹ ਸਮਝਦਾ ਹੈ ਕਿ ਭਾਈ ਇਹ ਸਾਡੇ ਨਾਲ ਜੁੜਿਆ ਹੋਇਆ। ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਪਰ ਸੁਰਤ ਜਿਹੜੀ ਹੈ ਉਹ ਉਹਨਾਂ ਨਾਲੋਂ, ਦੁਨੀਆ ਨਾਲੋਂ ਅਲਿਪਤ ਹੈ, ਉਹਦੇ 'ਚ ਲਿਬੜੀ ਨਹੀਂ ਹੋਈ। ਉਹ ਇਵੇਂ ਹੀ ਹੈ, ਕੌਲਾ ਕਮਲ ਫੁੱਲ ਨੂੰ ਕਹਿੰਦੇ ਨੇ, ਜਿਹੜਾ ਜੈਸੇ ਜਲ ਮੈਂ ਕਮਲ ਨਿਰਾਲਮ ਦੀ ਮੈਂ ਗੱਲ ਕੀਤੀ। ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ। ਕਿ ਜਦੋਂ ਮੈਂ ਗੱਲਾਂ ਬਾਤਾਂ ਕਰਦਾ ਤੇ ਮੈਂ ਸਾਰਿਆਂ ਦੇ ਨਾਲ ਹੀ ਉਹਨਾਂ ਦੇ ਦੁੱਖ ਸੁੱਖ ਦਾ ਵੀ ਸਾਥੀ ਹਾਂ, ਉਹਨਾਂ ਦੇ ਦੁੱਖ ਸੁੱਖ ਸ਼ਰੀਕ ਹਾਂ। ਮੁਖ ਕੀ ਬਾਤ ਸਗਲ ਸਿਉ ਕਰਤਾ, ਇਹ ਨਹੀਂ ਹੈ ਕਿ ਮੈਂ ਮੌਨ ਧਾਰ ਕੇ ਜਾਂ ਨੱਕ ਚਾੜ ਕੇ ਪਾਸੇ ਹਾਂ। ਹਰ ਇੱਕ ਦੇ ਨਾਲ ਮੈਂ ਜਿਹੜਾ ਉਹ ਮਿੱਠਾ ਵਿਹਾਰ ਕਰਦਾ, ਮਿੱਠੀ ਗੱਲ। ਜੀ ਸੰਗ ਪ੍ਰਭ ਆਪਣਾ ਧਰਤ, ਪਰ ਮੇਰਾ ਜਿਹੜਾ ਅੰਦਰ ਹੈ ਉਹ ਉਸ ਰੱਬ ਦੇ ਨਾਲ ਹੈ, ਜਿਹਨੂੰ ਕਦੇ ਸਾਦਾ ਪੰਜਾਬੀ ਦੇ ਵਿੱਚ ਇਹ ਕਹਿੰਦੇ ਸੀ ਕਿ ਹੱਥ ਕਾਰ ਵੱਲ ਦਿਲ ਯਾਰ ਵੱਲ। ਕਿ ਉਹ ਵਾਹਿਗੁਰੂ ਸੱਜਣ ਜਿਹੜਾ ਸਾਡਾ ਹਮੇਸ਼ਾ ਸਾਥੀ ਹੈ, ਸਾਡਾ ਯਾਰ ਹੈ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੁਜੰਤੀਆ। ਕਿ ਮੈਂ ਲੱਭਦਾ ਫਿਰਦਾ ਕਿ ਮੇਰਾ ਲਾਲ, ਮੇਰਾ ਪਿਆਰਾ, ਮੇਰਾ ਜਿਹੜਾ ਮੇਰਾ ਜਿੰਦ ਜਾਨ ਹੈ ਉਹ ਕਿੱਥੇ ਹੈ। ਔਰ ਇਹੀ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ, ਆਪਣੇ ਵਾਹਿਗੁਰੂ ਦੇ ਨਾਲ, ਆਪਣੇ ਪ੍ਰਭੂ ਦੇ ਨਾਲ, ਆਪਣੇ ਮੌਲਾ ਦੇ ਨਾਲ, ਆਪਣੇ ਅੱਲਾਹ ਤਾਲਾ ਦੇ ਨਾਲ ਮੇਰਾ ਦਿਲ ਜੁੜਿਆ ਹੁੰਦਾ ਹੈ। ਦੀਸ ਆਵਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ। ਤੇ ਕਈ ਵਾਰ ਜਿਹੜਾ ਮੇਰਾ ਇਹ ਵਰਤਾਰਾ ਹੈ ਕਿ ਮੈਂ ਅੰਦਰ ਜੁੜਿਆ ਹੁੰਦਾ ਕਿਸੇ ਨਾਲ, ਦੁਨੀਆ ਨੂੰ ਲੱਗਦਾ ਹੈ ਵੀ ਇਹ ਬੰਦਾ ਰੁੱਖਾ ਜਿਹਾ ਹੈ। ਪਿਆਲਾ ਡਰਾਵਣੇ ਨੂੰ ਵੀ ਕਹਿੰਦੇ ਨੇ, ਰੁੱਖੇ ਨੂੰ ਵੀ ਕਹਿੰਦੇ ਨੇ, ਕੋਰੇ ਨੂੰ ਵੀ ਕਹਿੰਦੇ ਨੇ। ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਦੀਸ ਆਵਤ ਹੈ ਬਹੁਤ ਪਿਆਲਾ। ਕਈਆਂ ਨੂੰ ਨਜ਼ਰ ਆਉਂਦਾ ਵੀ ਐਵੇਂ ਕੋਰਾ ਜਿਹਾ ਬੰਦਾ ਹੈ। ਸਗਲ ਚਰਨ ਕੀ ਉਹ ਮਨ ਰਾਲਾ। ਪਰ ਜਿਹੜੀ ਮੇਰੇ ਅੰਦਰ ਹੁੰਦਾ ਹੈ ਕਿ ਮੈਂ ਸਾਰੀ ਇਨਸਾਨੀਅਤ ਦੀ ਖਿਦਮਤ ਕਰਾਂ, ਮੈਂ ਉਹਨਾਂ ਦੇ ਪੈਰਾਂ ਦੀ ਖਾਕ ਹੈ। ਰਾਲ ਹੁੰਦਾ ਡਸਟ। ਪਰ ਮੇਰਾ ਜਿਹੜਾ ਵਰਤਾਰਾ ਹੈ ਉਹ ਇਵੇਂ ਨਹੀਂ ਹੈ, ਕੋਰਾਪਨ ਨਹੀਂ ਹੈ। ਸਗਲ ਚਰਨ ਕੀ ਇਹੋ ਮਨ ਰਾਲਾ
ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਨੂੰ ਉਹ ਰੱਬ ਮਿਲਿਆ ਹੈ ਜਿਹੜਾ ਮੁਕੰਮਲ ਹੈ, ਜਿਹੜਾ ਪਰਿਪੂਰਨ ਹੈ, ਜਿਹੜਾ ਖਾਲਕ ਕੋਈ ਘੱਟ ਨਹੀਂ ਹੈ, ਕੋਈ ਵੱਧ ਨਹੀਂ ਹੈ। ਕੋਈ ਉਹਦੀ ਤਾਰੀਫ ਕਰੇ ਤੇ ਉਹ ਵੱਧ ਨਹੀਂ ਜਾਂਦਾ, ਜੇ ਉਸ ਨੂੰ ਕੋਈ ਬੁਰਾ ਭਲਾ ਕਹੇ ਤਾਂ ਘੱਟ ਨਹੀਂ ਜਾਂਦਾ। ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਨਾ ਉਹ ਵੱਧਦਾ ਨਾ ਉਹਨੇ ਉਹੀ ਰਹਿਣਾ। ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਵੀ ਉਹਦੇ ਗੁਣ ਗਾਇਨ ਕਰਨ ਤੇ ਨਾ ਉਹਨੇ ਵੱਡਾ, ਉਹਨੇ ਉਹੀ ਰਹਿਣਾ। ਗੁਣ ਗਾਇਨ ਅਸੀਂ ਇਸ ਲਈ ਕਰਨੇ ਨੇ, ਉਹਦੀ ਸਿਫਤ ਸਲਾਹ, ਉਸ ਦੀ ਇਬਾਦਤ, ਕਿਉਂਕਿ ਉਹ ਸਾਨੂੰ ਖੁਸ਼ੀ ਦਿੰਦਾ ਹੈ। ਉਸ ਤੋਂ ਬਿਨਾਂ ਸਾਡੇ ਅੰਦਰ ਐਟਰਨਲ ਪੀਸ, ਹਮੇਸ਼ਾ ਰਹਿਣ ਵਾਲਾ ਆਨੰਦ, ਹਮੇਸ਼ਾ ਵਾਲੀ ਬਲਿਸ ਜਾਂ ਨਿਹਾਲ ਅਸੀਂ ਨਹੀਂ ਹੋ ਸਕਦੇ। ਅੰਤਰ ਬਾਹਰ ਏਕ ਦਿਖਾਇਆ। ਤੇ ਜਦੋਂ ਉਸ ਰੱਬ ਦੇ ਨਾਲ ਮੇਲ ਹੋ ਗਿਆ ਤਾਂ ਉਸ ਰੱਬ ਨੇ ਦਿਖਾ ਦਿੱਤਾ ਹੈ ਕਿ ਚਾਰੋਂ ਪਾਸੇ ਜਤ ਦੇਖਾਂ ਤਤ ਤੋਂ ਅੰਤਰ ਬਾਹਰ ਏਕ ਦਿਖਾਇਆ। ਜਿੱਧਰ ਮੈਂ ਦੇਖਦਾ ਉਧਰ ਹੀ ਉਹਦਾ ਜਲਵਾ ਹੈ, ਔਰ ਕੋਈ ਜਿਹੜਾ ਉਹ ਗੈਰ ਨਹੀਂ ਲੱਗਦਾ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਕੋਈ ਵੈਰੀ ਨਹੀਂ ਹੈ, ਕੋਈ ਬੇਗਾਨਾ ਨਹੀਂ ਹੈ। ਤੇ ਇਹੀ ਅਸੀਂ ਦੋ ਵੇਲੇ ਦੀ ਅਰਦਾਸ 'ਚ ਦੁਆ ਦੇ ਵਿੱਚ ਵੀ ਮੰਗਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਹਰ ਇੱਕ ਦਾ ਭਲਾ, ਦੁਨੀਆ ਖੁਸ਼ੀ ਵਸੇ। ਉਸ ਦੀ ਕਾਇਨਾਤ ਦੇ ਵਿੱਚ, ਇਸ ਧਰਤੀ ਦੇ ਉੱਤੇ ਇਨਸਾਨ ਵੀ ਔਰ ਬਾਕੀ ਸਾਰੀ ਕ੍ਰੀਏਸ਼ਨ ਵੀ, ਪੌਣ ਪਾਣੀ ਵੀ ਜਿਹੜੇ ਨੇ ਉਹ ਹਰ ਇੱਕ ਦੇ ਲਈ ਮੁਹੱਈਆ ਰੱਬ ਨੇ ਕਰਵਾਏ ਹੋਏ ਨੇ। ਔਰ ਹਰ ਇੱਕ ਦੀ ਖੁਸ਼ੀ ਦੇ ਵਿੱਚ ਹੀ ਖਾਲਕ ਖੁਸ਼ ਹੁੰਦਾ ਹੈ, ਕਿਉਂਕਿ ਖਾਲਕ ਖਲਕ ਮੈਂ ਖਾਲਕ ਪੂਰੇ ਹੋ ਸਭ ਥਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣੀ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ